ਰੱਬ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲਣ ਲੱਗਿਆ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸਿੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸਜਰੀ ਸਿੱਖ ਤਾਂ ਨਹੀਂ, ਚਰੋਕਣੀ ਗਲੇ ਦਾ ਹਾਰ ਹੋਈ। ਇਹ ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਤੇਰੇ ਹਿਜਰ 'ਚ ਕਿਸੇ ਨੇ ਕੰਨ ਪਾੜੇ ਤੇ ਕਿਸੇ ਨੇ ਜਟਾਂ ਵਧਾਈਆਂ ਨੇ। ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ, ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ ਅਤੇ ਕਿਸੇ ਨੇ ਧੂਣੀਆਂ ਧਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਸਿੱਖ ਦੇ ਕਈ ਤ੍ਰਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਿਸੇ ਫੋਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲਿਆ ਵੇ। ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਝਣਾ ਫਰੋਲਿਆ ਵੇ। ਕਿਸੇ ਗੱਲਾਂ ਦੇ ਦੀਵੇ ਦੀ ਲੋਅ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਦੀਦੇ ਕਲਿੰਜ ਮਾਰੇ ਤੇਰੇ ਆਸ਼ਕਾਂ ਨੇ, ਅਜੇ ਅਥਰੂ ਤੈਨੂੰ ਨਾ ਪੋਹੇ ਕੋਈ। ਤੇਰੀ ਸਹੁੰ ਕੁਝ ਰੋਣ ਦਾ ਮਜ਼ਾ ਨਹੀਂ ਹੋ, ਹਾਏ ਜੇ ਪੂੰਝਣ ਵਾਲਾ ਜੇ ਕੋਲ ਨਾ ਹੋਵੇ ਕੋਈ। ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ, ਉਸਨੂੰ ਹੀਲਿਆਂ ਨਾਲ ਪਰਤਾਇਆ ਤੂੰ। ਹਿਰਸਾਂ ਦੌਲਤਾਂ ਹੁਸਨਾਂ ਹੁਕੂਮਤਾਂ ਦਾ ਉਸਦੇ ਰਾਹ ਵਿੱਚ ਚੋਗਾ ਖਿੰਡਾਇਆ ਤੂੰ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸੁਆਇਆ ਤੂੰ। ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ, ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ। ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ, ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਛੁਹਾਈਆਂ ਨਾ। ਕਿਸੇ ਦਿਲ ਦਾ ਰਾਂਗੜਾ ਪਲੰਘ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਮਾਰ ਸੁੱਟਿਆ ਤੇਰੀਆਂ ਰੋਸਿਆਂ ਨੇ, ਫੂਕ ਸੁੱਟਿਆ ਬੇਪਰਵਾਹੀ ਤੇਰੀ। ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚ ਆਇਆ, ਖੌਰੇ ਹੋਰ ਕੀ ਹੈ ਮੂੰਹ ਵਿਖਾਈ ਤੇਰੀ। ਜੇ ਤੂੰ ਮੂੰਹ ਤੋਂ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕ ਦਾ ਕੁੱਲ ਸੰਸਾਰ ਰਹਿ ਜਾਏ। ਰਹਿ ਜੇ ਭਾਈ ਦੇ ਹੱਥ ਵਿੱਚ ਸਿੰਘ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜਾਏ। ਪੰਡਤ ਹੋਰਾਂ ਦਾ ਰਹਿ ਜਾਏ ਸੰਦੂਰ ਘੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜਾਏ। ਕਲਮ ਢਹਿ ਪਏ ਹੱਥੋਂ ਫਲਾਸਫਰ ਦੀ, ਮੁਨਕਰ ਤੱਕ ਦਾ ਤੇਰੀ ਨਿਹਾਰ ਰਹਿ ਜਾਏ। ਇੱਕ ਘੜੀ ਜੇ ਖੁੱਲ੍ਹਾ ਦੀਦਾਰ ਦੇ ਤੈਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਆਸ ਸੱਚੇ ਸਾਈਂ ਕੋਲੋਂ ਜਿੱਥੇ ਹੋਗੇ ਖੈਰੀ ਸਲਾਮਤੀ ਉਹਦੀ ਅਮਾਨ ਵਿੱਚ ਹੱਸਦੇ ਵਸਦੇ ਰਵੋ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਤਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਅਪੜਾਏ। ਔਰ ਜਿਹੜੇ ਸੱਜਣ ਮਿੱਤਰ ਪਿਆਰੇ ਆਪਣੇ ਪਿਆਰਿਆਂ ਨੂੰ ਸਿੱਖਦੇ ਪਏ ਨੇ, ਉਹਨਾਂ ਦੀ ਉਡੀਕ ਵਿੱਚ ਨੇ, ਉਹਨਾਂ ਦਾ ਰਾਹ 'ਤੇ ਤੱਕਦੇ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਕੁੱਲ ਦਾ ਭਲਾ ਅਤੇ ਕੁੱਲ ਦੀ ਖੈਰ। ਬਹੁਤ ਸਾਰੀਆਂ ਐਸੀਆਂ ਗੱਲਾਂ ਜਿਨ੍ਹਾਂ ਨੂੰ ਕਰਨ ਲੱਗਿਆਂ ਸੰਗ ਨੇ ਅਸੀਂ, ਪਰ ਸੰਗ ਸਾਡੇ 'ਚ ਹੁੰਦੀ ਨਹੀਂ।
ਕਿਉਂਕਿ ਐਸੀਆਂ ਗੱਲਾਂ ਜਿਨ੍ਹਾਂ ਤੋਂ ਸੰਗਣਾ ਚਾਹੀਦਾ ਹੈ ਉਹ ਅਸੀਂ ਬੇਦਰੇਕ ਕਰਨੇ ਆ। ਔਰ ਜਿੱਥੇ ਸਾਨੂੰ ਸੰਗ ਆਉਣੀ ਚਾਹੀਦੀ ਉਹ ਅਸੀਂ ਬਿਲਕੁਲ ਵੀ ਉਹਦੇ ਬਾਰੇ ਕੋਈ ਨਹੀਂ ਸੋਚਦੇ। ਹੌਰੇ ਸਿੱਧੀਆਂ ਗੱਲਾਂ ਜਾਂ ਸੱਚੀਆਂ ਗੱਲਾਂ, ਸੋਹਣੀਆਂ ਗੱਲਾਂ ਕਰਨ ਤੋਂ ਸਾਨੂੰ ਕਿਉਂ ਸੰਗ ਆਉਂਦੀ ਹੈ। ਔਰ ਜਦੋਂ ਗੱਲ ਹੋਵੇ ਖਾਸ ਕਰਕੇ ਤੁਹਾਡੇ ਆਪੇ ਦੀ, ਔਰ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਗੱਲਾਂ ਐਸੀਆਂ ਕਰਦੇ ਹੋ ਆਪਣੇ ਆਪ ਨੂੰ ਬੜਾ ਉੱਚਾ ਔਰ ਬੜਾ ਸੁੱਚਾ ਦੱਸਣ ਵਾਸਤੇ, ਜਿਹਦੇ ਨਾਲ ਅੰਨਿਆਂ ਨੂੰ ਵੀ ਪਤਾ ਲੱਗਦਾ ਕਿ ਤੁਹਾਡੀ ਜਿਹੜੀ ਜ਼ਾਤ ਹੈ ਜਾਂ ਤੁਹਾਡੀ ਪਰਸਨੈਲਿਟੀ ਜਿਹੜੀ ਹੈ ਉਹਦੇ ਨਾਲ ਬੜੀ ਮੁਤਾਸਰ ਹੁੰਦੀ ਹੈ। ਅਤੇ ਇਹਦੇ 'ਚੋਂ ਅਸੀਂ ਸਿੱਟਾ ਕੀ ਕੱਢ ਸਕਦੇ ਹਾਂ, ਇਹਦੇ 'ਚੋਂ ਅਸੀਂ ਗੱਲ ਕੀ ਕੱਢ ਸਕਦੇ ਹਾਂ ਕਿ ਅਸਲ ਗੱਲ ਦਾ ਨਹੀਂ ਸਾਨੂੰ ਪਤਾ ਕੀ ਗੱਲ ਕਰਨੀ ਹੈ ਅਤੇ ਕੀ ਨਹੀਂ ਕਰਨੀ। ਕੁਝ ਇੰਜ ਦੀਆਂ ਹੀ ਗੱਲਾਂ ਅੱਜ ਫਿਰ ਕਰਨੀਆਂ ਜੇ ਅਸੀਂ, ਅਤੇ ਆ ਜਾਓ ਸਾਡੇ ਨਾਲ ਬਹਿ ਜਾਵੋ, ਚੌਂਕੜੀ ਮਾਰ ਕੇ ਕੰਨਾਂ 'ਚ ਟੂਟੀਆਂ ਲਾ ਲਵੋ, ਅਤੇ ਜੇ ਵੱਡਾ ਰੇਡੂਆ ਲਾਇਆ ਤਾਂ ਜ਼ਰਾ ਆਵਾਜ਼ ਉੱਚੀ ਕਰ ਲਵੋ, ਆਪਣੇ ਪਿਆਰਿਆਂ ਬੇਲੀਆਂ ਨੂੰ ਵੀ ਕੋਲ ਬੁਲਾ ਲਵੋ, ਅਤੇ ਮੈਨੂੰ ਚੰਗਾ ਕਹੋ ਜਾਂ ਮੰਦਾ ਕਹੋ, ਕੁਛ ਜ਼ਰੂਰ ਕਹੋ। ਗੱਲਾਂ ਸੁਣੀ ਜਾਓ ਪਰ ਗੱਲਾਂ 'ਤੇ ਗੌਰ ਕਰੋ। ਕਿਸੇ ਵੀ ਬੰਦੇ ਨੂੰ ਕੋਈ ਫ਼ਰਕ ਨਹੀਂ ਪੈਂਦਾ, ਉਹਨੂੰ ਚੰਗਾ ਕਹੋ ਜਾਂ ਮੰਦਾ ਕਹੋ। ਫ਼ਰਕ ਉਦੋਂ ਪੈਂਦਾ ਹੈ ਕਿ ਤੁਸੀਂ ਉਹਦੀ ਗੱਲ ਨੂੰ ਅਹਿਮੀਅਤ ਕਿੰਨੀ ਦਿੱਤੀ ਹੈ, ਤੁਸੀਂ ਉਹਦੀ ਗੱਲ 'ਤੇ ਗੌਰ ਵੀ ਕੀਤਾ ਹੈ ਕਿ ਐਵੇਂ ਬਸ ਆਹੋ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਸੁਣਿਓ ਤਬੀਬੋ, ਇਲਾਜ ਦੱਸੋ। ਸੁਣੋ ਕਿ ਬਹੁਤੇ ਵਿਚੇਰ ਦੀ ਗੱਲ ਨਹੀਂ ਕਿ ਮੇਰੇ ਪੁਰਖਾਂ ਨੇ ਇਸ ਧਰਤੀ 'ਤੇ ਸੁਰ ਖਿਲਾਰੇ ਮੁਹੱਬਤਾਂ ਦੇ, ਅਤੇ ਮੇਰੇ ਵੱਡਿਆਂ ਨੇ ਆਸਮਾਨਾਂ ਅਤੇ ਅੱਖਰਾਂ ਦੀ ਹਸੀਨ ਸਬਤਕ ਉਲੀਕ ਦਿੱਤੀ, ਅਤੇ ਹੁਣ ਕਬੀਲੇ ਦੀ ਹੋਂਦ ਮੇਰੇ ਬਹਾਰ ਜੁੱਸੇ 'ਤੇ ਆ ਗਈ ਹੈ। ਸੁਣੋ ਤਬੀਬੋ, ਅਜੀਬ ਰੋਗ ਹੈ ਕਿ ਮੇਰੇ ਪੁਰਖਾਂ ਨੇ ਜੋ ਸੁਰੀਲੀ ਜ਼ੁਬਾਨ ਬਖਸ਼ੀ ਸੀ, ਮੇਰੇ ਤਾਲੂ ਦੇ ਹੇਠ ਚਿਰ ਤੋਂ ਮਰੀ ਪਈ ਹੈ, ਅਤੇ ਇਸ ਮੁਰਦਾ ਜ਼ੁਬਾਨ ਵਿੱਚੋਂ ਦੀ ਪੁੰਗਰੀ ਹੈ ਜ਼ੁਬਾਨ ਦੂਜੀ, ਜੋ ਬੋਲਦੀ ਹੈ ਕਿਸੇ ਬਗਾਨੇ ਜਿਹੇ ਕਬੀਲੇ ਦੀ ਕੋਈ ਭਾਸ਼ਾ। ਅਜੀਬ ਰੋਗ ਹੈ ਕਿ ਮੇਰੇ ਤਾਲੂ ਦੇ ਹੇਠ ਕੋਈ ਬਗਾਨੀ ਰਹਿਤਲ ਬਣਾ ਕੇ ਰੁੱਡਾਂ 'ਤੇ ਆ ਵੜੀ ਏ, ਤੇ ਆਸਮਾਨਾਂ ਤੋਂ ਮੇਰੇ ਪੁਰਖਾਂ ਦੀ ਲੀਕੀ ਸਬਤਕ ਦੀ ਇਸ ਧਰਤੀ ਤੇ ਚੋਰ ਹੀ ਏ, ਤੇ ਆਸਮਾਨਾਂ ਤੋਂ ਮੇਰੇ ਪੁਰਖਾਂ ਦੀ ਲੀਕੀ ਸਬਤਕ ਦੀ ਵੀ ਇਸ ਧਰਤੀ ਤੇ ਚੋਰ ਹੀ ਹੈ। ਕਬੀਲੇ ਵਾਲੇ ਸਮਝ ਰਹੇ ਨੇ ਕਿ ਹੋ ਰਹੀ ਹੈ ਸੁਰਾਂ ਦੀ ਬਾਰਿਸ਼। ਕਬੀਲੇ ਵਾਲੇ ਸਮਝ ਰਹੇ ਨੇ ਕਿ ਹੋ ਰਹੀ ਹੈ ਸੁਰਾਂ ਦੀ ਬਾਰਿਸ਼। ਅਜੀਬ ਰੋਗ ਹੈ ਕਿ ਮੈਂ ਜੋ ਪਾਤਰ ਸਾਂ ਬਣ ਕੇ ਦਰਸ਼ਕ ਤੇ ਵੇਖਣਾ ਵਾਂ ਕਿ ਇਸ ਧਰਤੀ ਤੇ ਮੇਰੇ ਪੁਰਖਾਂ ਦੀ ਹੋਂਦ ਅੱਡੀਆਂ ਰਗੜ ਰਹੀ ਹੈ। ਸੁਣੋ ਤਬੀਬੋ, ਅਜੀਬ ਰੋਗ ਏ, ਸਮਝ ਨਾ ਆਵੇ। ਜੇ ਹੋ ਸਕੇ ਤੇ ਬਚਾਓ ਮੈਨੂੰ, ਇਲਾਜ ਦੱਸੋ ਕੋਈ ਤੇ ਮੇਰਾ ਇਲਾਜ ਦੱਸੋ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਗੱਲਾਂ ਬਾਤਾਂ ਦੀ ਤਕਰਾਰ, ਗੱਲਾਂ ਬਾਤਾਂ ਦੀ ਪੁਕਾਰ, ਲਫ਼ਜ਼ ਵੀ ਚੀਕਦੇ ਨੇ। ਹਾਂ, ਲਫ਼ਜ਼ ਵੀ ਚੀਕਦੇ ਨੇ ਔਰ ਲਫ਼ਜ਼ਾਂ ਦੀਆਂ ਚੀਕਾਂ ਹਾਰੀ ਸਾਰੀ ਨਹੀਂ ਸੁਣ ਸਕਦਾ।
ਅੱਛਾ, ਲਫ਼ਜ਼ਾਂ ਦੀ ਵੀ ਯਾਰੀ ਹੁੰਦੀ ਹੈ, ਲਫ਼ਜ਼ਾਂ ਦਾ ਪਿਆਰ ਹੁੰਦਾ ਹੈ, ਲਫ਼ਜ਼ਾਂ ਦੇ ਨਾਲ ਅੰਦਰ ਦਾ ਤੁਹਾਡਾ ਇੱਕ ਤਾਲੁਕ ਹੁੰਦਾ ਹੈ। ਇਸੇ ਤਰ੍ਹਾਂ ਜਿਵੇਂ ਕੋਈ ਰਿਸ਼ਤਾ ਤੁਹਾਨੂੰ ਪਿਆਰਾ ਹੁੰਦਾ ਹੈ ਨਾ, ਅਤੇ ਇੱਕ ਤਾਂ ਉਹਦੀ ਸਾਰੀ ਦੀ ਸਾਰੀ ਕੈਫੀਅਤ ਤੁਸੀਂ ਉਹਦਾ ਚਿਹਰਾ ਵੇਖ ਕੇ ਜਿਹੜਾ ਹੈ ਉਹ ਲਾ ਲੈਂਦੇ ਹੋ। ਉਹਦੇ ਮੂੰਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਇਹ ਦੁੱਖ ਵਿੱਚ ਹੈ, ਸੁੱਖ ਵਿੱਚ ਹੈ, ਕੋਈ ਗੱਲ ਲੁਕਾ ਰਿਹਾ ਹੈ, ਕੁਛ ਦੱਸਣਾ ਚਾਹ ਰਿਹਾ ਹੈ। ਅੱਛਾ, ਉਹ ਤੁਹਾਡੇ ਕੋਲੋਂ ਕੁਛ ਲੁਕਾ ਨਹੀਂ ਸਕਦਾ। ਉਹ ਜਿੱਡਾ ਮਰਜ਼ੀ ਵੱਡਾ ਕਾਰੀਗਰ ਹੋਵੇ, ਜਿੱਡਾ ਮਰਜ਼ੀ ਵੱਡਾ ਫਨਕਾਰ ਹੋਵੇ, ਵਜ੍ਹਾ ਪਤਾ ਕੀ ਹੈ ਕਿ ਤੁਹਾਡੀ ਉਹਦੇ ਨਾਲ ਪਿਓਰਿਟੀ ਜਿਹੜੀ ਹੈ, ਖਲੂਸ ਤੁਹਾਡਾ ਉਹਦੇ ਨਾਲ, ਖਲੂਸ ਹਮੇਸ਼ਾ ਅਸੀਂ ਕਹਿੰਦੇ ਨਾ ਖਾਲਸ ਪਨੇ ਤੋਂ ਜਿਹੜਾ ਹੁੰਦਾ ਹੈ ਉਹਦੇ ਤੋਂ ਖਲੂਸ ਹੁੰਦਾ ਹੈ। ਅਤੇ ਜਿਹਦੇ ਵਿੱਚ ਕੋਈ ਰਲਾ ਹੋਵੇ ਬਣਾਵਟ ਦਾ ਜਾਂ ਕੋਈ ਐਸਾ, ਅਤੇ ਉਹ ਫਿਰ ਖਾਲਸ 'ਤੇ ਨਹੀਂ ਨਾ ਰਹਿੰਦਾ। ਅਤੇ ਖਲੂਸ ਵਿੱਚ ਜਿਵੇਂ ਕੋਈ ਚੀਜ਼ ਨਹੀਂ ਤੁਸੀਂ ਲੁਕਾ ਸਕਦੇ ਜਾਂ ਤੁਹਾਡੇ ਕੋਲ ਲੁਕੀ ਨਹੀਂ ਰਹਿੰਦੀ, ਜਿਹਦੇ ਨਾਲ ਤੁਹਾਡਾ ਖਲੂਸ ਹੁੰਦਾ ਹੈ, ਜਿਹਦੇ ਨਾਲ ਤੁਹਾਡੀ ਜੁੜਤ ਹੁੰਦੀ ਹੈ। ਇਸੇ ਤਰ੍ਹਾਂ ਲਫ਼ਜ਼ਾਂ ਨਾਲ ਵੀ ਤੁਹਾਡੀ ਇੱਕ ਜੁੜਤ ਹੈ ਔਰ ਲਫ਼ਜ਼ਾਂ ਨਾਲ ਤੁਹਾਡਾ ਪਿਆਰ ਹੈ। ਜਿੰਨੀ ਤੁਹਾਡੀ ਉਹਨਾਂ ਨਾਲ ਖਾਲਿਸਤਨ ਇੱਕ ਤੁਹਾਡਾ ਉਹਨਾਂ ਨਾਲ ਤਲਕ ਹੋਏਗਾ, ਓਨਾ ਹੀ ਉਹ ਤੁਹਾਡੇ 'ਤੇ ਆਇਆ ਹੁੰਦੇ ਨੇ, ਓਨਾ ਹੀ ਤੁਹਾਡੇ 'ਤੇ ਖੁੱਲ੍ਹਦੇ ਨੇ, ਓਨਾ ਹੀ ਤੁਹਾਨੂੰ ਆਪਣਾ ਆਪ ਦੱਸਦੇ ਨੇ। ਉਹ ਤੁਹਾਡੇ ਕੋਲੋਂ ਕੁਛ ਲੁਕਾ ਨਹੀਂ ਸਕਦੇ। ਉਹਦੀਆਂ ਤਮਾਮ ਸਾਰੀਆਂ ਦੀਆਂ ਸਾਰੀਆਂ ਪਰਤਾਂ, ਉਹਦੇ ਸ਼ੇਡਸ, ਉਹਦੇ ਰੰਗ, ਉਹਦੀਆਂ ਬੁਝਾਰਤਾਂ ਤੁਹਾਡੇ ਸਾਹਮਣੇ ਸਾਰੀਆਂ ਆਪੇ ਉਲਝਣਾ ਸੁਲਝਦੀਆਂ ਜਾਂਦੀਆਂ ਨੇ, ਖੁੱਲ੍ਹਦੀਆਂ ਜਾਂਦੀਆਂ ਨੇ। ਸੋ ਇਹ ਤੁਹਾਡਾ ਇੱਕ ਕਿਸੇ ਸ਼ਖਸੀਅਤ ਨਾਲ, ਕਿਸੇ ਸ਼ੈ ਨਾਲ ਤਾਲੁਕ ਹੋਣਾ। ਅਸੀਂ ਕਹਿੰਦੇ ਇਹ ਕੰਧਾਂ ਕੋਠੇ ਬੇਜਾਨ ਹੁੰਦੇ ਨੇ, ਜਾਂ ਅਸੀਂ ਬਾਹਰ ਕਿਤੇ ਜਾਂਦੇ, ਇਮਾਰਤਾਂ ਤੋਂ ਨਿਕਲ ਜਾਂਦੇ ਹਾਂ, ਕਿਸੇ ਨਜ਼ਾਰੇ 'ਚ ਨਿਕਲ ਜਾਂਦੇ ਹਾਂ, ਅਤੇ ਯਕੀਨ ਕਰੋ ਕਿ ਤੁਹਾਡੀ ਅਗਰ ਉਹਨਾਂ ਨਾਲ ਉਨਸੀਅਤ ਹੈ, ਤੁਹਾਡੀ ਉਹਨਾਂ ਨਾਲ ਜੁੜਤ ਹੈ, ਅਤੇ ਉਹ ਵੀ ਤੁਹਾਡੇ ਨਾਲ ਗੱਲਾਂ ਕਰਦੇ ਨੇ। ਉਹ ਵੀ ਕੁਛ ਨਹੀਂ ਲੁਕਾ ਸਕਦੇ, ਨਾ ਤਾਂ ਆਪਣੀ ਤਾਰੀਖ ਲੁਕਾ ਸਕਦੇ ਨੇ ਤੁਹਾਡੇ ਕੋਲੋਂ, ਔਰ ਨਾ ਆਉਣ ਵਾਲੇ ਵੇਲੇ ਦੀ ਕੋਈ ਗੱਲ ਤੁਹਾਡੇ ਕੋਲ ਲੁਕੀ ਰਹਿੰਦੀ ਹੈ। ਸੋ ਇਹ ਸਾਰੀ ਦੀ ਸਾਰੀ ਬਰਕਤ, ਸਾਰੀ ਦੀ ਸਾਰੀ ਜਿਹੜਾ ਇੱਕ ਇਨਾਮ ਹੈ ਉਹ ਜੁੜਤ ਦਾ ਹੈ, ਤੁਹਾਡੀ ਪਿਓਰਿਟੀ ਦਾ ਹੈ, ਤੁਹਾਡੇ ਖਾਲਿਸਪਨ ਦਾ ਹੈ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਨੂੰ ਸੁਨੇਹੇ ਭੇਜ ਰਹੇ ਨੇ। ਇੱਕ ਰੰਗ ਸੁਣਨੇ ਆ, ਅਤੇ ਇੱਕ ਐਸੀ ਚੀਜ਼ ਮੈਂ ਤੁਹਾਨੂੰ ਸੁਣਾਉਣਾ ਚਾਹ ਰਿਹਾ। ਮੇਰੇ ਪਿਆਰੇ ਦੋਸਤ ਚੌਧਰੀ ਅਸਲਮ ਸਾਹਿਬ ਉਹਦੀ ਕਾਫੀ ਅਰਸੇ ਤੋਂ ਫਰਮਾਇਸ਼ ਕਰ ਰਹੇ ਨੇ, ਲੇਕਿਨ ਮੈਂ ਕੁਝ ਥੋੜ੍ਹੀ ਜਿਹੀ ਉਲਝਣ ਵਿੱਚ ਪਿਆ ਹੋਇਆ, ਔਰ ਮੈਂ ਚਾਹਾਂਗਾ ਜ਼ਰੂਰ ਉਹ ਤੁਹਾਨੂੰ ਸੁਣਾਉਣਾ। ਮੇਰੇ ਕੋਲ ਕਾਫੀ ਸਾਰੇ ਮੈਸੇਜ ਜਿਹੜੇ ਸੁਨੇਹੇ ਆਏ ਨੇ, ਮੈਂ ਉਹਨਾਂ 'ਚੋਂ ਕੁਛ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਜਨਾਬ ਅਮਜਦ ਪਰਵੇਜ਼ ਸਾਹਿਬ, ਬਹੁਤ ਮੁਹੱਬਤ, ਬਹੁਤ ਪਿਆਰ, ਤੁਹਾਡਾ ਸੁਨੇਹਾ ਆਇਆ। ਔਰ ਚੌਧਰੀ ਅਸਲਮ ਸਾਹਿਬ ਹਮੇਸ਼ਾ ਵਾਂਗ ਸਭ ਤੋਂ ਪਹਿਲੇ ਉਹਨਾਂ ਨੇ, ਔਰ ਜਨਾਬ ਅਸਲਮ ਮਲਵੀ ਸਾਹਿਬ, ਤੁਹਾਡੀ ਬਹੁਤ ਮੁਹੱਬਤ, ਬਹੁਤ ਪਿਆਰ। ਅੱਜ ਵੀ ਗਲੇ ਵਿੱਚ ਮੇਰੇ ਕੁਛ ਮਾਮਲਾ ਹੈ, ਅਗਰ ਕੋਈ ਤੁਹਾਨੂੰ ਥੋੜ੍ਹਾ ਜਿਹਾ ਪ੍ਰੋਬਲਮ ਹੋਵੇ ਤਾਂ ਮੈਂ ਮਾਜ਼ਰਤ ਚਾਹੁੰਦਾ। जी भट्ट साहब, हक मौजूद सदा मौजूद, बहुत मेहरबानी, सलामत रहो, खुश रहो, आबाद रहो। और हाँ, बहुत मेहरबानी जनाब अमजद परवेज़ साहब, बहुत मेहरबानी, शुक्रिया। और तुसी एक दो मैसेज होर भेजे ने, मैं ज़रूर वो भी ऑन एयर करना वा। और एक रंग सुनने आ। सर्वशक्तिमान परमेश्वर कहावन वालिया, सर्वशक्तिमान परमेश्वर कहावन वालिया, ओए रहम दे बुरके दे विच अन्नी मचावन वालिया, ओए बानियां कतलां दिया डाके पवावन वालिया, ओए मिट्टियां कलियां नूं मिट्टी विच मिलावन वालिया, संगदली दा तेरे सिर इल्ज़ाम अज तरता हाँ मैं, तेथों बागी होण दा ऐलान करता हाँ मैं। संगदली दा तेरे सिर इल्ज़ाम धरता हाँ मैं, तेथों बागी होण दा ऐलान अज करता हाँ मैं।
तेरे हुक्मों बाहर सुनिया है कोई चल सकता नहीं। वाह सरक सकती नहीं, पत्ता भी हल सकता नहीं। रात पै सकती नहीं, सूरज निकल सकता नहीं। है अटल दुनिया ते तेरा हुक्म टल सकता नहीं। खून नाड़ा दा भी रुक रुक के सहारा वेखदा है। दिल दी धड़कन नूं तेरी अख दा इशारा वेखदा है। तेरी मर्जी नाल ही फुल टहनियों हैं टुटदे। चलदियां छुरियां लहू दे हिन फुहारे छुटदे। जुल्म तेरे ही दिलां ते हन अंगारे सुट दे। तेरी शह पाके ही डाकू चोर फिरदे लुटदे। जिसने लुया है मेरा सीना मेरा दिल कौन है। तू नहीं तां फेर भूपिंदर दा कातिल कौन है। पहलों ही क्यों दिता सी ओ नामने दिया भुखिया। दे ही भुल्लां सैं भला फिर दिल तेरा क्यों दुखिया। घाट तेरे कोल की सी दे के क्यों सैं चुखिया। ओए थोड़ दिलिया होछिया, ओए कोरिया, ओए रुखिया। मेरे गर्दन ते ही चल जांदा ओ तिखा चाकूआ। मेरी गर्दन ते ही चल जांदों ओ तिखा चाकूआ। जान खो लैंदों ते भूपे नूं ना खोंदों डाकूआ। वेड़ियां विच खेडदे हसदे हसांदे चा लवें। खारियां ते बैठदे सेरे बनांदे चा लवें। दुध थणा तो चुंगदे ते मुस्कुरांदे चा लवें। सोहणे गभरू वांग सरुआं सिर उठांदे चा लवें। किड्डा पीड़ा दिल है तेरा ओ सितम दे बानियां। जिसनूं ना पिंगरा सकन मासूमियां ना जवानियां। तू नहीं तकदा कि कीकर नैण वेंदे ने पए। हथ जुड़े ने किस तरह की होंठ कहंदे ने पए। मां दे दिल विच हाय मां दे दिल विच अध खिड़े अरमान रहिंदे ने पए। दिल दे टुकड़े चुप नैना चों हाय हाय हाय। दिल दे टुकड़े बाप दे नैना चों पै नैना चों चोंदे ने पए। आ वे सेखों विजो ना पंगरे तू ओ फुलाद। आ वे सेखों विजो ना पंगरे तू ओ फुलाद। ना टिले आयो तू ओ होड़ी जिहा चलाद हैं।
ਮੈਂ ਤੇ ਮੇਰੇ ਸਾਥੀਆਂ ਸਿਰ ਤੇ ਚੜਾਇਆ ਸੀ ਤੈਨੂੰ। ਬੇਵਜੂਦਾ ਹੈ ਤੂੰ, ਇੱਕ ਹਸਤੀ ਬਣਾਇਆ ਸੀ ਤੈਨੂੰ। ਕੱਢ ਖਿਆਲੀ ਖੰਭੂ ਅਰਸ਼ੀਂ ਬਿਠਾਇਆ ਸੀ ਤੈਨੂੰ। ਸਾਰੀ ਮਖਲੂਕਾਤ ਤੋਂ ਸਜਦਾ ਕਰਾਇਆ ਸੀ ਤੈਨੂੰ। ਚਾਰ ਘਰ ਤਾਂ ਡੈਣ ਵੀ ਹੈ ਛੱਡ ਦਿੰਦੀ ਖਾਂਦਿਆ। ਤੂੰ ਤਾਂ ਚੱਕਿਓ ਨਾ ਮੇਰੇ ਵੀ ਦਿਲ ਨੂੰ ਲੰਬੂ ਲਾਂਦੇ ਆ। ਤੂੰ ਤੇ ਨਾ ਚੱਕਿਓ ਮੇਰੇ ਵੀ ਦਿਲ ਨੂੰ ਲੰਬੂ ਲਾਂਦੇ ਆ। ਪਹਿਲਾਂ ਜੀਵਨ ਫੁੱਲ ਮੇਰਾ ਬਿਨ ਹਸੀਲਾ ਲੈ ਗਿਓ। ਦੂਜਾ ਅਣ ਪੱਕਿਆ ਹੀ ਸੀ, ਉਹ ਵੀ ਦੁਬਾਰਾ ਲੈ ਗਿਓ। ਫਿਰ ਵੀ ਨਾ ਰੱਜਿਓ ਤੇ ਭੂਪੰਦਰ ਪਿਆਰਾ ਲੈ ਗਿਓ। ਆ ਮੇਰੇ ਆਕਾਸ਼ ਦਾ ਇੱਕੋ ਹੀ ਤਾਰਾ ਲੈ ਗਿਓ। ਕਲਮ ਮੇਰੇ ਕੋਲ ਹੈ ਭਾਵੇਂ ਛੁਰਾ ਕੋਈ ਨਹੀਂ। ਹੁਣ ਵੀ ਨਾ ਟਲਿਓ ਤੇ ਫਿਰ ਮੈਥੋਂ ਬੁਰਾ ਕੋਈ ਨਹੀਂ। ਮੰਨਿਆ ਕੁਛ ਦਿਨ ਤੋਂ ਚੁੱਪ ਸੀ ਮੇਰੀ ਕਵਿਤਾ ਦੀ ਸਿਤਾਰ। ਕਲਮ ਦੀ ਮਿਸਰਾਬ ਨੇ ਕੁਝ ਚਿਰ ਤੋਂ ਨਹੀਂ ਛੇੜੇ ਸੀ ਤਾਰ। ਨੈਣ ਮੇਰੇ ਖਿੱਚ ਨਾ ਸਕਿਆ ਤੇਰੀ ਕੁਦਰਤ ਦਾ ਨਿਖਾਰ। ਦਿਲ ਮੇਰਾ ਧੜਕਾ ਨਾ ਸਕੀ ਨਾ ਤੇਰੇ ਬਾਗਾਂ ਦੀ ਬਹਾਰ। ਇਹ ਗੁਨਾਹ ਤੇ ਇਹ ਸਜ਼ਾ, ਇਹ ਤਾਂ ਤੇਰਾ ਇਨਸਾਫ ਹੈ। ਫਿਰ ਵੀ ਦਾਵਾ ਮੁਨਸਫੀ ਦਾ 420 ਸਾਫ਼ ਹੈ। ਫਿਰ ਵੀ ਦਾਵਾ ਮੁਨਸਫੀ ਦਾ 420 ਸਾਫ਼ ਹੈ। ਸ਼ਾਇਰਾਂ ਦੇ ਲਾਲ ਜੋ ਇੰਜੇ ਹੀ ਖੋਂਦਾ ਜਾਏਗਾ ਬੇਝਿਜਕ ਹੀਣਾ ਤੇ ਨਾਜ਼ੁਕ ਦਿਲ ਤੇ ਛੱਟਾ ਲਾਏਗਾ। ਇਹਨਾਂ ਫੁੱਲਾਂ ਨੂੰ ਅੰਗਾਰਾਂ ਗਮ ਦੀਆਂ ਤੇ ਤਾਏਗਾ। ਇੱਕ ਦਿਹਾੜੇ ਯਾਦ ਰੱਖ ਪਛਤਾਏਗਾ। ਤਾਰ ਟੁੱਟੇ ਸਾਜ਼ ਬੇਆਵਾਜ਼ ਇਹ ਹੋ ਜਾਣਗੇ। ਤੇਰੀ ਵਡਿਆਈ ਦੇ ਫਿਰ ਇਹ ਕਿਉਂ ਨਾ ਸੋਲੇ ਗਾਣਗੇ। ਤੀਰ ਮਾਰੇ ਨਾਲ ਬਖਸ਼ਣਹਾਰ ਅਖਵਾਂਦਾ ਫਿਰੇ। ਸੰਨ ਮਰਵਾਏ ਥਾਣੇਦਾਰ ਅਖਵਾਂਦਾ ਫਿਰੇ। ਲਾਲ ਖੋਹੇ ਨਾਲ ਹੀ ਦਾਤਾਰ ਅਖਵਾਂਦਾ ਫਿਰੇ। ਹੋ ਕੇ ਬਾਨੀ ਜ਼ੁਲਮ ਦਾ ਤੂੰ ਪਿਆਰ ਅਖਵਾਂਦਾ ਫਿਰੇ। ਕਾਠ ਦੀ ਹਾਂਡੀ 'ਚ ਦਾਲ ਹੁਣ ਮੈਂ ਗਲਣ ਦੇਣੀ ਨਹੀਂ। ਇਹ ਤੇਰਾ ਬਹਿਰੂਪ ਦੋ ਰੰਗੀ ਚੱਲਣ ਦੇਣੀ ਨਹੀਂ। ਇਹ ਤੇਰਾ ਬਹਿਰੂਪ ਦੋ ਰੰਗੀ ਚੱਲਣ ਦੇਣੀ ਨਹੀਂ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਮੈਂ ਡਰਦਾ ਹਾਂ ਇਸ਼ਕ ਮੁਹੱਬਤ ਪਿਆਰ ਕਰਨ ਦੀ ਗੱਲ ਕਰਨ ਤੋਂ।
ਰੱਬ ਜਾਣੇ ਕਿਹੜੇ ਵੇਲੇ, ਰੱਬ ਜਾਣੇ ਕਿਹੜੇ ਵੇਲੇ ਇਸ਼ਕ ਮੁਹੱਬਤ ਪਿਆਰ ਨੂੰ ਆਪਣੀ ਮਰਜ਼ੀ ਦਾ ਰੰਗ ਦੇ ਕੇ ਕੋਈ ਮੇਰੇ ਤੇ ਫਤਵਾ ਲਾਵੇ। ਮੈਂ ਡਰਦਾ ਹਾਂ, ਮੈਂ ਡਰਦਾ ਹਾਂ ਪਿਆਰ ਮੁਹੱਬਤ ਇਸ਼ਕ ਨੂੰ ਕੋਈ ਮੈਲੀ ਅੱਖ ਨਾ ਵੇਖੇ। ਮੈਂ ਡਰਦਾ ਹਾਂ ਅਮਨ ਦੀ ਗੱਲ ਕਰਨ ਤੋਂ ਕਿਤੇ ਬਦਅਮਨੀ ਨਾ ਪੈ ਜਾਵੇ। ਮੈਂ ਡਰਦਾ ਹਾਂ, ਮੈਂ ਡਰਦਾ ਹਾਂ ਅੱਲਾ, ਅਲੀ, ਖੁਦਾ, ਵਾਹਿਗੁਰੂ ਇਕੱਠਾ ਕਹਿਣ ਤੋਂ। ਮੈਂ ਡਰਦਾ ਹਾਂ ਅੱਲਾ, ਅਲੀ, ਖੁਦਾ, ਰੱਬ, ਰਾਮ, ਰਹੀਮ, ਵਾਹਿਗੁਰੂ ਇਕੱਠਾ ਕਹਿਣ ਤੋਂ। ਜੇ ਇਕੱਲਾ ਇਕੱਲਾ ਵੀ ਲਵਾਂ ਤਾਂ ਵੀ ਡਰਦਾ ਹਾਂ ਨਾਵਾਂ ਥਾਵਾਂ ਦੇ ਠੇਕੇਦਾਰ ਆਪਣੇ ਧਰਮ ਮੁਜਬ ਮੇਰੀ ਸਜ਼ਾ ਨਾ ਮਿਟ ਦੇਣ। ਮੈਂ ਡਰਦਾ ਹਾਂ, ਮੈਂ ਡਰਦਾ ਹਾਂ ਜੋ ਸੋਚਣਾ ਹਾਂ ਉਹ ਕਹਿਣ ਤੋਂ। ਮੇਰੇ ਵਸੇਬ, ਮੇਰੀ ਧਰਤੀ ਤੇ ਜੋ ਝੂਠਾ ਰੰਗ ਚੜ੍ਹਿਆ ਏ ਉਹ ਰੰਗ ਦੱਸਣ ਤੋਂ। ਰੱਬ ਜਾਣੇ ਕੋਈ ਉਹਨੂੰ ਆਪਣਾ ਧਰਮੀ ਰੰਗ ਮਿਥ ਲਵੇ। ਮੈਂ ਡਰਦਾ ਹਾਂ, ਮੈਂ ਡਰਦਾ ਹਾਂ ਆਪਣੇ ਧਰਮ ਦੀ ਗੱਲ ਕਰਨ ਤੋਂ। ਡਰ ਲੱਗਦਾ ਏ ਮੇਰਾ ਧਰਮ ਕਿਸੇ ਨੂੰ ਬੁਰਾ ਲੱਗੇ ਤੇ ਉਹ ਆਖੇ ਇਹ ਤਾਂ ਸਾਡੇ ਧਰਮ ਦਾ ਨਹੀਂ, ਇਹਨੂੰ ਜੀਣ ਦਾ ਹੱਕ ਵੀ ਕੋਈ ਨਹੀਂ। ਮੈਂ ਡਰਦਾ ਹਾਂ ਮਰਨ ਤੋਂ, ਮੈਂ ਜੀਣਾ ਚਾਹੁੰਦਾ। ਮੈਂ ਡਰਦਾ ਹਾਂ ਮਰਨ ਤੋਂ, ਜੀਣਾ ਚਾਹੁੰਦਾ। ਮੈਂ ਕੁਦਰਤ ਦਾ ਮਿੱਠਾ ਅੰਮ੍ਰਿਤ ਪੀਣਾ ਚਾਹੁੰਦਾ। ਇਸ ਪਿਆਰੀ ਦੁਨੀਆ ਅੰਦਰ ਜੀਣਾ ਚਾਹੁੰਦਾ। ਡਰ ਲੱਗਦਾ ਹੈ ਇਹ ਕਹਿਣ ਤੋਂ ਇਹ ਦੁਨੀਆ ਮੇਰੇ ਲਈ ਹੈ। ਇਹ ਦੁਨੀਆ ਮੇਰੇ ਲਈ ਬਣੀ ਹੈ। ਮੈਂ ਅਫਜ਼ਲ ਹਾਂ। ਮੈਨੂੰ ਸੋਚ ਖਜ਼ਾਨਾ ਬਖਸ਼ਿਆ ਕੁਦਰਤ ਨੇ। ਇਸ ਖਜ਼ਾਨੇ ਦੀ ਖੈਰਾਤ ਮੈਂ ਦੇਣਾ ਚਾਹੁੰਦਾ। ਮੈਂ ਇਨਸਾਨ ਹੀ ਰਹਿਣਾ ਚਾਹੁੰਦਾ। ਮੈਂ ਸੀਮਤ ਨਹੀਂ ਰਹਿਣਾ ਚਾਹੁੰਦਾ। ਮੈਂ ਬੇਕੈਦ ਹੀ ਰਹਿਣਾ ਚਾਹੁੰਦਾ। ਕਦੀ ਕਦੀ ਤੇ ਇਸ ਜੀਵਨ ਤੋਂ ਡਰ ਲੱਗਦਾ ਏ। ਡਰ ਦਾ ਜ਼ਹਿਰ ਪਿਆਲਾ ਘੁੱਟ ਘੁੱਟ ਪੀਣਾ ਚਾਹੁੰਦਾ, ਜੀਣਾ ਚਾਹੁੰਦਾ। ਡਰ ਲੱਗਦਾ ਏ ਇਸ ਗੱਲ ਨੂੰ ਨਾ ਮੰਨਣ ਤੋਂ। 70 ਮਹਿਲ ਨੇ ਵਿੱਚ ਬਹਿਸ਼ਤਾਂ ਮੇਰੇ ਲਈ। 70 ਬੂਹੇ, ਹਰ ਬੂਹੇ ਵਿੱਚ 70 ਮਹਿਲ, 70 ਬਾਗ, 70 ਖਜ਼ਾਨੇ, 70 ਹੂਰਾਂ। ਇਸ 70 ਦੇ ਹਿੰਸੇ ਤੋਂ ਮੈਂ ਡਰਦਾ ਰਹਿਣਾ। ਇਸ 70 ਦੇ ਹਿੰਸੇ ਤੋਂ ਮੈਂ ਡਰਦਾ ਰਹਿਣਾ। ਸਭ ਧਰਮਾਂ ਨੂੰ ਪਾਸੇ ਰੱਖ ਕੇ ਗੱਲ ਇਨਸਾਨ ਦੀ ਕਰਨਾ, ਤਾਈਓ ਮਰਨਾ। ਧਰਮਾਂ ਦੇ ਬਾਜ਼ਾਰਾਂ ਅੰਦਰ ਗੱਲ ਇੱਕ ਦੀ ਮੈਂ ਕਰਨਾ, ਤਾਈਓ ਮਰਨਾ। ਡਰ ਲੱਗਦਾ ਹੈ ਜੀਵਨ ਰਾਹ ਨਾ ਸੌੜੀ ਹੋ ਜਾਏ। ਧਰਮਾਂ ਦੇ ਦਰਵਾਜ਼ੇ ਉੱਚੇ, ਰਾਹ ਰਬਾਣਾ ਮੋਰੀ ਹੋ। ਬਾਬਿਆਂ ਦੀ ਦੱਸੀ ਗੱਲ ਕਰਨ ਤੋਂ ਕਿਉਂ ਡਰਦਾ ਰਹਿਣਾ। ਕਿਉਂ ਜਿਉਂਦਾ ਹਾਂ, ਕਿਉਂ ਮਰਦਾ ਹਾਂ। ਡਰ ਦੋਜ਼ਖ
ਹਾਵੀਏ ਸਾੜਿਆ ਸਾਨੂੰ ਆ ਮਿਲ ਯਾਰ ਪਿਆਰਿਆ। ਮੈਂ ਡਰਦਾ ਹਾਂ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਜੀ। ਤੇ ਤਸ਼ਰੀਫ ਲਿਆਓ ਤੇ ਗੱਲਬਾਤ ਨੂੰ ਅੱਗੇ ਵਧਾਓ। ਪੇੜ ਤੁਹਾਡਾ ਹੈ, ਗੱਲ ਤੁਹਾਡੀ ਹੈ, ਮੌਜ਼ੂ ਵੀ ਤੁਹਾਡਾ ਹੀ ਹੈ। ਤੇ ਜਿਹੜੇ ਸੱਜਣ ਗੱਲ ਕਰਨਾ ਚਾਹ ਰਹੇ ਉਹ ਜ਼ਰੂਰ फ़ोन मिला सकते हैं। और बहुत सारे सज्जन मित्र प्यारे मेरे अगर ज़ाती नंबर ते फ़ोन करना कर रहे हैं तो वो बिल्कुल तुहाडा शक दुरुस्त है वो बंद हो चुके हैं। क्लासिक टाइम यूसफ पंजाबी तुहाडे नाल। और इन्नी गल दसदे हो निक्के निक्के तारे हो तुसी किहड़े चन्न दे विछोड़ियां दे मारे हो। चन्न भी आपो अपने, रब भी आपो अपने। पर एक बड़ी स्वादी जी गल है, साढ़े इतकादात और साढ़े नज़रियात ते बिल्कुल मुख्तलिफ होंदे ने, लेकिन डर सारियां दे इक्को जिहे ने। खास करके साढ़े इस खिते च रहने वाले दे एक चीज़ बिल्कुल मुश्तरक है, जिहड़ा डर है। और वो डर यकीन करना किसी सूरत भी उस ताकत का नहीं है जिन्हों असीं रब कहने या पावर करने। जी अस्सलाम वालेकुम। वालेकुम सलाम जी सुनियो की नाम है? हेलो जी मैं क्या की नाम है तुहाडा? जी भाईजान इमरान गल कर रहे हैं। अच्छा जी इमरान साहब। जी थोड़ा जो आवाज ਤੁਹਾਡੀ बहुत घट आ रही है। अच्छा जी हुण ठीक है? हाँ कुछ बेहतर हुई है जी फरमाओ की फरमाना चाहोगे? सर जी पहले ते सारे पाकिस्तान ਨੂੰ अस्सलाम वालेकुम, ਤੁਹਾਨੂੰ ਵੀ अस्सलाम वालेकुम ਤੇ ਸਾਰੀਆਂ ਭਰਾ ਨੂੰ ਦੁਆਵਾਂ। ਬੜਾ ਮਜ਼ਾ ਲੈ ਰਹੇ ਹਾਂ, ਪ੍ਰੋਗਰਾਮ ਤੁਹਾਡਾ ਸੁਣ ਰਹੇ ਹਾਂ। ਮੈਂ ਇਸ ਟਾਈਮ ਨਿਊ ਹਸਪਤਾਲ ਹੱਡੀ ਸਾਰ ਦੇ ਵਿੱਚ ਨਾ ਐਡਮਿਟ ਹਾਂ ਤੇ ਉੱਥੇ ਮੈਂ ਤੁਹਾਨੂੰ ਕਾਲ ਕਰ ਰਿਹਾ, ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਬੜਾ ਮਜ਼ਾ ਆ ਰਿਹਾ ਸੀ। ਅੱਛਾ ਮੈਨੂੰ ਇਹ ਦੱਸੋ ਇਮਰਾਨ ਤੁਹਾਡਾ ਨਾਮ? ਹਾਂਜੀ जी इमरान थोड़ा जिहा ਉੱਚੀ ਆਵਾਜ਼ ਨਾਲ ਗੱਲ ਕਰੋ। ਮੈਂ ਹੈਂਡ ਫ੍ਰੀ ਤੇ ਲਾਈ ਹੈ ਲੇਕਿਨ ਆਵਾਜ਼। ਅੱਛਾ ਹੈਂਡ ਫ੍ਰੀ ਲਾ ਲਵੋ ਨਾ, ਤੁਹਾਡੀ ਆਵਾਜ਼ ਸਾਨੂੰ ਆ ਰਹੀ ਤੇ ਨਾ ਸਾਡੀ ਤੁਹਾਨੂੰ ਆ ਰਹੀ ਹੈ। ਤੁਸੀਂ ਫੋਨ ਤੋਂ ਡਾਇਰੈਕਟ ਗੱਲ ਕਰੋ, ਲਾ ਲਵੋ ਹੈਂਡ ਫ੍ਰੀ। ਹਾਂਜੀ ਹੈਲੋ ਕੋਈ ਫਰਕ ਪਿਆ ਹੁਣ? ਹਾਂਜੀ ਕੁਝ ਫਰਕ ਪਿਆ। ਚਲੋ ਇਹ ਤੁਹਾਨੂੰ ਮਤਲਬ ਕਾਫੀ ਫਾਕਾ ਹੋਏਗਾ, ਫਰਕ ਪੈ ਜਾਏਗਾ ਦੂਸਰੇ ਮਾਮਲਾਤ ਵਿੱਚ ਵੀ। ਮੈਨੂੰ ਇਹ ਦੱਸੋ ਤੁਹਾਨੂੰ ਡਰ ਲੱਗਦਾ? ਸਰ ਜੀ ਡਰ ਰੱਬ ਦੀ ਜ਼ਾਤ ਤੋਂ ਲੱਗਦਾ ਮੈਨੂੰ। ਕਿਸ ਤਰ੍ਹਾਂ? अल्लाह ताला की कुदरत बहुत वसी है। अच्छा क्यों डरते क्यों जे? चलो छोड़ो, डरते क्यों जे? डर तो इंसान दे एक नहीं फलसफा नहीं करना ना, वो मैं ही काफी हाँ फलसफा भोरन वास्ते ना। मैं पुट्ठियां सीधियां तुसीं सीधी सीधी गल करो। ਤੁਹਾਨੂੰ क्यों डर लगता है? क्यों डर लगता है? ਤੁਸੀਂ ਕੋਈ ਪੁੱਠੇ ਕੰਮ ਕਰਦੇ ਹੋ? जी सर की ना कह सकना, मैं बहुत बस मतलब ਕਰਦੇ ਹੋ ਤੁਸੀਂ? तौबा कीती है मालिक दी जात तो। ਤੇ ਫਿਰ ਕਿਉਂ ਡਰਦੇ ਹੋ? माफ फरमावे सब। ਨਹੀਂ ਉਹ ਤਾਂ ਚਲੋ ਮਾਫ ਕਰਨ ਵਾਲਾ ਹੈ। ਤੁਸੀਂ ਹੁਣ ਨਹੀਂ ਨਾ ਕੁਝ ਵੀ ਕਰਦੇ। नहीं जी ਤੇ ਫਿਰ ਕਿਉਂ ਡਰਦੇ? ਕਿਉਂ ਡਰ ਲੱਗਦਾ ਫਿਰ? डरना चाहिए मालिक दी। ਨਹੀਂ ਕਿਉਂ ਡਰਨਾ? ਚਲੋ ਕਿਉਂ ਡਰਨਾ ਚਾਹੀਦਾ ਦੱਸੋ? देखो जी जब इंसान अल्लाह ताला ने कोलों डरेगा, उनकी वुसत समझेगा तो फिर ਨਹੀਂ ਵਸਤ ਕੋਲੋਂ ਵਸਤ ਦੇ ਵਿੱਚ ਤੇ ਬੰਦਾ ਗੁੰਮ ਹੋ ਜਾਂਦਾ ਹੈ। ਵਸਤ ਤੇ ਜਿਹੜੀ ਉਹ ਤੇ ਬੜੀ ਦਿਲਕਸ਼ ਹੁੰਦੀ ਹੈ। हाँ जी ਫਿਰ ਉਹਦੇ ਨਾਮ ਹੀ ਸਭ ਤੋਂ ਜ਼ਿਆਦਾ ਬਹੁਤੇ ਪਿਆਰ ਕਰਨ ਵਾਲੇ ਨੇ, ਪਿਆਰ ਵਾਲੇ ਨੇ। 70 ਮਾਵਾਂ ਜਿੰਨਾ ਪਿਆਰ ਕਰਦਾ। ਅੰਮੀ ਕੋਲੋਂ ਕਦੀ ਡਰ ਲੱਗਿਆ? नहीं ਅੰਮੀ ਨਾਲ ਤੇ ਚੰਬੜ ਕੇ ਸੌਂਦਾ ਹੈ ਨਾ, ਡਰ ਦੂਰ ਹੋ ਜਾਂਦੇ ਨੇ। ਮੈਂ ਸਦਕੇ ਜਾਵਾਂ ਇਹਦੇ ਤੋਂ, ਵਾਰੀ ਜਾਵਾਂ। ਤੇ ਸੱਜਣ ਮਿੱਤਰ ਪਿਆਰੇ ਅਗਰ ਕੁਛ ਗੱਲ ਕਰਨਾ ਚਾਹ ਰਹੇ ਤੇ ਉਹ ਜ਼ਰੂਰ ਤਸ਼ਰੀਫ ਲਿਆਓ ਤੇ ਗੱਲ ਆਪਣੀ ਚਲੋ ਮਰਜ਼ੀ ਦੀ ਕਰ ਲਵੋ ਆ ਕੇ। ਕੋਈ ਉਹਦੇ ਤੇ ਪਾਬੰਦੀ, ਕੋਈ ਕੈਦ ਨਹੀਂ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਐਸੀ ਕੋਈ ਗੱਲ ਕਰੋ ਜਿਹੜੀ ਮੈਂ ਪੁੱਛ ਰਹੀ ਹਾਂ। अस्सलाम वालेकुम।
ਹਾਂਜੀ ਜਨਾਬ, ਤੁਹਾਡਾ ਸਲਾਮ ਪਹੁੰਚ ਗਿਆ ਹੈ ਤੇ ਮੈਨੂੰ ਕੋਈ ਗੱਲ ਵੀ ਅੱਜ ਦੱਸੋਗੇ ਜੇ ਮੈਂ ਕੋਈ ਪੁੱਛਣੀ ਚਾਹਾਂ ਤੇ। ਸਰ ਮੈਂ ਯਕੀਨ ਕਰੋ ਮੈਂ ਯੂਸਫ ਪੰਜਾਬੀ ਸਾਹਿਬ ਨੂੰ ਸੁਣ ਰਿਹਾ ਮੈਂ ਸਾਰਾ ਅੱਛਾ ਚਲੋ, ਉਹ ਤਾਂ ਤੁਸੀਂ ਸਾਰਾ ਦਿਨ ਹੀ ਸੁਣਦੇ ਹੋ, ਤੁਹਾਡੀ ਆਵਾਜ਼ ਅਸੀਂ ਸੁਣਦੇ ਰਹਿੰਦੇ ਹਾਂ। ਤੁਸੀਂ ਖੈਰ ਨਾਲ ਐਸੇ ਸ਼ਦਾਈ ਹੋ FM 95 ਦੇ ਕਿ ਕੋਈ ਸ਼ੋਅ ਵੀ ਮਿਸ ਨਹੀਂ ਕਰਦੇ ਤੁਸੀਂ, ਯਕੀਨ ਕਰੋ ਨਹੀਂ ਕਰਦੇ ਤੇ ਉਹਦੇ 'ਚ ਤੁਸੀਂ ਫਰਜ਼ ਸਮਝਦੇ ਹੋ ਕਿ ਤੁਹਾਡੀ ਆਵਾਜ਼ ਔਨ 에ਅਰ ਹੋਣੀ ਚਾਹੀਦੀ ਹੈ। ਅੱਜ ਫਿਰ ਕੋਈ ਗੱਲ ਕੰਮ ਦੀ ਕਰ ਲਈਏ ਜੇ ਕੋਈ ਤੁਹਾਡੇ ਕੋਲ ਹੈ ਥੋੜੀ ਬਹੁਤੀ ਤੇ। ਸਰ ਅਸੀਂ ਕੰਮ ਦੀ ਗੱਲ ਕਰਾਂਗੇ, ਨਾਲ ਤੁਹਾਡੇ ਕੋਲ ਕੰਮ ਦੀ ਗੱਲ ਸੁਣਾਂਗੇ। ਅੱਛਾ ਮੈਨੂੰ ਇਹ ਦੱਸੋ, ਤੁਸੀਂ ਡਰਦੇ ਹੋ? ਸਰ ਮੈਂ ਅਗਰ 5 ਟਾਈਮ ਦੀ ਨਮਾਜ਼ ਪੜ੍ਹਾਂ ਨਾ ਇਨਸ਼ਾਅੱਲਾ ਨਹੀਂ ਡਰਾਂਗਾ। ਉਹ ਨਹੀਂ ਪੜਾਂਗਾ ਮਤਲਬ ਤੁਸੀਂ ਨਹੀਂ ਨਾ ਪੜ੍ਹਦੇ, ਮਤਲਬ ਉਹ ਡਰਦੇ ਹੋ ਹੈਂ? ਸਰ ਡਰ ਤਾਂ ਲੱਗਦਾ ਹੀ ਹੈ। ਕਿਉਂ ਡਰਦੇ ਹੋ? ਚਲੋ 1 ਮਿੰਟ ਸਬਰ ਕਰੋ ਨਾ, ਜੋ ਮੈਂ ਪੁੱਛਾਂ ਉਹਨਾਂ ਕੀ ਦੱਸੋ, ਕਿਉਂ ਡਰਦੇ ਹੋ? ਸਰ ਡਰਨਾ ਪੈ ਜਾਂਦਾ। ਨਹੀਂ ਪੈ ਕਿਉਂ ਜਾਂਦਾ ਹੈ? ਕਿਉਂ ਡਰਦੇ ਹੋ? ਕੋਈ ਵਜ੍ਹਾ ਹੁੰਦੀ ਹੈ ਡਰਨ ਦੀ ਕਿ ਐਵੇਂ ਮਤਲਬ ਬਸ ਠੀਕ ਹੈ ਜਿਵੇਂ ਐਵੇਂ ਮਤਲਬ ਅੰਨੇ ਵਾਈ ਤੁਸੀਂ ਤਾਂ ਰੱਬ ਨੂੰ ਵੀ ਮੰਨ ਰਹੇ ਹੋ, ਸ਼ਾਇਦ ਉਸ ਦੀ ਜ਼ਾਤ ਨੂੰ ਤੁਸੀਂ ਕਦੇ ਪਛਾਣਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਕੀ ਹੈ? ਪਛਾਣਿਆ ਸਰ, ਅਗਰ ਕੋਈ ਕੀ ਪਛਾਣਿਆ ਜੇ? ਕਰੇਗਾ ਫਿਰ ਵੀ ਡਰ ਲੱਗੇਗਾ। ਕੀ ਪਛਾਣਿਆ ਜੇ? ਫਿਰ ਕਿਉਂ ਡਰ ਲੱਗੇਗਾ? ਡਰ ਲੱਗਣ ਦੀ ਕੋਈ ਵਜ੍ਹਾ ਹੁੰਦੀ, ਤੁਸੀਂ ਐਵੇਂ ਤਾਂ ਨਹੀਂ ਹੱਸ ਪੈਂਦੇ, ਕੋਈ ਹੱਸਣ ਵਾਲੀ ਗੱਲ ਹੋਵੇ ਤੇ ਹੱਸਦੇ ਹੋ ਨਾ। ਉਂਝ ਹੱਸੋਗੇ ਤੁਹਾਨੂੰ ਲੋਕ ਕਹਿਣਗੇ ਨਾ ਪਾਗਲ ਹੈ। ਤੇ ਫਿਰ ਐਵੇਂ ਕਿਉਂ ਤੁਹਾਨੂੰ ਡਰ ਲੱਗ ਰਿਹਾ? ਮੈਨੂੰ ਦੱਸੋ ਕਿਉਂ ਡਰ ਲੱਗਦਾ ਤੁਹਾਨੂੰ? ਡਰ ਸਰ ਆ ਹੀ ਜਾਂਦਾ ਹੁਣ। ਆ ਹੀ ਜਾਂਦਾ, ਉਹ ਤੁਹਾਡਾ ਭਲਾ ਹੋ ਜਾਵੇ। ਹਾਸਾ ਕਿਉਂ ਨਹੀਂ ਤੁਹਾਨੂੰ ਆਉਂਦਾ? ਰੋਣਾ ਕਿਉਂ ਨਹੀਂ ਆਉਂਦਾ? ਸਰ ਇਹੋ ਜਿਹੇ ਸਵਾਲ ਪੁੱਛਦੇ ਅਸੀਂ ਅੜ ਜੰਨੇ ਆ ਨਾ। ਮਤਲਬ ਬਹਿ ਕੇ ਸੁਣਿਆ ਕਰੋ ਫਿਰ, ਠੀਕ ਹੈ? ਬਹਿ ਕੇ ਸੁਣਨਾ, ਯਕੀਨ ਕਰੋ ਬਹਿ ਕੇ ਮੈਂ ਚਲੋ ਖੈਰ ਹੋਵੇ, ਰੱਬ ਰੱਖਾ। ਠੀਕ ਹੈ, ਬਸ ਸੁਣੋ ਸੁਣੋ ਕੀ ਫਰਮਾ ਰਹੇ, ਕੀ ਫਰਮਾਣਾ ਚਾਹ ਰਹੇ, ਕੀ ਦੱਸਣਾ ਚਾਹ ਰਹੇ। मैं कुछ पूछना चाह रहे हैं, सुनना चाह रहे हैं। अस्सलाम वालेकुम। अस्सलाम वालेकुम। वालेकुम अस्सलाम। यूसुफ पंजाबी साहब, सादिक मुल्तानी बोल रहे हैं वाल्टन रोड ਤੋਂ। जी सादिक साहब, ਤੁਹਾਡਾ ਮੈਸੇਜ ਵੀ ਮਿਲਿਆ, ਮੈਂ ਹੁਣੇ ਔਨ 에ਅਰ ਕਰਨਾ ਸੀ, ਮਿਹਰਬਾਨੀ। ਸਰ ਜੀ ਉਹ ਇੱਕ ਰੰਗ, ਅਸੀਂ ਗਾਣੇ ਨੂੰ ਨਾ ਰੰਗ ਦੀ ਸ਼ਕਲ ਵਿੱਚ ਸੁਣਨੇ, ਅਸੀਂ ਕੀ ਤੇਜ਼ ਵਟਾ ਯਾਰ ਤੇਰੇ ਬਿਨਾਂ। ਜੀ ਬਿਲਕੁਲ ਠੀਕ ਹੈ। ਤੇ ਸਰ ਜੀ ਇਹ ਡਰ ਜਿਹੜਾ ਹੁੰਦਾ ਨਾ ਆਪਣੇ ਗੁਲਾਮਾਂ ਤੋਂ ਹੁੰਦਾ ਹੈ। ਅੱਛਾ ਜਦੋਂ ਆਪਣੇ ਗੁਨਾਹ ਨੂੰ ਸਾਹਮਣੇ ਰੱਖਨੇ ਆ ਨਾ ਤੇ ਆਪਣੇ ਕਰਤੂਤਾਂ ਨੂੰ, ਤੇ ਉਹ ਫਿਰ ਖੌਫ ਆਉਂਦਾ ਹੈ ਕਿ ਉਹ ਗਫੂਰ ਰਹੀਮ ਹੈ, ਉਹ ਕਹਿੰਦਾ ਮੈਂ ਜੱਬਾਰ ਹੈ ਤੇ ਕਹਾਰ ਵੀ ਆ। ਉਹ ਜਦੋਂ ਉਹਦਾ ਕਹਿ ਯਾਨੀ ਕਿ ਜਦੋਂ ਤਸਵਰ ਚਾਹੁੰਦਾ ਨਾ, ਉਹ ਫਿਰ ਕੱਪ ਕੱਪੀ ਔਰ ਖੌਫ ਤਾਰੀ ਹੋ ਜਾਂਦਾ। ਅੱਛਾ ਇਹ ਮੈਨੂੰ ਸਾਦਿਕ ਸਾਹਿਬ ਇਹ ਦੱਸੋ ਕਿ ਤੁਸੀਂ ਗੁਨਾਹ ਕਿਹਨੂੰ ਕਹਿੰਦੇ ਹੋ? ਇਹ ਯਾਨੀ ਕਿ ਕਿਸੇ ਦਾ ਯਾਨੀ ਕਿ ਕਿਸੇ ਨਾਲ ਜ਼ਿਆਦਤੀ ਕਰਨਾ, ਜਾਂ ਆਪਣੀ ਯਾਨੀ ਕਿ ਨਫਸ ਪ੍ਰਸਤੀ ਚ ਆ ਕੇ ਨਾ ਤੇ ਆਨਾ ਪ੍ਰਸਤੀ ਚ ਆ ਕੇ ਕਿਸੇ ਨਾਲ ਜ਼ਿਆਦਤੀ ਕਰ ਲੈਣਾ, ਤੇ ਉਹ ਫਿਰ ਆਪਣੇ ਫਿਰ ਗੁਨਾਹਾਂ ਨੂੰ ਅੱਗੇ ਰੱਖਣਾ ਕਿ ਯਾਰ ਅਸੀਂ ਇਹ ਨਜਾਇਜ਼ ਕੀਤਾ। ਅੱਛਾ ਉਹ ਜਿਹੜੇ ਕਿਸੇ ਨਾਲ ਜ਼ਿਆਦਤੀ ਕਰਨਾ ਤੁਸੀਂ ਗੁਨਾਹ ਕਹਿੰਦੇ ਹੋ? ਹਾਂਜੀ ਇਹਦਾ ਮਤਲਬ ਹੈ ਕਿ ਜ਼ਿਆਦਤੀ ਨਹੀਂ ਕਰਨੀ ਚਾਹੀਦੀ। ਹਾਂਜੀ ਅਗਰ ਜ਼ਿਆਦਤੀ ਨਾ ਕਰੋਗੇ ਤੇ ਫਿਰ ਪਿਆਰ ਕਰਨਾ ਚਾਹੀਦਾ। ਦੇਖੋ ਨਾ 70 ਮਾਵਾਂ ਤੋਂ ਵੱਧ ਪਿਆਰ ਕਰਦਾ ਹੈ, ਉਹਨਾਂ ਨੇ ਸਾਨੂੰ ਕਾਹਦੇ ਲਈ ਬਣਾਇਆ? ਅਸੀਂ ਪਿਆਰ ਕਰੀਏ ਨਾ, ਤੇ ਅਸੀਂ ਆਪਣੀ ਨਫਸ ਪਰਸਤੀ ਜਾ ਕੇ ਦੂਸਰਿਆਂ ਨੂੰ ਰਵਾ ਦਿੰਦੇ ਤੇ ਫਿਰ ਉਹ ਜਿਹੜੇ ਤੋੜਦੇ ਨੇ ਦਿਲ ਬਰਬਾਦ ਹੋਣਗੇ। ਅੱਜ ਕਿਸੇ ਨੂੰ ਰਵਾਇਆ ਕੱਲ ਆਪ ਰੋਣਗੇ। ਉਸੇ ਕਰਕੇ ਖੌਫ ਤਾਰੀ ਹੋ ਜਾਂਦਾ ਜੀ। ਅੱਛਾ ਤੇ ਉਹ ਖੌਫ ਤੋਂ ਕੱਪ ਕੱਪੀ ਉਹ ਫਿਰ ਰੋਣਾ ਆਉਂਦਾ ਸਾਨੂੰ। ਤੇ ਨਹੀਂ ਉਹ ਸਭ ਕੁਝ ਆਂਦਾ ਹੈ, ਲੇਕਿਨ ਅਸੀਂ ਫਿਰ ਉਹਦੇ ਤੋਂ ਬਾਜ਼ ਨਹੀਂ ਆਂਦੇ। ਹਾਂ ਇਹ ਗੱਲ ਕੀਤੀ ਜੀ, ਇਹ ਕੀਤੀ ਜੀ, ਬਿਲਕੁਲ ਬਿਲਕੁਲ ਇਹ ਗੱਲ ਹੈਗੀ। ਤੇ ਇਹ ਅਹਿਸਾਸ ਜਿਹੜਾ ਹੈ ਨਾ ਇਹ ਬੜਾ ਹੈ, ਯਾਨੀ ਕਿ ਉਹ ਤੁਸੀਂ ਜਗਾਉਂਦੇ ਹੋ, ਉਹ ਤਾਂ ਤੁਸੀਂ ਕਰਦੇ ਹੋ। ਮੇਰੀ ਫਸਟ ਟਾਈਮ ਕਾਰ ਮਿਲੀ ਤੁਹਾਡੇ ਨਾਲ ਜੀ ਜੀ, ਤੇ ਮੈਂ ਰੈਗੂਲਰ ਸੁਣਨਾ ਰਹਿਣਾ ਤੇ ਕਾਰ ਮਿਲਦੀ ਨਹੀਂ ਮੇਰੀ। ਜੀ ਖੈਰ ਹੋਵੇ ਤੁਹਾਡੀ, ਬਹੁਤ ਮਿਹਰਬਾਨੀ, ਸਲਾਮਤ, ਬਹੁਤ ਸ਼ੁਕਰੀਆ ਜੀ, ਅੱਲਾਹ ਹਾਫਿਜ਼ ਜੀ, ਅੱਲਾਹ ਹਾਫਿਜ਼। ਹਾਂਜੀ ਸਾਡੇ ਨਾਲ ਸਾਦਿਕ ਮੁਲਤਾਨੀ ਸਾਹਿਬ ਸਨ, ਔਰ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਪੁੱਠੇ ਕੰਮ ਕਰਨੇ ਆ, ਕਿਸੇ ਦਾ ਦਿਲ ਦੁਖਾਉਂਦੇ ਆ, ਦਿਲ ਆਜ਼ਾਰੀ ਕਰਨੇ ਆ, ਤੇ ਫਿਰ ਮਾਮਲਾਤ ਕੀ ਹੁੰਦੇ ਨੇ, ਫਿਰ ਅਸੀਂ ਡਰਨੇ ਆ। ਲੇਕਿਨ ਡਰਨੇ ਆ ਉਹ ਮੁਸਲਸਲ ਜਾਂ ਤੇ ਉਹਦੇ ਤੇ ਹੋਵੇ। अस्सलाम वालेकुम जी। जी अस्सलाम वालेकुम जी, ਤੁਹਾਡੀ ਆਵਾਜ਼ ਆ ਰਹੀ लेकिन ਤੁਸੀਂ हैंड फ्री ला लवो। हैंड फ्री सर ला नहीं, मैं पहले ला रही। हाँ ठीक हो गया। अपना नाम दसो। मोहम्मद ज़मान सर, लाहौर से। जी ज़मान साहब, डर लगता है? बहुत डर लगता सर। किहदे तो? अल्लाह ताला तो लगता है। अच्छा अल्लाह तो इलावा होर किहदे को डर लगता है जी? और किसी से नहीं लगता। की मतलब? मतलब इंसान को नहीं डरता। नहीं डरते क्यों नहीं? हुण तुसीं किते सनाटे वाली जगह तो लंघोगे, ਤੁਹਾਡੇ ਕੋਲ ਕੋਈ ਕੀਮਤੀ ਚੀਜ਼ ਹੈ, ਹਾਂਜੀ, ਤੇ ਤੁਹਾਨੂੰ ਇੱਕ ਖੌਫ ਜਿਹਾ ਨਹੀਂ ਹੋਏਗਾ ਕੋਈ ਖੋ ਨਾ ਲਵੇ?
ਕੋਈ ਤੁਹਾਡੇ ਕੋਲ ਕੀਮਤੀ ਚੀਜ਼ ਹੈ, ਹਾਂਜੀ ਤੁਸੀਂ ਕਿਸੇ ਐਸੀ ਜਗ੍ਹਾ ਤੋਂ ਲੰਘ ਰਹੇ ਹੋ, ਖੁਦਾ ਨਾ ਖਾਸਤਾ ਤੁਹਾਡੇ ਕੋਲ ਤਾਂ ਕੋਈ ਤੁਸੀਂ ਸਮਝਦੇ ਹੋ ਕਿ ਯਾਰ ਇੱਥੋਂ ਕੋਈ ਖੋਹ ਨਾ ਲਵੇ, ਅੱਛਾ ਉਹ ਡਰ ਨਹੀਂ ਹੈ? ਡਰ ਤਾਂ ਮਤਲਬ ਕੋਈ ਤਗੜਾ ਬੰਦਾ ਹੈ, ਜਿਵੇਂ ਇੱਥੇ ਚੱਲ ਰਿਹਾ ਤਗੜੇ ਦਾ 37ਵੀਂ 100, ਤੁਸੀਂ ਸ਼ਰੀਫ ਬੰਦੇ ਹੋ, ਟੁਰੇ ਜਾ ਰਹੇ ਹੋ, ਹਾਂਜੀ ਤੇ ਇੱਕ ਮਤਲਬ ਬੜਾ ਬਦਮਾਸ਼ ਉਬਾਸ਼ ਜੋ ਵੀ ਹੈ ਉਹ ਬੈਠਾ ਰਾਹ ਦੇ ਵਿੱਚ, ਹਾਂਜੀ ਤੇ ਤੁਸੀਂ ਕੀ ਤੁਹਾਨੂੰ ਡਰ ਨਹੀਂ ਲੱਗੇਗਾ ਕਿ ਯਾਰ ਐਵੇਂ ਗਾਲੀ ਨਾ ਪੈ ਜਾਵੇ ਮੇਰੇ? ਉਹ ਤਾਂ ਵਕੀ ਤੋਂ ਹੋਵੇਗਾ ਨਾ ਨਹੀਂ ਵਕਤੀ ਡਰ ਯਾਰ, ਇੱਕ ਮੁਸਲਸਲ ਤੇ ਤੁਸੀਂ ਨਹੀਂ ਡਰ ਰਹੇ ਕਿ ਤੁਹਾਡਾ ਜੁੱਸਾ ਜਿਹੜਾ ਉਹ ਰੂਹ ਤੋਂ ਬਿਲਕੁਲ ਨਰਮ ਹੋ ਗਿਆ, ਉੱਥੇ ਵੀ ਤੁਸੀਂ ਵਕਤੀ ਤੌਰ ਹੀ ਡਰਦੇ ਹੋ ਨਾ, ਜਦੋਂ ਤੁਹਾਨੂੰ ਖਿਆਲ ਆਉਂਦਾ ਕਿਸੇ ਐਸੀ ਚੀਜ਼ ਦਾ, ਉਹਦੇ ਚ ਡਰ ਦਾ ਅਨਸਰ ਕੀ ਹੁੰਦਾ ਕਿ ਤੁਹਾਨੂੰ ਸਜ਼ਾ ਦਿੱਤੀ ਜਾਏਗੀ? ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਡਰਨਾ ਅੱਲਾਹ ਤਾਲਾ ਕੋਈ ਕਹਿ ਦਿੱਤਾ। ਅੱਛਾ ਨਹੀਂ, ਇਹ ਤਾਂ ਤੁਹਾਡਾ ਫਲਸਫਾ ਹੈ ਨਾ, ਤੇ ਮੌਲਾਨਾ ਸਾਹਿਬ ਵੀ ਕਹਿੰਦੇ ਨੇ 5 ਵੇਲੇ ਕਹਿੰਦੇ ਨੇ, ਲੇਕਿਨ ਉਹ ਆਪ ਨਹੀਂ ਡਰਦੇ। ਹਾਂ ਉਹ ਤੇ ਤੁਹਾਨੂੰ 5 ਵੇਲੇ ਕਹਿੰਦੇ ਨੇ, ਕੀ ਕਹਿੰਦੇ ਹੋ? ਮੇਰੀ ਵਜ੍ਹਾ ਨਾਲ ਮੈਂ ਤੋਂ ਪ੍ਰੋਗਰਾਮ ਸੁਣ ਰਿਹਾ ਸੀ ਪਤਾ, ਹਾਂ ਤੇ ਪ੍ਰੋਗਰਾਮ ਤੁਹਾਨੂੰ ਸੁਣ ਰਿਹਾ ਸੀ ਨਾ, ਹਾਂ ਤੇ ਤੁਸੀਂ ਕਹਿ ਰਹੇ ਸੀ ਉਹ ਇੱਕ ਦੋ ਕਾਲਾਂ ਲਈਆਂ ਸੀ ਤੁਸੀਂ ਇਹ ਕਹਿ ਰਹੇ ਸੀ ਕਿਉਂ ਡਰਦੇ ਹੋ? ਹਾਂ, ਤੇ ਤੁਸੀਂ ਜ਼ਿਹਨ ਬਣਾ ਕੇ ਆ ਗਏ ਕਿ ਮੈਂ ਹੁਣ ਇਹੀ ਦੱਸਣਾ। ਹਾਂ ਮੈਂ ਦੱਸਾਂ ਕਿ ਸ਼ਾਮ ਦੀ ਕਿਤੇ ਹਾਂ ਸਦਕੇ ਜਾਵਾਂ, ਤੁਸੀਂ ਉਹ ਮਤਲਬ ਪੂਰਾ ਇੱਕ ਪਰਚਾ ਹੱਲ ਕਰਨ ਵਾਸਤੇ ਆਏ ਸੋ ਕਿ ਚਲੋ ਸਵਾਲ ਇਹ ਹੋ ਰਿਹਾ ਤੇ ਇਹ ਯਾਦ ਕਰ ਲਓ, ਹੈਨਾ? ਕਿਉਂਕਿ ਕੁਰਾਨ ਮਜੀਦ ਵਿੱਚ ਬਹੁਤ ਕੁਝ ਹੈਗਾ। ਅੱਛਾ ਉਹ ਸਭ ਕੁਝ ਹੈ, ਉਹ ਮਾਸ਼ਾਅੱਲਾ ਸਾਰੇ ਇੱਥੇ ਯਕੀਨ ਕਰੋ ਮੁਬਲਗ ਆਲਿਮ ਫਿਲਾਸਫਰ ਨੇ, ਲੇਕਿਨ ਮਾਮਲਾ ਹੈ ਕਿ ਅਸੀਂ ਕਿੱਥੇ ਤੱਕ ਅਮਲ ਕਰਨੇ ਆ। ਗੱਲਾਂ ਤੇ ਸਾਰਿਆਂ ਕੋ ਮੇਰੇ ਕੋਲੋਂ ਵੀ ਸੁਣ ਲਓ, ਮੈਂ ਗੱਲਾਂ ਦਾ ਖੱਟੇ ਹੀ ਖਾਣਾ, ਇੱਥੇ ਗੱਲਾਂ ਕਰਨਾ ਨਾ, ਹੋਰ ਵੀ ਬਹੁਤ ਸਾਰੇ ਰੇਡੀਓ ਤੇ ਗੱਲਾਂ ਕਰਨਾ, ਮਾਮਲਾ ਗੱਲਾਂ ਤੇ ਬਹੁਤ ਸਾਰੀਆਂ ਨੇ, ਤੇ ਕੰਮ ਕਿੱਥੇ ਹੋਣਾ। ਚਲੋ ਖੈਰ ਹੋਵੇ ਤੁਹਾਡੀ, ਹੋਰ ਵੀ ਕਿਸੇ ਨੂੰ ਆਪਾਂ ਆਉਣ ਦੇਈਏ, ਹੈਂ ਸ਼ਾਇਦ ਉਹ ਕੋਈ ਸਾਡੇ ਲਈ ਕੋਈ ਚੰਗਾ ਸੁਨੇਹਾ ਲੈ ਆਵੇ, ਸਾਡਾ ਡਰ ਮੁਕਾ ਦੇਵੇ। ਹੈਂ ਓਕੇ, ਰੱਬ ਰੱਖਾ। ਅੱਛਾ ਉਹਦਾ ਕੋਈ ਕਲਾਮ ਨਹੀਂ, ਉਹ ਗਾਇਕ ਹੈ, ਉਹ ਕਲਾਮ ਗਾਉਂਦੀ ਹੈ, ਜਿਹੜੇ ਲਿਖੇ ਹੁੰਦੇ ਨੇ ਉਹਨਾਂ ਨੂੰ ਗਾਉਂਦੀ ਹੈ, ਠੀਕ ਹੈ, ਰੱਬ ਰੱਖਾ। ਅੱਛਾ ਜੀ ਠੀਕ ਹੈ, ਮਿਹਰਬਾਨੀ, ਸ਼ੁਕਰੀਆ। ਨਾਲੇ ਫਰਮਾਇਸ਼ ਨਹੀਂ ਪੂਰੀ ਹੁੰਦੀ ਨਾ, ਫਰਮਾਇਸ਼ੀ ਪ੍ਰੋਗਰਾਮ ਨਹੀਂ ਹੈ, ਠੀਕ ਹੈ, ਓਕੇ। ਲਓ ਜੀ, ਡਰ ਤੇ ਆਪਣਾ ਸੱਜਣ ਨੇ ਕਿਆ ਸੋਹਣਾ ਫਲਸਫਾ ਵੀ ਦਿੱਤਾ ਹੈ ਔਰ ਸਾਨੂੰ ਰਾਹ ਵੀ ਦਿੱਤਾ ਔਰ ਦੱਸਿਆ ਵੀ ਹੈ। जनाब खालिद भट्ट साहब और शाल जनाब मलक असलम साहब कलमा चौक वाले और उन्होंने वालों बहुत सारे दोस्त हैं। क्लासिक टाइम यूसुफ पंजाबी तुहाडे नाल और बहुत सारे सज्जन मित्र प्यारे कुछ दसना चाह रहे ते मैं जी हाज़िर हाँ बिल्कुल। अस्सलाम वालेकुम। वालेकुम अस्सलाम जी, सोना जी नाम दसो जी, की हाल जनाब? ठीक ठाक हो? अपना नाम दसो जी, राशिद कादरी गल कर रहे हैं। अच्छा जी, कादरी साहब डर लगता? देखो जी, गल ये गुनाह की गल हो रही थी। नहीं, जो मैं पूछ रहा सिर्फ उन्ना के दसी जाना प्लीज। जी जी बिल्कुल, घर से 24 घंटे रब सोने का वो कादे लिए? जी अल्लाह पाक का खौफ रखना चाहिए। क्यों भाई, कादा खौफ, किस गल तो? देखो जी, अल्लाह के रसूल क़यामत वाले दिन पेश होना। ओहो, ते क़यामत होण क्यों डरन डे जे? ओदी वजह दसो डरन दी। देखो जी, हुण दा डरावा शुरू होवेगा ते तां ही काम होना। क्यों डरदे क्यों जे? ओ ते प्यार करन वाला, ओ ते कहंदा मैं 70 मावां जिन्ना प्यार करना, तुहानू कांबा कादा छिड़िया हुंदा? देखो जी, एक ही गल है ना जी, कांबा ते एक गल दा सरकार है ना। देखो ना, पल पल ते साडीआं गलतियां ने, पल पल ते ते साडीआं ओ ओनां नू ठीक करदे हो? बिल्कुल करना है जी, इंशाल्लाह। नहीं करना नहीं, अगर वेखो तुसी कहंदे इंशाल्लाह जे अल्लाह ने चाहया ते, अल्लाह ते नहीं चाहंदा तुसी गलतियां करो। जी बिल्कुल है जी। इंशाल्लाह दा मतलब की हुंदा जे अल्लाह ने चाहया ते? बिल्कुल हजूर, बिल्कुल बिल्कुल इस तरह गल है जी। ते की अल्लाह चाहंदा तुसी गलतियां करो? जी बिल्कुल हजूर, इस तरह ही चाहंदा? नहीं जी नहीं, रब तो नहीं ना चाहना ना जी, फिर गलती फिर इस तरह ही हजूर। ते हुजूर हुजूर ताड़ी मेहरबानी ना करया करो इंज। जी बिल्कुल हजूर, ठीक है हुजूर, रब रखा हुजूर जी। ते जब ना वो गल हो रही थी गुनाह दी जी हुजूर, जिन्नी कुछ होनी सी हो गई है हुजूर। ਉਹਦੇ ਤੇ ਆਪਾਂ ਉਂਝ ਤੇ ਉਹ ਚਾਰ ਕੁ ਦਿਹਾੜੀਆਂ ਵੀ ਗੱਲ ਕਰ ਸਕਨੇ ਆ, ਕਿਤਾਬਾਂ ਭਰੀਆਂ ਮਾਸ਼ਾਅੱਲਾ ਢੰਗਾਂ ਲੱਗੀਆਂ ਨੇ,
ਗੱਲ ਕਰਨ ਦੀ ਕੀ ਕਰਨਾ ਹੈ ਅਸੀਂ, ਠੀਕ ਹੈ। ਜੀ ਬਿਲਕੁਲ ਖੈਰ ਹੋਵੇ ਤੁਹਾਡੇ ਦਮ ਦੀ, ਰੱਬ ਰੱਖਾ, ਜੀ, ਰੱਬ ਰੱਖਾ ਜੀ, ਰੱਬ ਰੱਖਾ, ਮਿਹਰਬਾਨੀ। ਸੱਜਣ ਮਿੱਤਰ ਪਿਆਰੇ, ਕੀ ਫਰਮਾना ਚਾਹ ਰਹੇ? अस्सलाम वालेकुम जी। हेलो जी, वालेकुम अस्सलाम जी। जनाब सोना ये नाम फरमाओ। मेरा नाम जी माजिद जट। अच्छा जी, चौधरी साहब की फरमाओगे? तो कुछ नहीं फरमावांगे, ਅੱਜ ਤੁਹਾਡਾ ਪਹਿਲੀ ਵਾਰੀ ਪ੍ਰੋਗਰਾਮ ਸੁਣਿਆ ਜੀ, ਚੰਗਾ ਲੱਗਾ। ਪਹਿਲੀ ਵਾਰੀ ਅੱਜ ਇਹਨਾਂ ਨਜ਼ਰਾਂ ਨੇ ਤੱਕਿਆ, ਇਹੋ ਜਿਹਾ ਤੱਕਿਆ ਕਿ ਹਾਏ ਮਾਰ ਸਟਿਆ। ਹਾਂਜੀ ਹਨਾ, ਤੇ ਡਰ ਲੱਗਦਾ ਜੇ? ਡਰ ਤਾਂ ਲੱਗਦਾ ਜਨਾਬ, ਕਿਉਂ ਨਹੀਂ। ਹਾਂਜੀ ਉਹ ਜੱਟ ਤੇ ਕਹਿੰਦੇ ਮੇਰੀ ਬੱਕੀ ਕੋਈ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ। ਬਿਲਕੁਲ ਜੀ, ਕਿਉਂ? ਉਹ ਡਰਦੇ ਆ ਆਪਣੇ ਮਾਂ ਨਾਲੇ ਡਰਾਉਂਦੇ ਨਾਲੇ ਕਹਿੰਦੇ ਬਿਲਕੁਲ ਜੀ। ਅੱਛਾ, ਡਰਦੇ ਕਿਉਂ ਜੇ ਇਹ ਦੱਸੋ? ਡਰਦੇ ਆਪਣੇ ਮਾਂ ਪਿਓ ਕੋਲੋਂ। ਮਾਂ ਪਿਓ ਕੋਲੋਂ? ਉਹ ਕਿਉਂ ਡਰਦੇ ਹੋ ਤੁਸੀਂ? ਮਾਂ ਪਿਓ ਕੋਲ ਗਲਤੀ ਗੁਲਤੀ ਤੇ ਡਰਦੇ ਹੋ। ਤੇ ਜੇ ਗਲਤੀ ਯਾਨੀ ਕਿ ਨੀਅਤਨ ਤੁਸੀਂ ਫਿਰ ਡਰਦੇ, ਗਲਤੀਆਂ ਕਰਦੇ ਰਹਿੰਦੇ ਹੋ ਮੁਸਲਸਲ ਆਦੀ? ਨਹੀਂ ਹਾਂ, ਵਾਲਦ ਸਾਹਿਬ ਫੌਤ ਹੋ ਗਏ ਨੇ ਛੋਟੇ ਹੁੰਦਿਆਂ ਦੇ ਜੀ। ਚਲੋ ਰੱਬ ਸੋਹਣਾ ਬਿਸ਼ਤਾਂ ਥਾਂ ਦੇਵੇ। ਆਮੀਨ। ਤੇ ਵਾਲਦਾਂ ਨੂੰ ਕਦੀ ਅਜੇ ਤੱਕ ਕੋਈ ਐਵੇਂ ਦੀ ਗਲਤੀ ਦਿੱਤੀ ਨਹੀਂ ਗਈ, ਤੇ ਨਾ ਹੀ ਅੱਲਾ ਦਾ ਸ਼ੁਕਰ ਜਿਹਦੇ ਹੁਣ ਹੋਸ਼ ਸੰਭਾਲੀ, ਤੇ ਡਰ ਲੱਗਦਾ ਹੀ ਨਹੀਂ ਗਾ। ਨਹੀਂ ਨਾ ਲੱਗਦਾ, ਯਾਨੀ ਹੋਸ਼ 'ਚ ਜੋ ਬੰਦਾ ਆ ਜਾਂਦਾ ਫਿਰ ਡਰ ਨਹੀਂ ਲੱਗਦਾ। ਬਿਲਕੁਲ ਜੀ, ਡਰ ਬੇਹੋਸ਼ੀ 'ਚ ਲੱਗਦਾ ਹੈ ਨਾ। ਬਿਲਕੁਲ ਜੀ, ਅੱਧੀਆਂ ਰਾਤਾਂ ਨੂੰ ਬਾਹਰ ਵੀ ਲਾਈਦਾ, ਫੇਰ ਵੀ ਨਹੀਂ ਲੱਗਦਾ। ਚਲੋ ਖੈਰ ਤੁਹਾਡੇ ਦਮ ਦੀ, ਰੱਬ ਰੱਖਾ, ਰੱਬ ਰੱਖੇ। ਹਾਫਿਜ਼ ਜੀ। ਤੇ ਆ ਜਾਓ ਤੇ ਦੱਸੋ, ਸਾਂਝ ਪਾ ਜਾਓ, ਕੀ ਫਰਮਾਣਾ ਹੈ ਉਹ ਵੀ ਫਰਮਾ ਜਾਓ। अस्सलाम वालेकुम जी। जी अस्सलाम वालेकुम जनाब अली जी। मौजूद गुफ्तगू हो रही थी जी, अपना नाम जरा दस दियो पहले जी। मेरा नाम राशिद है, सल्लल्लाहु तो बोल जी जी जी। बिस्मिल्लाह। राशिद साहब, डर लगता है? बिल्कुल लगता है जी। किदे तो? मतलब किदे कोलों डरते हो? मुख्तलिफ वाकयात तो लगता है, रोज ही लगता है। ठीक हो गया। ਹੁਣ ਬੰਦਾ ਕਹੇ ਕਿ ਮੈਂ ਇੱਕ ਫਲਸਫਾ ਝਾੜਾ ਕਿ ਮੈਨੂੰ ਅੱਲਾ ਤੋਂ ਲੱਗਦਾ ਹੈ। ਮੈਂ ਕਹਿੰਦਾ ਸਾਡੀ ਸੋਸਾਇਟੀ ਨੂੰ ਅੱਲਾ ਤੋਂ ਹੀ ਨਹੀਂ ਲੱਗਦਾ, ਬਾਕੀ ਸਾਰਿਆਂ ਤੋਂ ਡਰ ਬਾਕੀ ਸਾਰੇ ਤੋਂ ਲੱਗਦਾ। ਇਹ ਅਸਲ ਵਿੱਚ ਸਾਡਾ ਸਭ ਤੋਂ ਵੱਡਾ ਮਸਲਾ ਹੀ ਹੈ ਕਿ ਅਸੀਂ ਹਕੀਕਤ ਪਸੰਦ ਨਹੀਂ ਹੈਗੇ। ਝੂਠ ਮਾਰੀ ਜਾਂਦੇ ਆ, ਘੱਟ ਤੋਲੀ ਜਾਂਦੇ ਆ, ਘੱਟ ਨਾਪੀ ਜਾਂਦੇ ਆ, ਗਬਨ ਕਰੀ ਜਾਂਦੇ ਆ, ਹੱਕ ਖਾਈ ਜਾਂਦੇ ਆ, ਬੁਲਾਵਟਾਂ ਕਰੀ ਜਾਂਦੇ ਆ, ਲੂਟ ਖਸੂਟ ਕਰੀ ਜਾਂਦੇ ਆ, ਤੇ ਡਰ ਅੱਲਾ ਕੋਲੋਂ ਲੱਗਦਾ। ਆਹੋ, ਡਰ ਸਾਰਾ ਬੰਦ ਅੱਲਾ ਤਾਲਾ ਮਾਫ ਕਰੇ। ਇੱਕ ਮੈਂ ਕਹਿੰਦਾ ਕਿ ਇਹਨੂੰ ਲੋਕਾਂ ਨੂੰ ਅੱਲਾ ਤੋਂ ਨਹੀਂ ਲੱਗਦਾ, ਬਾਕੀ ਸਭ ਤੋਂ ਡਰ। ਨਹੀਂ, ਬਾਕੀ ਤੇ ਸਾਰਿਆਂ ਤੋਂ ਡਰਦੇ ਨੇ ਨਾ। ਬੇਸਿਕਲੀ ਡਰ ਦੀ ਜਿਹੜੀ ਹੁੰਦੀ ਹੈ ਨਾ ਪੋਜੀਸ਼ਨ, ਉਹਦਾ ਕੁਝ ਮਾਮਲਾ ਹੀ ਇਸ ਤਰ੍ਹਾਂ ਦਾ ਹੈ। ਉਹ ਜਿਹੜਾ ਇਹ ਨਾਮ ਨਿਹਾਦ ਮੈਂ ਤੇ ਕਹਿਣਾ, ਮਤਲਬ ਅਕਸਰ ਔਕਾਤ ਕੋ ਤੇ ਜਿਹੜੀ ਤੁਸੀਂ ਫਰਮਾ ਰਹੇ ਸੀ ਕਿ ਕੀਮਤੀ ਚੀਜ਼ ਖੋਹ ਰਹੇ, ਲੋਕ ਸਨਾਟੇ ਤੁਸੀਂ ਜਾ ਰਹੇ ਹੋ, ਰਾਤ ਨੂੰ ਰਾਤ ਨੂੰ ਹੀ ਲੱਗਦਾ ਹੁਣ ਤੇ ਘਰੋਂ ਨਿਕਲੀਏ ਤੇ ਡਰ ਲੱਗਦਾ ਨਹੀਂ ਆਉਣਾ। ਬਿਲਕੁਲ ਇਸੇ ਤਰ੍ਹਾਂ ਇਹ ਤਾਂ ਹੈ ਜੀ। ਬਿਲਕੁਲ ਸਹੀ। ਔਰ ਜ਼ਿੰਦਾਬਾਦ ਰਾਸ਼ਿਦ ਸਾਹਿਬ, ਤੁਹਾਡੀ ਗੱਲ ਨੇ ਕੋਈ ਰਾਹ ਖੋਲਿਆ, ਸ਼ਾਇਦ ਕੋਈ ਆਉਣ ਵਾਲਾ ਸੱਜਣ ਮਿੱਤਰ ਪਿਆਰਾ ਇਹਦੀ ਨਿਸ਼ਾਨਦੇਹੀ ਕਰੇ। ਬਹੁਤ ਮਿਹਰਬਾਨੀ ਰਾਸ਼ਿਦ ਸਾਹਿਬ, ਖੁਸ਼ ਰਹੋ, ਖੈਰ ਹੋਵੇ, ਖੈਰ ਤੁਹਾਡੇ ਦਮ ਰੱਬ ਰੱਖਾ। ਹਾਂਜੀ ਜਨਾਬ, ਰਾਸ਼ਿਦ ਸਾਹਿਬ ਕੀ ਫਰਮਾ ਰਹੇ ਸਨ ਕਿ ਜਿਹਦਾ ਅਸੀਂ ਬਾਰ-ਬਾਰ ਜ਼ਿਕਰ ਕਰਨੇ ਆ, ਨਾ ਲੈਂਦੇ ਆ, ਮਾਮਲਾ ਇਹ ਵੇ ਕਿ ਅਸਲ ਵਿੱਚ ਉਹ ਤੋਂ ਅਸੀਂ ਡਰਦੇ ਹੀ ਨਹੀਂ, ਕਿਉਂਕਿ ਜੇ ਉਹਦੇ ਤੋਂ ਡਰੀਏ ਤੇ ਫਿਰ ਸ਼ਾਇਦ ਸਾਰੇ ਡਰ ਖੌਫ ਜਿਹੜੇ ਨੇ ਉਹ। ਜੀ ਹਾਂ, अस्सलाम वालेकुम। खैर ਤੁਹਾਡੇ ਦਮ ਦੀ ਸੱਜਣ ਮਿੱਤਰ ਪਿਆਰੇ, ਤਸ਼ਰੀਫ ਲਿਆਓ। ਔਰ अस्सलाम वालेकुम जी। वालेकुम अस्सलाम जी सर, मैं अशरफ अर्ज कर रहा जी यूनिवर्सिटी। जी अशरफ जी, बिस्मिल्लाह जी। जी जी बिस्मिल्लाह सर। ਤੇ ਅਸ਼ਰਫ ਜੀ, ਡਰ ਲੱਗਦਾ ਤੁਹਾਨੂੰ? जी सर, बिल्कुल अल्लाह ताला की नाराजगी तो डर लगता है, बुरे वक्त तो डर लगता है। हाँ हाँ। अच्छा, वो नाराज क्यों होंगे ने? सर, इंसान
ਇਨਸਾਨ ਹੈ, ਗਲਤੀ ਦਾ ਪੁਤਲਾ ਹੈ। ਵੈਸੇ ਪੇਸ਼ੇ ਦੇ ਲਿਹਾਜ਼ ਨਾਲ ਮੈਂ ਡਰਾਈਵਰ ਹਾਂ ਸਰ ਰੋਡ ਦੇ ਉੱਤੇ। ਅੱਛਾ ਰਿਆਜ਼ ਸਾਹਿਬ, ਅਸੀਂ ਨਾ ਇਹ ਗਲਤੀ ਦਾ ਪੁਤਲਾ ਕਹਿ ਕੇ ਨਾ ਕਾਫੀ ਸਾਰੀਆਂ ਆਪਣੇ ਆਪ ਨੂੰ ਸਹੂਲਤਾਂ ਦੇ ਲੈਂਦੇ ਹਾਂ, ਲਿਬਰਟੀ ਦੇ ਲੈਂਦੇ ਹਾਂ, ਆਜ਼ਾਦੀ ਦੇ ਲੈਂਦੇ ਹਾਂ ਬਹੁਤ ਕੁਝ ਕਰਨ ਦੀ। ਸਰ ਤੁਸੀਂ ਸਹੀ ਫਰਮਾ ਰਹੇ ਹੈਗੇ ਹੋ। ਮਤਲਬ ਕਿ ਮੈਂ ਰੋਡ ਦੇ ਉੱਤੋਂ ਐਸਾ ਵੀ ਇੱਕ ਦਫਾ ਮਤਲਬ ਵਾਕਿਆ ਗੁਜ਼ਰ ਚੁੱਕਿਆ ਹੈ ਕਿ ਸਰ ਕਿ ਕਿਸੇ ਹੋਰ ਬੰਦੇ ਦੀ ਗੱਡੀ ਦੇ ਵਜਨ ਦੀ ਵਜ੍ਹਾ ਤੋਂ ਇੱਕ ਅੰਮਾ ਜੀ ਮੇਰੀ ਗੱਡੀ ਦੇ ਪਿਛਲੇ ਟਾਇਰ ਦੇ ਅੱਗੇ ਮੈਂ ਬੱਸ ਚਲਾਉਣਾ ਯੂਟੀ ਦੀ। ਅੱਛਾ। ਤੇ ਸਰ ਉਹਦੇ ਤੇ ਮਤਲਬ ਆ ਕੇ ਗਿਰ ਗਈ, ਉਹਦੀ ਡੈਥ ਹੋ ਗਈ। ਓਹੋ। ਇਸ ਵਕਤ ਮਤਲਬ ਇਹੋ ਜਿਹੇ ਬੁਰੇ ਵਕਤ ਤੋਂ, ਉਹਦੀ ਨਾਰਾਜ਼ਗੀ ਤੋਂ ਕੀ ਪਤਾ ਸਾਡੇ ਕੋਲ ਕਿਹੜੀ ਕੁਦਾਈ ਹੋਈ ਹੈ ਕਿ ਉਹ ਸਾਨੂੰ ਉਸ ਵਕਤ ਤੇ ਅਸੀਂ ਠੀਕ ਚਲਾ ਰਹੇ ਸਾਂ ਗੱਡੀ, ਲੇਕਿਨ ਕੋਈ ਹੋਰ ਵਜ੍ਹਾ ਤੋਂ ਅੱਲਾਹ ਤਾਲਾ ਕਿਸ ਗੱਲ ਤੋਂ ਸਾਡੇ ਮਤਲਬ ਲਾ ਦਿੱਤੀ ਹੈ। ਨਹੀਂ ਉਹ ਕੋਈ ਤੁਹਾਨੂੰ ਕਿਸ ਵਜ੍ਹਾ ਤੋਂ ਜਿਹੜਾ ਮਾਮਲਾ ਹੈ ਨਾ, ਇਹ ਚਲੋ ਇਹ ਸਾਰੇ ਮਾਮਲਾਤ ਸਾਡੇ ਅੰਦਰ ਹੁੰਦੇ ਨੇ, ਜਿਹੜਾ ਡਰ ਬੈਠਾ ਹੋਇਆ ਹੈ ਨਾ ਉਹਦੇ ਤੋਂ ਫਿਰ ਅਸੀਂ ਗਵੇੜ ਲਾਣਾ ਸ਼ੁਰੂ ਕਰਨੇ ਆ। ਜੀ ਜੀ। ਔਰ ਜਦੋਂ ਅਸੀਂ ਗਵੇੜ ਲਾਉਂਦੇ ਆ ਨਾ, ਉਹ ਅਸੀਂ ਲੱਭ ਲੈਂਦੇ ਆਪਣੇ ਆਪ ਨੂੰ ਕਿਤੇ ਨਾ ਕਿਤੇ, ਜੋ ਅਸੀਂ ਕੰਮ ਵਿਖਾਇਆ ਹੁੰਦਾ ਹੈ ਨਾ ਜੀ ਜੀ ਉਹ ਸਾਨੂੰ ਤੇ ਪਤਾ ਹੁੰਦਾ ਨਾ ਅਸੀਂ ਕੀ ਕੰਮ ਕੀਤੇ ਨੇ। ਜੀ ਜੀ ਬਿਲਕੁਲ। ਤੇ ਉਹ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਅਸੀਂ ਫਲਾਣੀ ਜਗ੍ਹਾ ਤੇ ਕੰਮ ਵਿਖਾਇਆ ਸੀ, ਤੇ ਉਂਝ ਭਾਵੇਂ ਅਸੀਂ ਮੰਨਣ ਨੂੰ ਨਾ ਤਿਆਰ ਹੋਈਏ। ਨਹੀਂ ਸਰ ਉਹ ਤੁਸੀਂ ਬਿਲਕੁਲ ਫਰਮਾ ਰਹੇ ਹੋ, ਲੇਕਿਨ ਮੈਂ ਇਹ ਯਾਦ ਕਰ ਰਿਹਾ ਨਾ ਕਿ ਰੋਡ ਦੇ ਉੱਤੇ ਮਤਲਬ ਚੱਲਦੇ ਆ ਬੁਰਾ ਵਕਤ, ਕੋਈ ਪਤਾ ਨਹੀਂ ਕਿਸ ਵਕਤ ਮਤਲਬ ਉਹ ਡਰ ਲੱਗਦਾ ਕਿ ਅੱਲਾਹ ਤਾਲਾ ਬੁਰਾ ਵਕਤ ਆ ਗਿਆ। ਉਹ ਇੱਕ ਸ਼ੇਰ ਹੈ ਨਾ ਸਾਬਰ ਦਾ ਕਿ ਹਿਰਖ ਹੁੰਦਾ ਹੈ ਮੈਨੂੰ ਇਨਸਾਨ ਤੇ, ਤੋਮਤਾਂ ਲਾਉਂਦਾ ਹੈ ਜਦ ਸ਼ੈਤਾਨ ਤੇ। ਜੀ ਜੀ ਸਰ। ਠੀਕ ਹੈ। ਅਸੀਂ ਗੱਲ ਹੈ ਵੀ ਕਿ ਸਾਰੇ ਕੰਮਕਾਰ ਆਪਣੇ ਕੀਤੇ ਕਿਰਾਏ ਜਿਹੜੇ ਨਾ ਉਹ ਕਿਸੇ ਦੇ ਖਾਤੇ ਪਾਉਣ ਦੇ ਵੈਸੇ ਹੀ ਉਹ ਬੜੇ ਐਕਸਪਰਟ ਆ। ਜੀ ਜੀ ਸਰ। ਹਾਂ ਇੱਧਰ ਦੇ ਉੱਧਰ ਕੰਮ ਮਤਲਬ ਖਾਣ ਦੇ ਨਾ ਕਿ ਇੱਥੋਂ ਚੁੱਕ ਕੇ ਉਹਦਾ ਸੱਜਿਓ ਖੱਬੇ ਤੇ ਖੱਬਿਓ ਸੱਜੇ। ਜੀ ਜੀ ਬਿਲਕੁਲ। ਚਲੋ ਖੈਰ ਤੁਹਾਡੇ ਦਮ ਦੀ ਖੈਰ ਹੋਵੇ, ਰੱਬ ਰੱਖਾ। ਰੱਬ ਰੱਖਾ ਜੀ। ਤੇ ਮੈਂ ਅੱਜ ਗੱਲ ਕੋਈ ਜਿਹੜਾ ਹੈ ਨਾ ਅੱਛਾ ਹੈ, ਦੋਸਤ ਜਿਹੜੇ ਆ ਰਹੇ ਨੇ ਉਹ ਮੇਰਾ ਖਿਆਲ ਹੈ ਕਿ ਹਮੇਸ਼ਾ ਜਦੋਂ ਅਸੀਂ ਗੱਲ ਕਰਨੇ ਆਪਣੀ ਸੋਚ ਸਮਝ ਸੁਰਤ ਦੇ ਮੁਤਾਬਿਕ ਔਰ ਉਹਦੇ ਸਾਂਝ ਪਾਉਣਾ ਚਾਹੁੰਦੇ ਹਾਂ ਤੇ ਕੋਈ ਨਾ ਕੋਈ ਨਿਤਾਰਾ ਤੇ ਹੁੰਦਾ ਹੈ ਨਾ, ਕੋਈ ਨਾ ਕੋਈ ਗੱਲ ਸਾਡੇ ਤੇ ਸਾਹਮਣੇ ਆਉਂਦੀ ਹੈ ਨਾ, ਤੇ ਉਹ ਯਕੀਨੀ ਤੌਰ ਤੇ ਉਹ ਜੀ। अस्सलाम वालेकुम। ਕੀ ਹਾਲ ਹੈ? मैं ठीक हाँ। हाँ जी प्रोग्राम सुन रहे हैं, बड़ा अच्छा लगता है। अच्छा अपना नाम दसो पहले। मेरा नाम, मैं लाहौरों बोल रही हूँ, मेरा नाम जैनब बीबी। अच्छा जैनब बीबी, ये दसो कि डर लगता जी? हाँ जी बहुत ज्यादा। क्यों नहीं? किदे तो लगता है? हर आने वाले बुरे वक्त तो लगता है। आने वाले बुरे वक्त तो लगता है जी। ते बुरा वक्त खुदा ना खास्ता क्यों आंदा है? ज्यादा तो ऐसा आंदा है कि वक्त एक मिनट का भी नहीं पता किस टाइम पे केड़ा हादसा हो जाए, केड़ा काम हो जाए। देखो वो तो नहीं ना, कुछ चीज़ां साडी प्लानिंग हुंदी है, साडे अपने काम हुंदे ने ना, असी यकीनी तौर पे कुछ भी काम करने ते ओदा पहले असी सोच हिसाब लाने आ कि ए करना है इस तरह, ओदा पहले तो ओदी प्लानिंग करनी है ना, ओदा जोड़ जामा करने आ। हाँ जी। ते जे तुसी अगर सही कीता होया वेखो फिर रब्बों आई ना, कह लवो कि खुदा ना खास्ता कोई मामला हो गया है। लेकिन तुहाडी अगर ਉਹਦੇ 'ਚ ਤਰਤੀਬ ठीक है, ਤੁਹਾਡੇ ਮਾਮਲਾ ठीक ने, ਤੁਸੀਂ ਉਹਨੂੰ ਬੜਾ ਅੱਛਾ ਪਲਾਨ ਕੀਤਾ ਹੋਇਆ ਹੈ ਤੇ ਫਿਰ ਤੁਸੀਂ ਕਰਦੇ ਹੋ ਇਸ ਚੀਜ਼ ਨੂੰ। मैं बाकी से और किसी को नहीं डरती, सिर्फ अल्लाह को ज्यादा डरनी है, लेकिन बीमार होने तो ज्यादा डरनी है। ਉਹ ਕਮਲੋ ਇਹ ਤੇ ਗੱਲ ਠੀਕ ਹੈ, ਪਰ ਮੈਨੂੰ ਇਹ ਦੱਸੋ ਉਹ ਅੱਲਾ ਕੋਲੋਂ ਤੁਸੀਂ ਐਵੇਂ ਡਰੀ ਜਾਂਦੇ ਹੋ? ਅੱਲਾ ਤੇ ਕਹਿੰਦਾ ਮੈਂ 70 ਮਾਵਾਂ ਜਿੰਨਾ ਪਿਆਰ ਕਰਨਾ, ਜਿਹੜਾ ਵੀ ਆਉਣ ਵਾਲਾ ਉਹ ਕਹਿੰਦਾ ਮੈਂ ਅੱਲਾ ਕੋਲੋਂ ਹੀ ਡਰਨਾ। ਬਿਲਕੁਲ। ਕਿਉਂ? ਮੇਰੇ ਨਾਲ ਜਿਹੜਾ ਕਰੇ ਉਹ ਵੀ ਡਰੇ, ਜਿਹੜਾ ਨਾ ਕਰੇ ਉਹ ਬਹੁਤਾ ਡਰੇ। ਬਈ ਉਹਦੇ ਕੋਲੋਂ ਕਿਉਂ? ਜਿੱਥੇ ਡਰ ਹੋਵੇ ਉੱਥੇ ਤੇ ਮੇਰੇ ਖਿਆਲ ਕਿ ਨਾ ਗੁਰਬਤ ਹੁੰਦੀ ਹੈ ਤੇ ਨਾ ਹੀ ਕੋਈ ਅੰਦਰ ਪਿਓਰਿਟੀ ਹੁੰਦੀ ਹੈ, ਖਲੂਸ ਵੀ ਨਹੀਂ ਹੁੰਦਾ। ਨਹੀਂ ਗੁਰਬਤ ਤੇ ਹਰ ਘਰ ਦੇ ਵਿੱਚ ਨਹੀਂ, ਗੁਰਬਤ ਨਹੀਂ, ਗੁਰਬਤ ਕਰੀਬੀ ਨਹੀਂ ਹੁੰਦੀ। ਮੈਂ ਕਿਹਾ ਉਹਦੇ ਨਾਲ ਜੁੜਤ ਨਹੀਂ ਹੁੰਦੀ। ਕੀ ਕਹਿੰਦੇ ਹੋ? ਹਾਂਜੀ ਜ਼ੈਨਬ ਸਾਹਿਬਾ ਵੀ ਚਲੋ ਜੋ ਵੀ ਦੱਸਿਆ ਉਹ ਠੀਕ ਦੱਸਿਆ, ਔਰ ਜੋ ਉਹਨਾਂ ਦੀ ਸੋਚ ਗੁਮਾਨ ਔਰ ਖਿਆਲ ਦੇ ਵਿੱਚ ਸੀ ਉਹਨਾਂ ਉਹਦੇ ਮੁਤਾबिक ਠੀਕ ਦੱਸਿਆ। ਜੀ अस्सलाम वालेकुम। वालेकुम सलाम जनाब ठीक है जी जी सर, खालिद नसीब हो रहा हूँ ठुकरनियाल से। जी बिस्मिल्लाह खालिद साहब जी। है सर बात ऐसे है कि
ਅੱਛਾ, ਪੰਜਾਬੀ ਚ ਚੰਗੇ ਲੱਗਦੇ ਹੋ ਗੱਲ ਕਰਦੇ, ਤੁਸੀਂ ਪੰਜਾਬੀ ਚ ਗੱਲ ਕਰਦੇ ਚੰਗੇ ਲੱਗਦੇ ਹੋ। ਠੀਕ ਹੋ ਗਿਆ ਸਰ ਜੀ ਸਰ। ਗੱਲ ਇਹ ਆ ਕਿ ਸਾਰੇ ਭਾਈ ਜਿਹਨੇ ਵੀ ਕਾਲ ਮੈਂ ਸੁਣ ਰਿਹਾ, ਮੈਂ ਤੁਹਾਡਾ ਪ੍ਰੋਗਰਾਮ ਕਾਫੀ ਦੇਰ ਤੋਂ ਸੁਣ ਰਿਹਾ ਜੀ। ਪਰ ਬੜਾ ਮਜ਼ਾ ਆਉਂਦਾ। ਅੱਛਾ, ਤੇ ਮੈਂ ਕਿਹਾ ਆਪਣਾ ਅੱਜ ਕਾਲ ਕਰਨੀ ਅਗਰ ਮਿਲ ਗਈ। ਚਲੋ ਮਿਲ ਗਈ ਤੇ ਹੁਣ ਤੁਸੀਂ ਵੀ ਦੱਸੋ, ਤੁਸੀਂ ਲੋਕਾਂ ਨੂੰ ਡਰਾਉਂਦੇ ਹੋ, ਆਪ ਕਿਹਦੇ ਕੋਲ ਡਰਦੇ ਹੋ? ਸਰ ਮੈਂ ਇਹ ਗੱਲ ਕਰ ਰਿਹਾ ਕਿ सब भाई कह रहे हैं अल्लाह को डर रहे हैं और अल्लाह को मेरा ख्याल कोई भी नहीं डरता। ये पुलिस को बड़ा डरते जे, किसी ने भी ना नहीं लिया कि पुलिस को बड़ा डरने से। सुनो ना, अल्लाह को हर बंदा कहता जी मैं अल्लाह को डरना है। असल अल्लाह ताला ज़ात ते रहीम है जी, वो तो अपने बंदे हर वक्त रहम करती है जी, बिल्कुल इसी तरह ही। दूसरी गल ये है कि इंसान ते रहम नहीं करता। ठीक है, ठीक है जी। अगर जिस दिन इंसान ते रहम करना शुरू कर देगा, हाँ, डर खत्म हो जाएगा। ठीक हो गया। दूसरी गल ये है जनाब कि अपना ना डर जड़ा है इंसान खुद ही डरे। ठीक है जी। ते देखो ना, अगर इंसान अच्छी अमल करेगा तो किसी चीज का खौफ नहीं। अदालतें कोई देखो, अदालतें की हो रहा है मतलब सारे हर पासे ਜਿਹੜੇ ਮਾਮਲਾਤ ਨੇ ਅਸਲ ਵਿੱਚ ਸਾਡੇ ਆਪਣੇ ਖਿਲਾਰੇ ਹੋਏ ਇਹ ਡਰ ਦੀਆਂ ਜਿਹੜੀਆਂ ਗੁੰਝਲਾਂ ਨੇ, ਡਰ ਦੀਆਂ ਸੂਲਾਂ ਜਿਹੜੀਆਂ ਨੇ, ਇਹ ਅਸੀਂ ਆਪਣੇ ਰਾਹ ਚ ਆਪੇ ਖਿਲਾਰੀਆਂ ਨੇ, ਮੇਰੇ ਖਿਆਲ ਹੈ ਖਿਲਾਰੀਆਂ ਖੁਦ ਖਿਲਾਰੀਆਂ। ਦੇਖੋ ਅਗਰ ਅਸੀਂ ਅੱਛੇ ਅਮਲ ਕਰਾਂਗੇ ਤੇ ਸਾਨੂੰ ਕਿਸੇ ਚੀਜ਼ ਦਾ ਖੌਫ ਨਹੀਂ। ਅੱਲਾਹ ਦੀ ਜ਼ਾਤ ਕਦੀ ਵੀ ਆਪਣੇ ਬੰਦਿਆਂ ਦੀ ਮੁਸੀਬਤ ਨਹੀਂ ਭੇਜਦੀ, ਕਦੀ ਵੀ ਆਪਣੇ ਬੰਦਿਆਂ ਨੂੰ ਪਰੇਸ਼ਾਨ ਨਹੀਂ ਕਰਦੀ। ਬੰਦਿਆਂ ਨੂੰ ਪਰੇਸ਼ਾਨੀ ਦਾ ਸਬਬ ਖੁਦ ਇਨਸਾਨ ਖੁਦ ਆਪ ਹੈ। ਜੀ ਬਿਲਕੁਲ ਇਸੇ ਤਰ੍ਹਾਂ। ਠੀਕ ਹੈ ਜੀ। ਡਰ ਇਨਸਾਨ ਦੇ ਅੰਦਰ, ਮੈਂ ਅਲਹਮਦੁਲਿਲਾ ਮੈਂ ਇੱਕ ਦੋ ਚੀਜ਼ਾਂ ਡਰਿਆ, ਇੱਕ ਚੀਜ਼ ਤੋਂ ਡਰਿਆ ਸਾਂ ਔਰ ਮੈਨੂੰ ਅਜੇ ਤੱਕ ਵਾਕਿਆ ਯਾਦ ਹੈ ਬਚਪਨ ਦਾ। ਤੇ ਉਸ ਤੋਂ ਬਾਅਦ ਮੈਂ ਇੱਕ ਮੈਨੂੰ ਵਾਕਿਆ ਹੋ ਰਿਹਾ ਕਿ ਮੈਂ ਇੱਕ ਜਗ੍ਹਾ ਤੇ ਬੈਠਾ ਸਾਂ ਤੇ ਕੋਈ ਦੋਸਤ ਬੈਠੇ ਸਾਂ ਤੇ 4-5 ਬੰਦੇ ਕੋਈ ਸਾਨੂੰ ਨਾ ਗੰਨਾ ਵਗੈਰਾ ਲੈ ਕੇ ਆ ਗਏ, ਮਗਰ ਮੈਂ ਦੋਸਤਾਂ ਨੂੰ ਕਿਹਾ ਮੈਂ ਡਰਨਾ ਨਹੀਂ। ਉਹਨਾਂ ਨੇ ਸਾਨੂੰ ਆਵਾਜ਼ ਮਾਰੀ, ਬਾਕੀ ਅਸੀਂ ਬਿਲਕੁਲ ਨਹੀਂ ਡਰੇ। ਠੀਕ ਹੈ ਜੀ। ਜੋ ਹੋਣਾ ਆ ਕੇ ਦੇਖ ਲਿਆ, ਅਸੀਂ ਕੀ ਕਰ ਰਹੇ ਹਾਂ, ਬਿਲਕੁਲ ਠੀਕ ਆ। ਦੂਸਰੀ ਚੀਜ਼ ਇਹ ਹੈ ਕਿ ਮੈਂ ਡਰਿਆ ਕਿ ਮੈਂ ਬਚਪਨ ਦੇ ਵਿੱਚ ਨਾ ਤਕਰੀਬਨ ਮੇਰੀ ਉਮਰ ਮੈਂ 7th ਕਲਾਸ ਪੜ੍ਹਦਾ ਸਾਂ। ਅੱਛਾ। ਤੇ ਇੱਕ ਔਰਤ ਬੇਰ ਵੇਚਣ ਵਾਸਤੇ ਆਈ ਤੇ ਮੈਂ ਉਹਨੂੰ ਆਖਿਆ ਕਿ ਲੋਹੇ ਤੋਂ ਉਸ ਵਕਤ ਬੇਰ ਹੀ ਦਿੰਦੇ ਸਨ, ਲੋਹੇ ਤੋਂ, ਲੈਲਨ ਤੋਂ, ਇਹਨਾਂ ਚੀਜ਼ਾਂ ਤੋਂ। ਠੀਕ ਹੈ। ਤੇ ਮੈਂ ਇਹਨੂੰ ਰੁਪਈਆ ਦਿੱਤਾ ਤੇ ਮੈਂ ਕਿਹਾ ਜੀ ਮੈਨੂੰ ਬੇਰ ਦੇ। ਰੁਪਈਆ ਜਨਾਬ ਬਾਬਾ ਵਲੀ ਹੁੰਦੀ ਸੀ ਤੇ ਉਹਨੇ ਰੁਪਈਆ ਮੇਰਾ ਰੱਖ ਲਿਆ ਤੇ ਮੈਨੂੰ ਬੇਰ ਥੋੜੇ ਹੀ ਦੇ ਦਿੱਤੇ। ਅੱਛਾ। ਮੈਂ ਵਾਪਸ ਗਿਆ, ਮੈਂ ਕਿਹਾ ਤੂੰ ਬੇਰ ਥੋੜੇ ਦਿੱਤੇ, ਇਹਨਾਂ ਨੇ ਚੱਲ ਵੀ ਨਿਕਲ ਜਾ ਇੱਥੋਂ। ਉਹਨੇ ਮੇਰੇ ਨਾਲ ਬਦਤਮੀਜ਼ੀ ਨਾਲ ਬੋਲੀ। ਮੇਰੇ ਕੋਲ ਗਲਤੀ ਹੋਈ ਸਰ ਜੀ, ਮੈਂ ਉਹਨੇ ਚਪੇੜ ਮਾਰ ਦਿੱਤੀ। ਓਹੋ। ਅੱਛਾ। ਉਹਦੇ ਬੇਰ ਵੀ ਸਾਰੇ ਉੱਡ ਗਏ ਪਏ ਤੇ ਆ ਵੀ ਤੇ ਮੈਂ ਦੌੜ ਲਾ ਕੇ ਡਰਦੇ ਆ। ਮੈਂ ਕਿਹਾ ਯਾਰ ਗੱਲ ਇਹ ਆ ਕਿ ਪਤਾ ਲੱਗੇਗਾ ਘਰਦਿਆਂ ਨੂੰ ਵੀ, ਮੰਡੇਦਾਰਾਂ ਨੂੰ। ਤੇ ਯਾਰ ਕੀ ਅੱਛਾ ਨਹੀਂ ਕੀਤਾ ਮੈਂ ਸਰ ਅੱਲਾ ਜਾਣਦਾ ਜੇ। ਮੈਂ ਮਸਜਿਦ ਚਲਾ ਗਿਆ। ਮੈਂ ਮਸਜਿਦ ਜਾ ਕੇ ਨਾ ਤੇ ਮੈਂ ਵਜ਼ੂ ਕਰਕੇ ਨਾ ਨਮਾਜ਼ ਤੋਂ ਨਫਲ ਪੜ੍ਹੇ ਤੇ ਮੈਨੂੰ ਇਹ ਚੀਜ਼ ਦਾ ਅਫਸੋਸ ਲੱਗਾ। ਮੈਂ ਅੱਲਾ ਕੇ ਮਾਫੀ ਮੰਗੀ। ਮੈਂ ਮੰਗ ਕੇ ਨਾ ਤੇ ਮੈਂ ਉਸ ਔਰਤ ਦੇ ਪਿੱਛੇ ਮੈਂ ਲੱਭਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਮੈਨੂੰ ਲੱਭੇ ਤੇ ਮੈਂ ਦੇ ਹੱਥ ਜੋੜ ਕੇ ਮਾਫੀ ਮੰਗਾ। ਸਰ ਮੈਨੂੰ ਔਰਤ ਨਹੀਂ ਲੱਭੀ। ਵੇਖ ਲਓ ਨਾ, ਤੁਸੀਂ ਦਿਲ ਔਰਤ ਦਾ ਤੋੜਿਆ ਤੇ ਮਾਫੀ ਰੱਬ ਕੋਲ ਮੰਗਦੇ ਹੋ। ਮੈਂ ਸਰ ਯਕੀਨ ਕਰੋ ਕਿ ਮੈਨੂੰ ਅਜੇ ਤੱਕ ਵਕਤ ਯਾਦ ਆਉਂਦਾ ਤੇ ਮੇਰਾ ਬੜਾ ਦਿਲ ਦੁਖਦਾ ਹੈ। ਮੈਨੂੰ ਉਸੇ ਡਰ ਇਹ ਆਉਂਦਾ ਹੈ ਕਿ ਯਾਰ ਮੈਂ ਇੱਕ ਇਨਸਾਨ। ਤੁਸੀਂ ਸੱਚੇ ਦਿਲੋਂ ਵੇਖੋ, ਮੇਰੀ ਗੱਲ ਸੁਣੋ, ਸੱਚੇ ਦਿਲੋਂ ਜਦੋਂ ਮੰਨ ਲਿਆ ਨਾ ਕਿ ਤੁਹਾਡੇ ਕੋਲ ਜ਼ਿਆਦਤੀ ਹੋ ਗਈ ਹੈ ਔਰ ਦੁਬਾਰਾ ਕਦੀ ਐਸੀ ਨਹੀਂ ਕੀਤੀ, ਤੇ ਅਸਲ ਵਿੱਚ ਉਹ ਹੀ ਮਾਫੀ ਦਾ ਮਕਸਦ ਹੁੰਦਾ ਦੁਬਾਰਾ ਤੁਸੀਂ ਉਸ ਕੰਮ ਨੂੰ ਨਾ ਦੁਹਰਾਓ। ਤੇ ਜੇ ਅਸੀਂ ਫਿਰ ਇੱਥੇ ਮਤਲਬ ਕਿ ਕੰਮ ਬਾਹਰ ਜਾ ਕੇ ਹੋਰ ਚੋਰੀ ਤੇਜ਼ ਕਰ ਲੈਣੀ ਤੇ ਫਿਰ ਤੇ ਮਾਮਲਾ ਤੁਹਾਨੂੰ ਪਤਾ ਹੈ। ਸਰ ਗੱਲ ਇਹ ਹੈ ਕਿ ਅੱਜ ਕੱਲ੍ਹ ਹਰ ਬੰਦਾ ਵੇਖੋ ਨਾ ਮਿਰਚਾਂ ਦੇ ਵਿੱਚ ਮਿਲਾਵਟ ਹੋ ਰਹੀ ਹੈ। ਅੱਲਾ ਕੋਲ ਮਤਲਬ ਜ਼ਾਹਿਰ ਹੈ ਉਹ ਅਸਲ ਵਿੱਚ ਸਾਡੀ ਜਿਹੜੀ ਆਪਣੇ ਆਪ ਨੂੰ ਮੁਨਾਫਕਤ ਹੈ ਨਾ, ਉਹ ਸਾਰੇ ਮਾਮਲੇ ਸਰ ਆਪ ਕਰ ਰਹੇ ਨੇ। ਔਰ ਫਿਰ ਕਹਿੰਦੇ ਨੇ ਜੀ ਇਹ ਜਨਾਬ ਇਹ ਫਲਾਣਾ ਬੰਦਾ ਤੇ ਡਰਦੇ। ਜਨਾਬ ਹਜ਼ਰਤ ਉਮਰ ਰਜ਼ੀ ਅੱਲਾਹ ਦੌਰ ਵਿੱਚ ਸਦਾਰੀ ਹੋ ਰਹੀ, ਦੋ ਡਰਦੇ। ਜ਼ਾਹਿਰ ਹੈ ਬਹੁਤ ਸਾਰੀਆਂ ਸਾਡੇ ਵਾਸਤੇ ਮਿਸਾਲਾਂ ਨੇ ਔਰ ਸਾਨੂੰ ਵੇਖਣਾ ਚਾਹੀਦਾ ਹੈ। ਬਹੁਤ ਮਿਹਰਬਾਨੀ ਜੀ, ਸਲਾਮਤ ਰਹੋ ਸਰ। ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ। ਖੈਰ ਹੋਵੇ, ਖੈਰ ਹੋਵੇ, ਰੱਬ ਰੱਖੇ। ਔਰ ਅੱਲਾਹ ਤਾਲਾ ਜ਼ਾਤ ਤੁਹਾਨੂੰ ਤੰਦਰੁਸਤੀ ਦੇ। ਔਰ ਮੈਨੂੰ ਯਕੀਨ ਕਰੋ ਕਿ ਮੇਰਾ ਦਿਲ ਖੁਸ਼ ਹੋ ਗਿਆ ਜੀ। ਬਹੁਤ ਗੱਲ ਕਰਕੇ ਅੱਜ ਤੱਕ ਮੈਂ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ। ਬਹੁਤ ਮਿਹਰਬਾਨੀ, ਸ਼ੁਕਰੀਆ ਜਨਾਬ, ਬਹੁਤ ਮਿਹਰਬਾਨੀ ਜਨਾਬ। ਅੱਲਾਹ ਹਾਫਿਜ਼, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਲੋ ਜੀ ਸਾਰੇ ਸੱਜਣ ਮਿੱਤਰ ਪਿਆਰੇ, ਇੱਕ ਸੋਹਣਾ ਜਿਹਾ ਸੁਣਨੇ ਆ ਰੰਗ ਤੇ ਗੱਲਬਾਤ ਚੱਲ ਰਹੀ ਅੱਜ ਆ ਅੰਦਰ ਦੀ ਗੱਲ ਹੈ ਯਾਰ, ਬਾਹਰ ਦੀ ਵੀ, ਆਸੇ ਪਾਸੇ ਦੀ ਵੀ ਹੈ, ਜਿੱਧਰ ਦੀ ਮਰਜ਼ੀ ਘੇਰ ਲਵੋ। क्लासिक टाइम में और सज्जन मित्र प्यारे आके फरमा रहे कि
ਕੁਛ ਡਰ ਬਾਰੇ, ਕੁਛ ਐਸੀਆਂ ਗੱਲਾਂ ਬਾਰੇ ਜਿਨ੍ਹਾਂ ਨੂੰ ਅਸੀਂ ਕਬੂਲਦੇ ਨਹੀਂ, ਜਿਨ੍ਹਾਂ ਨੂੰ ਅਸੀਂ ਗੱਲ ਕਰਨ ਤੋਂ ਡਰਨੇ ਆ, ਜਿਨ੍ਹਾਂ ਨੂੰ ਕਬੂਲਣ ਤੋਂ ਅਸੀਂ ਡਰਨੇ ਆ। ਪਰ ਡਰ ਬਹੁਤ ਤਰ੍ਹਾਂ ਦੇ ਨੇ। ਕਦੀ ਅਸੀਂ ਇਹਨਾਂ 'ਤੇ ਵੀ ਗੌਰ ਨਹੀਂ ਕੀਤਾ। ਅਸੀਂ ਇੱਕ ਗੱਲ ਨੂੰ ਜ਼ਰੂਰ ਬੜਾ ਗੌਰ ਨਾਲ ਕਰਨੇ ਆ। ਅਸਲਾਮ ਵਾਲੇਕੁਮ ਜੀ। ਹੈਲੋ ਹੈਲੋ ਜੀ, ਅਸਲਾਮ ਵਾਲੇਕੁਮ। वालेकुम अस्सलाम रहमतुल्लाह व बरकातहू। जी बिस्मिल्लाह जी। सर खालिद भट्ट सर। जी आनू जी, जी आनू। बिस्मिल्लाह सर। सब तो पहले दुआ कि अल्लाह ताला तमाम बीमारों से तो कामना वाजिला अता फरमाए। आमीन। ते जेड़े इस दुनिया तो चले गए हैं अल्लाह ताला ने दर्जात बुलंद फरमाए। आमीन जी आमीन। कुल भला ते कुल खैर। जी सब बड़े निडरने ते बड़े दा खौफ तो नहीं है। मैं भी उन्हें चीज का जावा डर कादा सारे का बहुत डरते ने। मैं तो अल्लाह भी सोने के डरदा। ओदी कसम मैं नहीं जो कोलो डरदा। मैनू ऐ नहीं है कि मैं बिल्कुल ही बेखौफ हाँ। खौफ है मतलब पहले मैं क्लीयर करदा कि रब कोलो मैं इस गल्ले नहीं डरदा कि कोई गलत काम करन लग्या मैनू डर होवे ते मैं क्यों करा। ठीक है। मैं गीबत करना, मैं सूद खाना, मैं दिखावे की नमाज पढ़ना, दिखावे की खैरात करना, मैं ਉਹਦੇ ਕੋਲੋਂ तो नहीं डरदा ना। और इतने मैं अर्ज करदा कि डर भी हर उम्र के लिहाज नाल स्टेजेस होंदियां ने सर। ठीक है ना। मतलब लड़कपन, जवानी, मैच्योरिटी जिसमें इंसान थोड़ा मैच्योर होंदा है, न्यू सीनियर होंदा है ना, फिर वो डर वधदा है। मैं जिस स्टेज ते है मैनू सर डर सिर्फ लगदा है सच गल करन तो, जिहड़ी कि मैं नहीं कर सकदा, करना चाहना पर कर नहीं सकदा। क्यों नहीं कर सकदा? क्यों हजम नहीं होनी किसी नूं ना। सच गल जिहड़ी है ना वो हजम नहीं होएगी। मैं उन लेपा टोपी कर लेपा पाती करके सर मुनाफकत दा रंग दे के वो जीन ਲਈ मेरे लिए वो बहुत जरूरी है। अगर मैं वो सच बयान कर रहा ना तो यकीन मैंने पता है कि कुल्लू नफ्सुन ज़ायक़तुल मौत, मगर मैनू ये डर ना कि मैं वक्त तो पहले मरना नहीं चाहता ना सर। इस गल्ले मैं वो सच बयान करन तो हिचकिचाना वा कि वो सच की वजह तो जिन्हों तकलीफ पहुंचेगी, जेड़ा गलत डगर पे चल रहा है वो सच को बर्दाश्त नहीं कर सकेगा तो मैंने क्यों बर्दाश्त करेगा सर। सही। और कई बारी मैं गल्लां ऐसियां कीतियां ने दुनिया मतलब सुनने वाली जानती कि ऐसे ऐसे सवालात मैं खड़े कीते ने जिसे मेरे को जवाब है नहीं, मगर मैनू कोई जवाब किसी ने नहीं दिता। मैं इस गल्ले जवाब नहीं दिता कि मैं जीना चाहना सर, मैं मरना नहीं चाहना, मैं डरना मरन तो। सही सही सही। तो सर कोई नहीं जे डरदा। मैं वर्ल्ड किसी की गल नहीं करदा हुंदा, अपनी करना हुंदा, मगर ऑन दी होल मैं मुआशरे च रहना ना। आई एम आल्सो ਜ਼ਾਹਿਰ ਹੈ ਅਸੀਂ ਉਹਦਾ ਹਿੱਸਾ ਵਾਂ ਔਰ ਜੋ ਇੱਥੇ ਅੱਛਾਈਆਂ ਬੁਰਾਈਆਂ ਸਾਨੂੰ ਆਪਣੇ ਆਪ ਨੂੰ ਵਿੱਚ ਉਹਦੇ ਰੱਖਣਾ ਚਾਹੀਦਾ ਹੈ। ਅਗਰ ਉਹ ਕੁਝ ਬਹੁਤ ਬੁਰਾ ਹੋ ਰਿਹਾ ਤਾਂ ਯਕੀਨੀ ਤੌਰ ਤੇ ਸਾਨੂੰ ਉਹਦੀ ਜ਼ਿੰਮੇਵਾਰੀ ਵੀ ਕਬੂਲ ਕਰਨੀ ਚਾਹੀਦੀ ਹੈ ਕਿ ਸਾਡੀ ਕਿੰਨੀ ਕੁ ਜ਼ਿੰਮੇਵਾਰੀ ਇਹਦੇ ਵਿੱਚ ਇਸ ਬੁਰਾ ਹੋਣ ਦੇ ਵਿੱਚ, ਔਰ ਕਮ ਸੇ ਕਮ ਆਪਣੀ ਜ਼ਾਤ ਤਾਈਂ ਤੇ ਉਹਨੂੰ ਠੀਕ ਕਰਨਾ ਚਾਹੀਦਾ ਹੈ ਨਾ। ਹਾਂਜੀ ਬਿਲकुल ऐसा ही है, बिल्कुल ऐसे कोशिश मैं कोई कहना ना कि मैं भी इस मुआशरे का हिस्सा, मगर मैं पूरे मुआशरे नहीं संवार सकता। कम से कम अपने आप ही तो परिवर्तन लियावा ना। जी बिल्कुल इसी तरह जिन्हों देख के कम से कम कोई 100 नहीं तो 2 आदमी भी, 4 आदमी, 5 आदमी भी ये समझ जाए कि यूसुफ पंजाबी है सही कह रहे, या खालिद भट्ट की गल सही है, तो रास्ते आ गए। जी मेरे लिए बड़ी मतलब एक तोशा है, आखिरत है मेरे लिए सर। बिल्कुल सही। और गल डर तो मैं हट रहा हुआ, हकीकत है ही जे कि मैं हकीकत बयानी तो डरदा जी कि मैं ਉਹਨੂੰ हर तरीके ਨਾਲ जान चुकिया वहाँ, पुरख चुकिया वहाँ, वो हकीकत 110% हकीकत है, मगर मैं बयान करांगा तो यकीन करो शायद मैं मतलब मेरे बाल ਜ਼ਾਹਿਰ ਹੈ ਉਹ ਸਾਰੇ ਮਾਮਲਾ तो ਉਹ ਵੀ ਇੱਕ ਜਾਲੀ ਡਰ ਦਾ ਸ਼ਿਕਾਰ ਹੁੰਦੇ ਨੇ, ਉਹ ਸਭ ਕੁਝ ਜਿਹੜੇ ਕਰਨ ਆ ਰਹੇ ਹੁੰਦੇ ਨੇ। ਹਾਂਜੀ ਐਕਚੁਅਲੀ ਉਹ ਆਪ ਸਾਰੋ ਆਪ ਡਰ ਦਾ ਸ਼ਿਕਾਰ ਨੇ ਨਾ ਕਿ ਉਹਨਾਂ ਦੀ ਹਕੀਕਤ ਖੁੱਲ ਜਾਏਗੀ। ਜੀ ਬਿਲਕੁਲ ਸਹੀ ਹੈ। ਔਰ ਇਹੀ ਸਾਰੇ ਮਾਮਲਾ ਉਹਦੇ ਉੱਤੇ ਜਿਹੜੀਆਂ ਡਾਂਗਾਂ ਨਿਕਲਦੀਆਂ ਨੇ ਔਰ ਸਾਰੇ ਮਾਮਲਾਤ ਹੁੰਦੇ ਨੇ, ਇਹ ਉਹੋ ਹੀ ਜਿਹੜੇ ਹਕੀਕਤ ਖੁੱਲਣ ਦੇ ਡਰ ਹੁੰਦੇ ਨੇ, ਕੁਝ ਇਹ ਵੀ ਬੜੇ ਖਤਰਨਾਕ ਕਿਸਮ ਦੇ ਹੁੰਦੇ ਨੇ ਔਰ ਇਹਦੇ ਨਾਲ ਹੀ ਬਹੁਤ ਜ਼ਿਆਦਾ ਵਿਗਾੜ ਵੀ ਪੈਂਦੇ ਨੇ।
ਠੀਕ ਹੈ ਜੀ। ਸਹੀ ਹੈ ਸਰ। ਖੈਰ ਤੁਹਾਡੇ ਕੰਮ ਦੀ। ਫਿਰ ਸਾਰੇ ਹੁਣ ਚੁੱਪ ਕਰਕੇ ਸੁਮਨ ਬੁਕਮਨ ਨੂੰ ਇਨਫਾਰਮ ਲਾਈ ਨਹੀਂ ਜਿੰਨਾ ਕਰ ਸਕਦੇ ਹੋ ਨਾ ਕਰਨਾ ਚਾਹੀਦਾ, ਜਿੰਨਾ ਕਰ ਸਕਦੇ ਹੋ। ਹਾਂ ਬਿਲਕੁਲ ਠੀਕ। ਉਹ ਸਰ ਕਰਨਾ ਹੈ ਅੱਲਾ ਦੇ ਹੁਕਮ ਦੇ ਨਾਲ, ਬਾਕੀ ਰੱਬ ਕੋਲੋਂ ਡਰਨ ਵਾਲੀ ਕੋਈ ਗੱਲ ਨਹੀਂ ਗਈ। ਹਾਂ ਮਤਲਬ ਉਹ ਸਾਰੇ ਮਾਮਲਾਤ ਵਿੱਚ ਹੀ ਆ ਜਾਂਦੇ ਨੇ, ਜਦੋਂ ਅਸੀਂ ਹਕੀਕਤ ਪਸੰਦ ਹੋ ਜਾਂਦੇ ਹਾਂ ਤੇ ਫਿਰ ਜ਼ਾਹਿਰ ਹੈ ਹੌਲੀ ਹੌਲੀ ਸਹਿਜੇ ਤਬਦੀਲੀ ਦਾ ਅਮਲ ਸ਼ੁਰੂ ਹੋ ਜਾਂਦਾ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਰੱਬ ਰੱਖਾ। जनाब मोहतरम खालिद भट्ट साहब अपने ख़ास और बड़े सोहने चज्जे अंदाज विच उस कौड़ी हकीकत दा जिक्र कर रहे सन, उहदे बारे बयान कर रहे सन, जिस बारे असी बहुत घट लबकुशाई करने और उहदे बारे जसारत करने बोलन दी और कहण दी सारे मामलात नूं बड़ा साडे मसले मसाइल होर तरह दे हुंदे ने। अस्सलाम वालेकुम जी। वालेकुम सलाम सर, की हाल जी? बिस्मिल्लाह जी। जी कुलविंदर सिंह बाजवा सर। जी बिस्मिल्लाह, खैर हो सर। कसोनी नेड़े कि रब नेड़े? आओ कसोनी नेड़े हुंदा कसोनी को नहीं डरना ना। कसोनी कोलों ज़ाहिर बहुता डर लगदा। कसोनी को नहीं डरना ना। देखो ना तुसी के ਜਿਹੜੇ ਹਿੰਦੂ ਮਤ ਨੇ ਉਹ ਨਾਗ ਦੇਵਤਾ ਕੋਲੋਂ ਡਰੇ ਤੇ ਨਾਗ ਦੇਵਤਾ ਬਣ ਗਿਆ। ਹਾਂਜੀ। ਉਹ ਸ਼ੇਰਾਂ ਵਾਲੀ ਕੋਲ ਡਰੇ ਤੇ ਉਹ ਸ਼ੇਰ ਕੋਲੋਂ ਡਰੇ ਤੇ ਉਹ ਸ਼ੇਰਾਂ ਵਾਲੀ ਬਣ ਗਈ। ਅੱਗ ਤੋਂ ਡਰੇ ਤੇ ਅਗਨੀ ਦੇਵੀ ਬਣ ਗਈ। ਸੂਰਜ ਦੀ ਤਪਸ਼ ਨੇ ਸਾੜਿਆ ਤੇ ਸੂਰਿਆ ਦੇਵ ਬਣ ਗਿਆ। ਡਰ ਇਨਸਾਨ ਦੇ ਅੰਦਰ ਹੁੰਦਾ। ਆਪਣੀ ਕਮਜ਼ੋਰੀ ਸਾਡੀ ਨਾ, ਇਨਸਾਨ ਦੀ ਕਮਜ਼ੋਰੀ ਹੈ ਡਰ। ਅਗਰ ਇਨਸਾਨ ਆਪਣੇ ਇਰਾਦਿਆਂ 'ਚ ਮਜ਼ਬੂਤ ਹੈ ਤਾਂ ਉਹਨੂੰ ਡਰ ਕਾਹਦਾ? ਉਹਨੂੰ ਕੋਈ ਡਰ ਨਹੀਂ। ਸਾਂਝ ਕੋ ਆਂਚ ਹੀ ਕਿਹਾ। ਅਸੀਂ ਅਗਰ ਰੱਬ ਦੀ ਸਹੀ ਇਬਾਦਤ ਕਰਦੇ ਹਾਂ ਤੇ ਸਾਨੂੰ ਕਰਨ ਦੀ ਕੀ ਜ਼ਰੂਰਤ ਹੈ? ਠੀਕ ਹੋ ਗਿਆ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੇ ਕਿਹਾ ਸੀ ਕਿ ਮੈਂ ਰੱਬ ਦੀ ਜਿਹੜੀ ਇਬਾਦਤ ਹੈ ਜਿਹੜੀ ਨਾ ਦੋਜ਼ਖ ਕੋਲੋਂ ਡਰ ਕੇ ਜਾਂ ਜੰਨਤ ਦੀ ਲਾਲਚ ਤੇ ਨਹੀਂ ਕਰਦਾ। मैं ऐसा करना कि भी इबादत के लायक है। अच्छा छोटी जी मैं एक उदाहरण दिया कि जेड़े लोग जिवें के सिख मत ने, जिवें के मुसलमान ने, ये जरा देखो कि बाबियां ने प्यार वंडिया। बाबियां को नहीं कोई डरदा बाबियां नहीं, कतल नहीं। बाबियां को कोई नहीं डरदा। बल्कि असीं पंजाबी रब नूं भी बाबा ही कहने आ। बाबा ही कहने, रब नूं बाबा ही कहने। ठीक है ना जी। ਅਸੀਂ ਵਾਹਿਗੁਰੂ ਰੱਬ ਨਹੀਂ ਹੀ ਕਹਿੰਦੇ। ਠੀਕ ਹੈ ਨਾ ਜੀ। ਅਸੀਂ ਜਿਹੜਾ ਬਾਬੇ ਜਿਹੜੇ ਨੇ ਉਹ ਜਿਹੜੇ ਨੇ ਉਹ ਆਏ ਨੇ ਸਾਡੇ ਹਨੇਰੇ ਦੂਰ ਕਰਨ ਵਾਸਤੇ। ਬਿਲਕੁਲ ਇਸੇ ਤਰ੍ਹਾਂ ਚਾਨਣ ਕਰਨ ਵਾਸਤੇ ਔਰ ਡਰ ਹਨੇਰੇ ਦਾ ਹੁੰਦਾ। ਠੀਕ ਹੈ। ਉਹਨਾਂ ਕੋਲ ਪਿਆਰ ਮਿਲਦਾ, ਰੱਬ ਕੋਲੋਂ ਪਿਆਰ ਮਿਲਦਾ। ਡਰ ਸਾਡੇ ਅੰਦਰ ਹੈ। ਠੀਕ ਹੈ। ਅਸੀਂ ਡਰ ਆਪਣੀਆਂ ਗਲਤੀਆਂ, ਆਪਣੀਆਂ ਕੋਤਾਹੀਆਂ ਦੀ ਵਜ੍ਹਾ ਤੋਂ ਸਾਡੇ ਅੰਦਰ ਡਰ ਹੈ। ਠੀਕ ਹੈ ਨਾ ਜੀ। ਉਹ ਜਿਸ ਅਸੀਂ ਆਪਣੀਆਂ ਕੋਤਾਹੀਆਂ ਦੂਰ ਕਰ ਲਵਾਂਗੇ ਤੇ ਕਾਹਦਾ ਡਰ? ਤੁਸੀਂ ਦੇਖੋ ਨਾ ਕਿ ਜੀ ਫਕੀਰ ਲੋਕ ਜਿਹੜੇ ਜੰਗਲ ਕਿਲੇ ਫਿਰਦੇ ਨੇ, ਉੱਥੇ ਹੀ ਸ਼ੇਰ, ਉੱਥੇ ਹੀ ਚੀਤੇ, ਉੱਥੇ ਹੀ ਸਾਰੇ ਸਭ ਕੁਛ ਹੁੰਦਾ ਉੱਥੇ। ਠੀਕ ਹੈ। ਹਾਂਜੀ, ਸਾਰਾ ਕੁਛ ਉੱਥੇ ਤੇ ਉਹ ਡਰ ਕਾਹਦਾ? ਬਿਲਕੁਲ ਸਹੀ। ਅੱਛਾ ਉਹਦੇ ਵਿੱਚ ਵੇਖੋ ਉਹ ਅਸੀਂ ਫਿਲਮ ਵੇਖਦੇ ਨੇ, ਬੱਚੇ ਜ਼ਿਆਦਾ ਵੇਖਦੇ ਨੇ ਔਰ ਟਾਰਜ਼ਨ ਦੀ ਫਿਲਮ ਵੇਖਦੇ ਆ। ਇੱਕ ਕਿਰਦਾਰ ਐਸਾ ਹੈ, ਉਹ ਹੈ ਇਨਸਾਨ ਹੀ ਲੇਕਿਨ ਉਹ ਜਾਨਵਰਾਂ ਵਿੱਚ ਰਹਿੰਦਾ ਹੈ। ਮਾਮਲਾ ਇਹ ਕਿ ਉਹਦੀ ਪੈਦਾਇਸ਼ ਹੀ ਉੱਥੇ ਹੋਈ। ਉਹ ਉਹਨਾਂ ਕੋਲੋਂ ਨਹੀਂ ਡਰਿਆ, ਉਹ ਉਹਨਾਂ ਦੇ ਵਿੱਚ ਰਲ ਗਿਆ, ਉਹੋ ਜਿਹਾ ਹੋ ਗਿਆ। ਉਹਨੂੰ ਕਿਉਂ ਨਹੀਂ ਖਾਂਦੇ ਉਹ ਜਿਹੜੇ ਖੂੰਖਾਰ ਉੱਥੇ ਜਾਨਵਰ ਨੇ? ਉਹਨੂੰ ਕਿਉਂ ਨਹੀਂ ਖਾਂਦੇ? ਇਹਦਾ ਮਤਲਬ ਹੈ ਕਿ ਉਹ ਇੱਕ ਦੂਸਰੇ ਕੋਲੋਂ ਉਹ ਡਰਦੇ ਨਹੀਂ, ਖੌਫ ਨਹੀਂ। ਝਗੜਾ ਹਮੇਸ਼ਾ ਡਰ ਤੋਂ ਹੁੰਦਾ ਹੈ। ਠੀਕ ਹੈ। ਤੁਸੀਂ ਦੇਖੋ ਕਿ ਇੱਕ ਦੂਸਰਾ ਵੱਡਾ ਮੁਲਕ ਜਿਹੜਾ ਛੋਟੇ ਦੇ ਉੱਤੇ ਜਿਹੜਾ ਨਾ ਉਹ ਹਾਕਮੀਅਤ ਦੀ ਵਜ੍ਹਾ ਤੋਂ ਉਹਨੂੰ ਡਰਾਉਂਦਾ ਤੇ ਮੈਂ ਤੇਰੇ ਉੱਤੇ ਹੁਕੂਮਤ ਕਰ ਲਾਂਗਾ। ਛੋਟਾ ਮੁਲਕ ਡਰ ਰਿਹਾ ਹੁੰਦਾ ਉਹਦੇ ਡਰ ਤੋਂ, ਖੌਫ ਤੋਂ। ਠੀਕ ਹੈ ਨਾ। ਡਰ ਕੋਈ ਨਹੀਂ। ਸਾਰੇ ਡਰ ਅੱਜ ਲਾ ਦਿਓ, ਅੱਜ ਸਾਰੇ ਡਰ ਲਾ ਕੇ ਸੋ ਜਾਵੋ। ਠੀਕ ਹੈ। ਤੇ ਸੁਬਹ ਬੜੀ ਸਕੂਨ ਦੀ ਨੀਂਦ ਆਏਗੀ। ਬਿਲਕੁਲ ਸਹੀ ਹੈ। ਨੀਂਦ ਵੀ ਅੱਛੀ ਆਵੇਗੀ। ਡਰ ਦੇ ਵਿੱਚ ਨੀਂਦ ਨਹੀਂ ਆਉਂਦੀ। ਡਰ ਚ ਨੀਂਦ ਕਿੱਥੋਂ ਆਉਂਦੀ? ਬੰਦਾ ਅੱਬੜ ਵਾਏ ਉੱਠਦਾ ਹੈ ਔਰ ਬੜੇ ਡਰਾਉਣੇ ਜਿਹੇ ਖ਼ਾਬ ਆਉਂਦੇ ਨੇ। ਠੀਕ ਹੈ ਨਾ ਜੀ। ਤੇ ਜਪ ਦਾ ਵੀ ਟਾਈਮ ਹੋ ਜਾਣਾ, ਨਮਾਜ਼ ਦਾ ਵੀ ਟਾਈਮ ਹੋ ਜਾਣਾ। ਸਹੀ। ਤੇ ਉਹ ਵੀ ਕੋਈ ਨਹੀਂ ਪੜ੍ਹਨੀ ਤੇ ਪਰ ਆਪਣਾ ਜਿਹੜੇ ਉਹ ਸੋਚਾਂ ਹੀ ਆਉਂਦੀਆਂ ਰਹਿਣੀਆਂ। ਵਾਸਫ ਅਲੀ ਵਾਸਫ ਕਹਿੰਦਾ ਕਿ ਪਰੇਸ਼ਾਨੀ ਹਾਲਾਤ ਨਹੀਂ, ਖਿਆਲਾਤ से आती है। ठीक हो गया। ठीक है ना जी।
ਬੜੀ ਮਿਹਰਬਾਨੀ ਸਰ। ਖੈਰ ਤੁਹਾਡੇ ਦਮ ਦੀ ਜੀ, ਬਹੁਤ ਮਿਹਰਬਾਨੀ। ਰੱਬ ਰੱਖਾ, ਅੱਲਾ ਹਾਫਿਜ਼। ਰੱਬ ਰੱਖਾ। ਅੱਛਾ, ਪਰੇਸ਼ਾਨੀ ਹਾਲਾਤ ਨਾਲ ਨਹੀਂ, ਖਿਆਲਾਤ ਨਾਲ ਆਉਂਦੀ ਹੈ, ਔਰ ਖਿਆਲਾਤ ਦੀ ਜਿਹੜੀ ਜੰਗ ਹੁੰਦੀ ਉਹ ਤੁਹਾਨੂੰ ਹਮੇਸ਼ਾ ਸੁਸਤੀਆਂ ਚੁਸਤ ਕਰਦੀ ਹੈ, ਔਰ ਉਹ ਸੁਸਤੀ ਚੁਸਤੀ ਤੇ ਜਦੋਂ ਅਸੀਂ ਗੌਰ ਕਰ ਰਹੇ ਹਾਂ ਤਾਂ ਮਾਮਲਾ ਫਿਰ ਅਗਾਂਹ ਵੱਧਦੇ ਨੇ। अस्सलाम वालेकुम। हेलो अस्सलाम वालेकुम जी वालेकुम अस्सलाम। आवाज़ नहीं भी आंदी पई है जी आमिर भाई ਕਿਹੜੇ ਭਾਈ? जी मैं सरफराज गल कर रहा लाहौरों। ਅੱਛਾ ਸਰਫਰਾਜ਼ ਸਾਹਿਬ, ਕਿਹਦੇ ਨਾਲ ਗੱਲ ਕਰ ਰਹੇ ਹੋ ਤੁਸੀਂ? जी ਗੱਲ ਕਿਹਦੇ ਨਾਲ ਕਰਨੀ ਹੈ, ਕੀ ਗੱਲ ਕਰਨੀ ਹੈ? आवाज़ बिल्कुल स्लो आ रही है। ਅੱਛਾ ਚਲੋ ਠੀਕ ਹੈ, ਤੁਸੀਂ ਦੁਬਾਰਾ ਕਰੋ ਫਿਰ। ਤੇ ਉਹ ਜਿਹੜੇ ਖਿਆਲਾਤ ਦੀ ਅਸੀਂ ਗੱਲ ਕੀਤੀ ਸੀ, ਉਹਨਾਂ ਦੇ ਵਿੱਚ ਇੱਕ ਤਸਾਦਮ ਹੁੰਦਾ ਹੈ, ਔਰ ਅਸਲ ਵਿੱਚ ਡਰ ਦੇ ਮਾਮਲਾਤ ਜਿਹੜੇ ਪੁੰਗਰਦੇ ਨੇ ਉਹ ਕਿਉਂ ਉੱਠਦੇ ਨੇ ਔਰ ਕਾਹਦੇ ਲਈ ਹੁੰਦੇ ਨੇ? अस्सलाम वालेकुम जनाब मेजर साहब, की हाल है? ठीक हो? शब को मैं खूब सी पी, सुबह को तौबा कर ली, हाँ हाँ, रिंद के रिंद रहे हाथ से जन्नत ना गई। हाय हाय हाय, वाह 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 वाह। यूसुफ साहब गल साडी इन्नी हाँ कि ਜਦੋਂ ਅਸੀਂ ਆਪਣੀ ਜਾਤ ਨਾਲ ਗੱਲਾਂ ਕਰਨੀਆਂ ਛੱਡਦੇ ਨੇ ਨਾ, हाँ हाँ ਜਦੋਂ ਅਸੀਂ ਸੈਲਫ ਅਕਾਊਂਟੇਬਿਲਿਟੀ ਨਹੀਂ ਕਰਦੇ, हाँ ਜਦੋਂ ਅਸੀਂ ਆਪਣੀ ਜਾਤ ਨਾਲ ਗੱਲਾਂ ਕਰਨੀਆਂ ਛੱਡਦੇ ਨੇ ਆ, ਅਸੀਂ ਲੋਕਾਂ ਦੇ ਨੁਕਸ ਲੱਭਣੇ ਸ਼ੁਰੂ ਕਰ ਦਿੰਦੇ ਆ, हाँ ਤੇ ਸਾਡੇ ਲਾਸ਼ੌਰ ਦੇ ਇੱਕ ਡਰ ਪੈਦਾ ਹੋ ਜਾਂਦਾ ਹੈ। ठीक है। ਅੱਲਾ ਦੀ ਜਾਤ ਬਾਰੇ ਵੀ ਡਰਦਾ ਕਿ ਨਾਮ ਨਿਸ਼ਾਨ ਵੀ ਨਹੀਂ ਦੱਸਿਆ। ਕਿਸੇ ਜਗ੍ਹਾ ਦੇ ਉੱਤੇ ਵੀ, ਕਿਸੇ ਜਗ੍ਹਾ ਉੱਤੇ ਵੀ ਅੱਲਾ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਕੋਲ ਡਰੋ। हाँ ਅੱਲਾ ਨੇ ਇਹ ਵੀ ਨਹੀਂ ਕਿਹਾ ਕਿ ਨਮਾਜ਼ ਪੜ੍ਹੋ, हाँ ਨਮਾਜ਼ ਕਾਇਮ ਕਰੋ। हाँ ਹਾਂਜੀ, ਜਦ ਅੱਲਾ ਨੇ ਸਾਨੂੰ ਇੰਨੀਆਂ ਨਰਮੀਆਂ, ਇੰਨੀਆਂ ਰਹਿਤਾਂ ਦਿੱਤੀਆਂ ਦੀਆਂ हाँ ਨੇ, हाँ ਤੇ ਉਹਦੇ ਕੋਲ ਡਰਨ ਦੀ ਵਜ੍ਹਾ हाँ, ਉਹ ਆਪਣੇ ਕਰਤੂਤ ਹੀ ਜਾਣਦੇ ਨੇ ਬੰਦੇ। सही है सही। ਜਦੋਂ ਅਸੀਂ ਆਪਣੀ ਜ਼ਾਤ ਨਾਲ ਹੀ ਆਨੈਸਟ ਨਹੀਂ, ਆਪਣੇ ਆਪ ਨਾਲ ਜਦੋਂ ਅਸੀਂ ਸੱਚੇ ਨਹੀਂ, ਤੇ ਸਾਡੇ ਜ਼ਾਤ ਤੇ ਫਿਰ ਖਾਮ ਹਾਈ ਦੇ ਅੰਦਰ ਪੈਣੇ ਨੇ ਨਾ। ਜ਼ਾਹਿਰ ਹੈ ਉਹ ਜਿੱਥੇ ਅਸੀਂ ਮਿਸਮੈਨੇਜਮੈਂਟ ਕਰਨੀ ਹੈ ਨਾ, ਜੀ ਸਰ, ਅਸੀਂ ਉਹ ਡਰ ਨਹੀਂ ਰੱਖਦੇ। ਹਾਂ, ਡਰ ਦੀ ਬੁਨਿਆਦ ਰੱਖ ਲੈਂਦੇ ਅਸੀਂ। ਡਰ ਦੀ ਬੁਨਿਆਦ ਅਸੀਂ ਖੁਦ ਆਪਣੇ ਅੰਦਰ ਖੁਦ ਪੈਦਾ ਕਰਦੇ ਹਾਂ, ਕਿਸੇ ਦੂਸਰੇ ਦੀ ਪੈਦਾ ਕੀਤੀ ਹੋਈ ਨਹੀਂ ਹੁੰਦੀ। ਬਿਲਕੁਲ ਸਹੀ। ਹੁਣ ਮੈਂ ਮੋਟਰਸਾਈਕਲ ਚਲਾਉਣਾ ਪਿਆ, ਮੇਰੇ ਕੋਲ ਲਾਇਸੈਂਸ ਨਹੀਂ, हाँ ਮੇਰੇ ਲਾਸ਼ੌਰੀ ਚ ਡਰ ਤੇ ਹੈ ਨਾ। जी बिल्कुल है, बिल्कुल है। जी, अगर मेरे को गड्डी की किताब नहीं, ठीक है जी, मैं कोई ट्रैफिक का इशारा तोड़ना, डर तो मेरे अंदर है ना। हाँ, और डर किने पैदा किया? किते गैर नहीं सहज बकर ने ते आगे नहीं कीता। नहीं कीता, और ना ही कोई जानता है असल विच अपने आप दा आप पता हुंदा ना कि किहड़ी ਅਸੀਂ ਖਿਲਾਫ ਵਰਜ਼ੀ ਕਰ ਰਹੇ ਹਾਂ। ਕਿਹੜਾ ਅਸੀਂ ਕੰਮ ਗਲਤ ਕੀਤਾ? ਇਨਸਾਨ ਦੇ ਅੰਦਰ ਦੇਖੋ, ਜਿਹਨੂੰ ਸ਼ਾਇਦ ਅਸੀਂ ਤੇ ਯਾਰ ਮੇਰਾ ਹਾਲੇ ਮੇਰੇ ਅਸੀਂ ਬਹੁਤ ਸਾਰੇ ਲੋਕ ਉਹਨੂੰ ਮੁਰਦਾ ਕਰ ਬੈਠੇ ਦੇ ਆ। ਅਸੀਂ ਕਹਿੰਦੇ ਨਾ ਕਿ ਜ਼ਮੀਰ ਕੋਈ ਚੀਜ਼ ਅੰਦਰ ਹੁੰਦੀ ਹੈ, ਇਨਸਾਨ ਦੇ ਅੰਦਰ ਕੋਈ ਜ਼ਮੀਰ ਹੁੰਦੀ, ਤੇ ਉਹ ਮੇਰਾ ਵੀ ਜਦੋਂ ਉਹਨੂੰ ਅਸੀਂ ਮੁਰਦਾ ਕਰ ਦਈਏ, ਫਿਰ ਕੋਈ ਚੀਜ਼ ਬਈ ਦਾ ਕਿਆਸ ਨਹੀਂ ਹੁੰਦੀ ਇਨਸਾਨ ਉਹਨੂੰ ਸਵਾ ਲਿਆ ਅਸੀਂ ਥਾਪੜ ਕੇ। ਹੈ ਉਹਨਾਂ ਦਾ ਬਿਲਕੁਲ ਗਹਿਰੀ ਨੀਂਦ ਸਵਾਲ ਲਿਆ, ਗਹਿਰੀ ਨੀਂਦ ਸਵਾ ਲਿਆ। ਤੇ ਜੇ ਉਹਨੂੰ ਥੋੜਾ ਜਿਹਾ ਲਈਏ, ਆਪਣੇ ਆਪ ਨਾਲ ਸਵਾਲ ਕਰੀਏ, ਚੰਦ ਲਮਹੇ ਕੱਢ ਕੇ, ਸਿਰਫ ਚੰਦ ਲਮਹੇ ਪੂਰੇ ਦਿਨ ਕੱਢ ਕੇ, ਰਾਤ ਦੇ ਕਿਤੇ ਪੈਰ ਤਨਹਾਈ ਦੇ ਵਿੱਚ, ਹਨੇਰੀ ਰਾਤ ਦੇ ਕੱਲਿਆਂ ਬਿਸਤਰੇ ਤੇ ਬਹਿ ਕੇ, ਜਿਹੜਾ ਬੰਦਾ ਇੱਕ ਗੱਲ ਪੂਰੇ ਦਿਨ ਸੋਚੇ ਕਿ ਯਾਰ ਅੱਜ ਦੇ ਦਿਨ ਮੈਂ ਕੀ ਕਮਾਇਆ ਤੇ ਕੀ ਖੋਇਆ ਤੇ ਕੀ ਪਾਇਆ। ਬਿਲਕੁਲ ਠੀਕ ਹੈ, ਲੇਖਾ ਜੋਖਾ ਕਰ ਲਵੇ ਕੀ ਕਮਾਈ ਮੈਂ ਕਰਕੇ ਬੈਠਾ। ਬਿਲਕੁਲ ਠੀਕ। ਤੇ ਜੇ ਤੇ ਤੁਸੀਂ ਕੋਈ ਕਮਾਈ ਕੀਤੀ ਤੇ ਫਿਰ ਡਰ ਕਰਦਾ। ਹਾਂ, ਤੇ ਜੇ ਤੁਸੀਂ ਕੋਈ ਕਮਾਈ ਨਹੀਂ ਕੀਤੀ, ਹਾਂ, ਤੇ ਕੋਸ਼ਿਸ਼ ਕਰੋ ਕਿ ਕਮਾਈ ਤੁਸੀਂ ਕਰ ਲਓ। ਕਮਾਈ ਤੋਂ ਮੁਰਾਦ ਲੁੱਟ ਮਾਰ ਨਹੀਂ, ਕਮਾਈ ਤੋਂ ਮੁਰਾਦ ਇਹ ਕਿ ਤੁਸੀਂ ਕਿਸੇ ਲਈ ਕੋਈ ਚੰਗਾ ਕੀਤਾ। ਬਿਲਕੁਲ ਸਹੀ ਹੈ। ਕਿਤੇ ਨਾਲ ਜੋ ਤੁਹਾਡਾ ਫਰਜ਼ ਹੈ ਐਜ਼ ਅ ਇਨਸਾਨ, ਤੁਸੀਂ ਐਜ਼ ਅ ਹਿਊਮਨ ਬੀਇੰਗ, ਐਜ਼ ਅ ਹਿਊਮਨ ਬੀਇੰਗ ਤੁਸੀਂ ਕਿੱਥੇ ਉਹਦੇ ਹੋਣ ਦਾ ਸਬੂਤ ਦਿੱਤਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਸਹੀ। ਯਾਰ ਕੋਈ ਮੁੱਗ ਜਾਂ ਇਹ ਤੇ ਨਹੀਂ, ਇਹ ਘਰ ਅਸਾਂ ਮੁਰਗੀ ਪਕਾਈਏ ਤੇ ਅੱਲਾ ਦੇ ਨਾਂ ਦੇ ਛੋਲਿਆਂ ਵਾਲੀ ਦੇਗ ਪਕਾ ਦਈਏ। ਜੀ ਸਹੀ, ਰੱਬ ਨੂੰ ਵੀ ਆਪਣੀ ਮਰਜ਼ੀ ਦੇ ਮੁਤਾਬਕ ਢਾਲਣਾ ਨਹੀਂ ਜੀ। ਅਸੀਂ ਜਿਹੜੇ ਵਧੀ ਹੋਈ ਚੀਜ਼ ਉਹ ਕਹਿੰਦੇ ਚਲੋ ਅੱਲਾ ਦੇ ਨਾਂ ਹੀ ਦੇ ਦਿਓ, ਪੁਰਾਣੇ ਕੱਪੜੇ ਜਿਹੜੇ ਇਸਲਾਮ ਯਾਰ ਸਾਡੇ ਕੰਮ ਦੀ ਜਿਹੜੀ ਨਹੀਂ ਹੁੰਦੀ ਦੇ ਦਿਓ। ਸਾਰਾ ਬੰਦੇ ਨੇ ਆਪਣੇ ਅੰਦਰ ਹੀ ਸਾਰਾ ਕੁਝ ਪਾਲਿਆ ਹੁੰਦਾ ਹੈ। ਅੱਲਾ ਦੀ ਜ਼ਾਤ ਪਾਕ ਨੇ ਕਿਤੇ ਕਿਸੇ ਜਗ੍ਹਾ ਡਰ ਦਾ ਖੌਫ ਦਾ ਨਹੀਂ ਕਿਹਾ, ਸਿਰਫ ਇਹ ਕਿਹਾ ਕਿ ਅਗਰ ਤੁਸੀਂ ਸਰ ਦੁਨੀਆ ਨਾਲ ਲੁਕਾਈ ਨਾਲ ਇਨਸਾਨ ਦੀ ਤਖਲੀਕ ਦਾ ਮਕਸਦ ਰੱਬੇ ਕਾਇਨਾਤ ਦਾ ਕੀ ਸੀ? ਬਿਲਕੁਲ ਜੀ। ਉਹ ਤਾਂ ਇੱਕੋ ਗੱਲ, ਇੱਕ ਲਫ਼ਜ਼ ਦੀ ਮੁਹੱਬਤ ਲਈ ਪੈਦਾ ਕੀਤੀ ਗਈ ਨਾ। ਆਹੋ, ਮੁਹੱਬਤ ਲਈ ਰਿਸਾਲਤ ਮਾਪ ਦਾ ਵਜੂਦ ਆਇਆ, ਮੁਹੱਬਤ ਲਈ ਪੀਰ ਬਾਬੇ ਜਿੰਨੇ ਫਕੀਰ ਆਲਮ ਦੁਨੀਆ ਦੇ ਭੇਜੇ ਗਏ ਮੁਫੱਕਰ, ਸਾਰੇ ਮੁਹੱਬਤ ਦਾ ਪੈਗਾਮ ਹੀ ਹੈ। ਜੀ ਬਿਲਕੁਲ ਇਸੇ ਤਰ੍ਹਾਂ,
ਇਸੇ ਤਰ੍ਹਾਂ ਰਾਤ ਨੇ ਜ਼ਹਿਰ ਦਾ ਪਿਆਲਾ ਪੀਤਾ ਤੇ ਕਾਹਦੇ ਲਈ ਪੀਤਾ? ਮੁਹੱਬਤ ਸਾਰਾ ਜਿੰਨਾ ਵੀ ਮੁਹੱਬਤ ਲਈ ਹੈ ਜੀ। ਹੈ ਜੀ, ਬਾਬੇ ਬੁੱਲੇ ਸ਼ਾਹ ਨੇ ਘੁੰਗਰੂ ਬੰਨੇ ਨੇ ਕਾਹਦੇ ਲਈ ਬੰਨੇ? ਹਾਂ ਹੈ ਬਿਲਕੁਲ, ਸ਼ਾਹ ਹੁਸੈਨ ਨੇ ਕਿੰਗ ਫਾੜ ਕੇ ਪੂਰਾ ਲਾਹੌਰ ਫਿਰਿਆ ਤੇ ਕਾਹਦੇ ਲਈ ਫਿਰਿਆ? ਬਿਲਕੁਲ ਸਹੀ, ਬਿਲਕੁਲ ਠੀਕ ਹੈ ਜੀ। ਬਾਦਸ਼ਾਹ ਨੇ ਹੀਲੀ ਲਿਖੀ ਤੇ ਕਾਹਦੇ ਲਈ ਲਿਖੀ? ਕਾਹਦੇ ਲਈ ਲਿਖੀ? ਸਾਰੇ ਬਾਬਿਆਂ ਨੇ ਸਾਨੂੰ ਇਹ ਤਾਲੀਮ ਦਿੱਤੀ ਦੀ ਏ। ਹਾਂ ਉਹ ਵੱਧ ਕਿਸਮ ਦੀ ਇਹ ਵੇ ਕਿ ਅਸਾਂ ਦੇਣ ਦੇ ਉਸ ਹਿੱਸੇ ਤੇ ਪਰਦਾ ਪਾ ਲਿਆ ਹੈ। ਬਿਲਕੁਲ ਸਹੀ ਹੈ। ਅਸੀਂ ਬਹੁਤ ਕੰਮ ਜਲਦੀ 'ਚ ਕਰਨਾ ਚਾਹੁੰਦੇ ਹਾਂ, ਕਾਹਲੀ 'ਚ ਕਰਨਾ ਚਾਹੁੰਦੇ ਹਾਂ। ਸਾਨੂੰ ਹਰ ਕੰਮ ਦੀ ਦੌੜ ਲੱਗੀ ਦੀ ਹੈ। ਉਹ ਮੇਜਰ ਸਾਹਿਬ ਇੱਕ ਸ਼ੇਰ ਤੁਹਾਡੇ ਨਾਲ ਬੜੀ ਸੋਹਣੀ ਤੁਸੀਂ ਗੁਫ਼ਤਗੂ ਜਿਹੜੀ ਕੀਤੀ ਹੈ ਕਿ ਉਹਦੇ ਵਿੱਚ ਹੈ ਕਿ सातों दिन भगवान के क्या मंगल क्या पीर, जिस दिन सोए देर तक भूखा रहे फकीर, चाहे गीता पाठिए या पढ़िए कुरान, तेरा मेरा प्यार ही हर पुस्तक का ज्ञान। ਬਿਲਕੁਲ ਇਹ ਤੋਂ ਵੱਡਾ ਗਿਆਨ ਹੈ ਹੀ ਕੋਈ ਨਹੀਂ। ਹਾਂਜੀ ਤੇ ਉਹ ਸਾਰੇ ਭਾਵੇਂ ਮਤਲਬ ਜਿਤਵਲ ਯਾਰ ਉਤਵਲ ਕਾਬਾ, ਭਾਵੇਂ ਫੋਲ ਕਿਤਾਬਾਂ ਚਾਰੇ ਬਿਲਕੁਲ ਤੇ ਮੁਹੱਬਤ ਪਿਆਰ ਔਰ ਇਹ ਸਾਰੇ ਜਿਹੜੇ ਦਾਦੇ ਮਾਲ ਦਾ ਤੁਸੀਂ ਬਲਕਿ ਹਮੇਸ਼ਾ ਆਪਣੇ ਸ਼ੋਅ ਦੇ ਅਖੀਰ ਤੱਕ ਵੀ ਇਹ ਅਲਫਾਜ਼ ਇਸਤੇਮਾਲ ਕਰਦੇ ਜੀ। ਬਿਲਕੁਲ ਪਿਆਰ ਮੁਹੱਬਤ ਮੇਰਾ ਸਾਡਾ ਜਿੱਥੋਂ ਤੱਕ ਆਪਣੇ ਹਾਂ ਇਹੋ ਹੀ ਮੇਰਾ ਹਾਲੇ ਸਾਡੀ ਚੀਜ਼ ਹੈ। ਬਾਕੀ ਅਗਰ ਇਹ ਚੀਜ਼ ਅਗਰ ਅਸੀਂ ਆਪਣੀ ਦਾਤ ਦੇ ਵਿੱਚ ਪੈਦਾ ਕਰ ਲਈਏ, ਕਾਇਮ ਕਰ ਲਈਏ, ਤੇ ਮੇਰਾ ਹਾਲੇ ਫਿਰ ਡਰ ਖੌਫ ਤਕਰੀਬਨ ਸਾਰੇ ਮੁੱਕ ਜਾਂਦੇ ਨੇ ਜੀ। ਇਸੇ ਤਰ੍ਹਾਂ ਜਦੋਂ ਅਸੀਂ ਝੂਠ, ਫਰੇਬ, ਮੱਕਾਰੀ, ਅਯਾਰੀ, ਲਬਾਦੇ ਜਿਹੜੇ ਰੋੜੇ ਦੇ ਨੇ ਇਹਨਾਂ ਨੂੰ ਸਭ ਦੂਰ ਕਰਾਂਗੇ ਨਾ, ਜਦੋਂ ਅਸੀਂ ਹਕੀਕੀ ਜ਼ਿੰਦਗੀ ਦੇ ਵਿੱਚ ਆਵਾਂਗੇ ਤੇ ਸਾਨੂੰ ਕੁਦਰਤ ਦੀਆਂ ਹਾਥੀ ਨਾਲ ਸੋਹਣੀਆਂ ਲੱਗਣੀ ਸ਼ੁਰੂ ਹੋ ਜਾਣਗੀਆਂ ਜੀ। ਬਿਲਕੁਲ ਇੰਜੀ ਬਹੁਤ ਸ਼ੁਕਰੀਆ। ਖੈਰ ਜਨਾਬ, ਖੈਰ ਤੁਹਾਡੇ ਦਮ ਬਹੁਤ ਮਿਹਰਬਾਨੀ। ਅੱਲਾਹ ਹਾਫਿਜ਼। ਮੇਜਰ ਜ਼ਕੀ ਸਾਹਿਬ ਆਪਣੀ ਬੜੀ ਖੂਬਸੂਰਤ, ਬੜੀ ਸੋਹਣੀ ਜਿਹੀ ਗੁਫ਼ਤਗੂ ਦੇ ਨਾਲ ਸਾਡੇ ਨਾਲ ਮੌਜੂਦ ਸਨ ਔਰ ਉਹਨਾਂ ਨੇ ਬੜੇ ਸੋਹਣੇ ਅੰਦਾਜ਼ ਨਾਲ ਇੱਕ ਡਰ ਨੂੰ ਦੱਸਣ ਦੀ, ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਅਸਲਾਮ ਵਾਲੇਕੁਮ। वालेकुम जनाब, क्या हाल है? अपना नाम दसो जी। जी मेरा नाम महमूद बाजार है जी, मैं निशात कॉलोनी आरे बाजार से बोल रहा हूँ जी। महमूद साहब जनाब क्या हाल है जी? डर लगता थानू? जी मैंने आज कई दफ़ा थोड़ी प्रोग्राम जी मतलब शमूलियत हो रही है जी जी। बड़ा शौक सी है अज मैंने पैदा होया थोड़ी गुफ्तगू सुन के जी जी। खैर तुहाडे दम दी। ते महमूद साहब डर लगता थानू? जी डर लगता सी जी, बचपन तो ही लगता है जी डर। मैंने किहदे तो? मैं पहले तो डरता रहा जी अपने माँ बाप से। हाँ अपने वालिद में देखते थे खौफ आ जाता सी। ठीक है। डर लग जाता सी। बड़े डर के छुप के रोटियां खाने से छुप के जनाब दौड़ते रहते सर। उन्होंने बू वगैरह तो उन्होंने मार डर तो माँ तो डरते था, उन्होंने मार तो डर तो बचपन तो लगता जी, हुण भी लगता है डर। किसी जगह लड़ाई हो रही हो, लड़ाई करी जाते डर आंदा है। ਉਹ ਵੇਖੋ ਕਿੱਡੀ ਮਹਿਮੂਦ ਸਾਹਿਬ ਬੜੀ ਅੱਛੀ ਗੱਲ ਕੀਤੀ। ਉਹ ਖੌਫ ਜਿਹੜਾ ਸੀ ਅੰਦਰ ਸ਼ੁਰੂ ਤੋਂ ਲੈ ਕੇ ਤੁਹਾਡੇ ਵਾਲਿਦ ਤੋਂ ਲੈ ਕੇ ਉਹ ਤੁਹਾਡੇ ਅੰਦਰ ਇੱਕ ਬਹਿ ਗਿਆ, ਉਹਨੇ ਘਰ ਕਰ ਲਿਆ। ਯਾਨੀ ਇੱਕ ਕਿਤੇ ਵੀ ਵਾਇਲੈਂਸ ਹੁੰਦੀ ਹੈ, ਕਿਤੇ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ, ਤੁਸੀਂ ਡਰ ਜਾਂਦੇ ਹੋ ਨਾ। ਅੱਛਾ, ਤੁਸੀਂ ਇੱਕ ਡਰਾਉਣ ਵਾਲੇ ਵਾਲਿਦ ਹੋ ਜਾਂ ਦੋਸਤ ਹੋ? ਤੁਸੀਂ ਦੋਸਤ ਹੋ, ਆਪਣੇ ਬੱਚਿਆਂ ਦੇ ਨਾਲ ਦੋਸਤੀ ਹੈ ਕਿ ਡਰਾਉਂਦੇ ਉਹਨਾਂ ਨੂੰ ਵੀ ਤੁਸੀਂ? बच्चा ना तो मेरी तो दोस्ती है। आपने तो एक बंदे का मजबूर होना है कि कोई किसी से होना है। वाले साहब बड़े सख्त तबीयत है। मेरी तबीयत तो बड़ी नरम है जनाब है। वो जाहिर है एक कभी ड्राई कभी सॉफ्ट नहीं कभी कीता हूं झड़क जाए झाड़ जम तो होंदी रहंदी बच्चे जो शराबी जो है सही उन्होंने इतना नहीं ड्राई जाए कि वाले साहब डाले सन। उन्होंने बड़ी सख्ती होती थी, सानू बड़ियां मारा पैंदियां सन ਤੇ ਛੋਟੇ ਡੰਡਿਆਂ ਨਾਲ ਮਾਰਦੇ ਸਨ ਤੇ ਮਾਰਦੇ ਵੀ ਸਨ ਕਿ ਪੁਲਿਸ ਵਾਲੇ ਵੀ ਜ਼ਿਆਦਾ ਸਖਤ ਮਾਰਦੇ ਹੋਏ ਇਹ ਅਕਸਰ ਹੁੰਦਾ ਹੈ ਉਹਦੇ ਵਿੱਚ। ਤੇ ਯਕੀਨ ਕਰੋ ਕਿ ਅੰਦਰੋਂ ਬੰਦਾ ਬਹੁਤ ਹੋ ਜਾਂਦਾ। ਚਲੋ ਬਹੁਤ ਮਿਹਰਬਾਨੀ ਮਹਿਮੂਦ ਸਾਹਿਬ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ। ਖੈਰ ਹੋਵੇ ਤੁਹਾਡੇ ਦਮ ਦੀ। ਤੇ ਮਹਿਮੂਦ ਸਾਹਿਬ ਨੇ ਜਿਹੜੀ ਗੱਲ ਕੀਤੀ ਅਸਲ ਵਿੱਚ ਇਹਦੇ ਤੇ ਅਸੀਂ ਇਹ ਬੱਚਿਆਂ ਦੇ ਨਾਲ ਜਿਹੜਾ ਤਸ਼ੱਦਦ ਔਰ ਬੱਚਿਆਂ ਦੇ ਨਾਲ ਜਿਹੜਾ ਮਾਰ ਕੁਟਾਈ ਔਰ ਇਸ ਕਦਰ ਮਾਰਨਾ, बहुत सारे कुछ ऐसे मुशाहिदात मेरी नज़र से भी गुजरे ने। अस्सलाम वालेकुम। जी बिस्मिल्लाह। निगत जी ठीक हो? जी मैं ठीक हूँ और काफी देर से मैं कॉल जा रही थी और मेरी एक दफ़ा कॉल भी ड्रॉप हो गई। शायद हम याद भी फिर उसके बाद आदर बच्चा भी कॉल पिक हो गई। ते सुनाओ कोई डर शर दा मामला है अपने को? डर तो नहीं किसी चीज का भी नहीं लगता। अच्छा, अपने को भी नहीं लगता। अपने कोलों भी नहीं लगता? बिल्कुल नहीं लगता। किसी कोलों भी नहीं लगता?
ਡਰ ਇਹਦੇ ਲੱਗਦਾ ਹੈ ਹਾਂ ਯਾਨੀ ਕਿ ਮੈਨੂੰ ਲੋਕਾਂ ਕੋਲ ਕਹਿੰਦੇ ਨਾ ਲੋਕੀ ਡਰਦੇ ਨੇ ਹਾਂ ਤੇ ਜਦੋਂ ਹੁਣ ਦੇਖੋ ਸਭ ਨੇ ਗੱਲ ਕੀਤੀ ਹਾਂ ਬੜੀ ਸੋਹਣੀ ਗੱਲ ਕੀਤੀ ਹਾਂ ਸਭ ਨੇ ਆਪਣੇ ਵਿਚਾਰ ਸਾਂਝੇ ਕੀਤੇ ਬੜੇ ਖੂਬਸੂਰਤ ਤਰੀਕੇ ਨਾਲ ਐਸੇ ਤਰੀਕੇ ਨਾਲ ਸਭ ਨੇ ਹਾਂ ਕਿਹਾ ਗਿਆ ਕਿ ਅਸੀਂ ਉਹਦੇ ਕੋਲ ਡਰਨੇ ਆ ਉਹਦੇ ਕੋਲ ਡਰਨੇ ਹਾਂ ਜੱਗ ਕੋਲ ਡਰਨੇ ਹਾਂ ਹਾਂ ਜੱਗ ਕੋਲ ਨਾ ਡਰੀਏ ਹਾਂ ਤੇ ਫਿਰ ਇਹ ਸਭ ਕੁਝ ਭੋਗਣਾ ਵੀ ਨਾ ਪਵੇ ਹਾਂ ਹਾਂ ਅਸੀਂ ਡਰਨੇ ਆ ਜੱਗ ਕੋਲੋਂ ਠੀਕ ਹੈ ਨਾ ਆਪਣੇ ਆਪ ਕੋਲ ਵੀ ਨਹੀਂ ਡਰਦੇ ਹਾਂ ਆਪਣੇ ਆਪ ਕੋਲ ਡਰ ਗਏ ਤਾਂ ਸਾਨੂੰ ਫਿਰ ਡਰ ਹੀ ਮੁੱਕ ਜਾਣ ਹਾਂ ਹਾਂ ਜਦੋਂ ਅਸੀਂ ਅੰਦਰ ਝਾਤੀ ਮਾਰੀਏ ਤੇ ਸਾਨੂੰ ਤੇ ਕੋਈ ਡਰ ਹੀ ਨਹੀਂ ਨਜ਼ਰ ਆਉਂਦਾ ਠੀਕ ਹੈ ਕਿਉਂਕਿ ਸਾਨੂੰ ਤੇ ਜੱਗ ਦਾ ਡਰ ਹੈ ਹਾਂ ਲੋਕਾਂ ਦਾ ਡਰ ਹੈ ਰੱਬ ਕੋਲ ਤਾਂ ਡਰ ਹੀ ਨਹੀਂ ਹੈ ਹਾਂ ਰੱਬ ਦੀ ਵੀ ਗੱਲ ਕੋਈ ਕਰੇ ਹੀ ਨਾ ਹਾਂ ਰੱਬ ਕੋਲ ਕੌਣ ਡਰਦਾ ਰੱਬ ਕੋਲ ਡਰੀਏ ਤੇ ਇਹ ਕੁਝ ਸਾਨੂੰ ਵੇਖਣਾ ਵੀ ਨਾ ਪਵੇ ਬਿਲਕੁਲ ਠੀਕ ਹੈ ਜੇ ਰੱਬ ਕੋਲ ਅਸੀਂ ਡਰਦੇ ਹੋਈਏ ਅਸੀਂ ਕਿੰਨੇ ਜਣੇ ਸਾਰੇ ਕਹਿੰਦੇ ਕਿ ਡਰਨੇ ਅਸੀਂ ਰੱਬ ਕੋਲ ਫਿਰ ਇਹ ਸਭ ਕਿਉਂ ਹੋ ਰਿਹਾ ਅਸਲ ਵਿੱਚ ਤੁਹਾਡੇ ਕਹਿਣ ਦਾ ਮਕਸਦ ਸਾਡੀ ਸੁਸਾਇਟੀ ਜਿਹੜੀ ਸਾਡਾ ਵਸੇਬੀ ਮਾਮਲਾ ਹੈ ਇਹਦੇ 'ਚ ਸਾਡੀ ਨੱਕ ਨਹੀਂ ਰਹਿੰਦੀ ਜਿਹਨੂੰ ਅਸੀਂ ਦੂਸਰੇ ਲਫ਼ਜ਼ਾਂ 'ਚ ਨੱਕ ਕਹਿੰਦੇ ਹਾਂ ਬਿਲਕੁਲ ਹੈ ਨਾ ਅਸੀਂ ਇਹ ਨਾ ਕੀਤਾ ਤੇ ਇਹ ਹੋ ਜਾਏਗਾ ਬਰਾਦਰੀ ਵਿੱਚ ਇਹ ਨਾ ਕੀਤਾ ਤੇ ਇਹ ਹੋ ਜਾਏਗਾ ਔਰ ਕੁਛ ਅੱਛਾ ਝੂਠਾ ਡਰ ਅੱਛਾ ਹੋਰ ਬਹੁਤ ਸਾਰੇ ਸਾਡੇ ਕੋਲ ਨਾ ਜਿਹੜੇ ਹੁਣ ਹਾਲਾਤ ਦੇ ਵੀ ਕਾਫੀ ਡਰ ਨੇ ਬਿਲਕੁਲ ਕਿ ਮਤਲਬ ਅਸੀਂ ਕਿਤੇ ਜਾਂਦੇ ਹਾਂ ਆਉਂਦੇ ਹਾਂ ਜਿਵੇਂ ਇੱਕ ਕਮ ਅਜ਼ ਕਮ ਸਾਡਾ ਲਾਹੌਰ ਤੇ ਇੰਨਾ ਕੁ ਮਤਲਬ ਮਸਲਾ ਇਸ ਹਵਾਲੇ ਨਾਲ ਸੀ ਮਤਲਬ ਮੈਂ ਰਾਤਾਂ ਨੂੰ ਸੜਕਾਂ ਤੇ ਅਵਾਰਾਗਰਦੀ ਕੀਤੀ ਔਰ ਹੁਣ ਵੀ ਅਵਾਰਾ ਜਿਹਾ ਬੰਦਾ ਵਾਂ ਮੈਂ ਮਤਲਬ ਰਾਤ ਬਾਹਰ ਅਗਰ ਤੁਸੀਂ ਅਗਰ ਗੱਲ ਕਰ ਰਹੇ ਹੋ ਨਾ ਬੜੀ ਸੋਹਣੀ ਤੁਸੀਂ ਗੱਲ ਕੀਤੀ ਹੋਣੀ ਹਾਂ ਅਗਰ ਅਸੀਂ ਅਵਾਰਾ ਨਾ ਹੋਈਏ ਹਾਂ ਫਿਰ ਵੀ ਨਾ ਅਸੀਂ ਯਾਨੀ ਕਿ ਦੁਨੀਆ ਨੂੰ ਪਾ ਸਕੀਏ ਔਰ ਜੱਗ ਨੂੰ ਪਾ ਸਕੀਏ ਰੱਬ ਨੂੰ ਪਾ ਸਕੀਏ ਹਾਂ ਹਾਂ ਇਹ ਅਵਾਰਾ ਹੋਵਾਂਗੇ ਤਾਂ ਸਭ ਕੁਝ ਮਿਲੇਗਾ ਹਾਂ ਹਾਂ ਇੱਕ ਅਵਾਰਾ ਹੋਣਾ ਹੋਰ ਅਜ਼ੀਅਤ ਦੇਣਾ ਕਿਸੇ ਨੂੰ ਤਕਲੀਫ ਦੇਣਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਦੁਨੀਆ ਨੂੰ ਨੁਕਸਾਨ ਦੇਣਾ ਰੱਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਇੱਥੇ ਤੁਸੀਂ ਅਵਾਰਗੀ ਦੀ ਗੱਲ ਕਰਦੇ ਪਏ ਹੋ ਨਾ ਇਹ ਤੁਸੀਂ ਆਪਣੇ ਆਪ ਨੂੰ ਦੇਖੋ ਫਕੀਰ ਵੀ ਤੇ ਬਾਹਰ ਫਿਰਦਾ ਨਾ ਜ਼ਾਹਿਰ ਹੈ ਇੱਕ ਮਤਲਬ ਪੜ੍ਹਨਾ ਚਾਹੀਦਾ ਹਾਂ ਰੱਬ ਜਦੋਂ ਬੰਦਿਆਂ ਨੂੰ ਸਮਝਾਉਣ ਵਾਸਤੇ ਬਾਹਰ ਲੱਭਦਾ ਨਾ ਉਹ ਵੀ ਬਾਹਰ ਨਿਕਲੇਗਾ ਤੇ ਫੇਰ ਹੀ ਨਾ ਫੇਰ ਬੰਦਿਆਂ से ज्यादा ਕਿਤੇ ਲੱਭੇਗਾ ਤੇ ਫੇਰ ਹੀ ਪਤਾ ਚੱਲੇਗਾ ਕਿਹੜਾ ਮੇਰਾ ਆਪਣਾ ਤੇ ਕਿਹੜਾ ਮੇਰੇ ਤੋਂ ਦੂਰ ਹੈ ਲੱਭਣਾ ਪੈਂਦਾ ਇਹਦੇ ਰੰਗ ਨੇ ਸਹੀ ਇਹਦੇ ਰੂਪ ਨੇ ਹਰ ਕਿਸੇ ਨੂੰ ਅਸੀਂ ਅਵਾਰਾ ਵੀ ਨਹੀਂ ਕਹਿ ਸਕਦੇ ਆਪਣੇ ਆਪ ਨੂੰ ਅਸੀਂ ਅਵਾਰਾ ਨਹੀਂ ਕਹਿ ਸਕਦੇ ਸਾਨੂੰ ਕੋਈ ਕਹਿ ਨਹੀਂ ਸਕਦਾ ਲੇਕਿਨ ਅਸੀਂ ਕਹਿੰਦੇ ਆ ਨਹੀਂ ਅਸਲ ਵਿੱਚ ਕਹਿੰਦੇ ਨੇ ਜਿਸ ਤਰ੍ਹਾਂ ਉਹਨੇ ਦੇਖੋ ਇੱਕ ਭਾਈ ਗੱਲ ਕਰ ਰਿਹਾ ਸੀ ਕਿ ਮੈਂ ਡਰਿਆ ਫਿਰ ਉਸ ਤੋਂ ਬਾਅਦ ਉਹਦੇ ਰੂਪ ਚ ਪਤਾ ਨਹੀਂ ਕੀ ਸੀ ਅਸਲ ਵਿੱਚ ਕਹਿੰਦੇ ਨੇ ਕਦੀ ਕਿਸੇ ਨੂੰ ਛਿੜਕੋ ਨਾ ਸਹੀ ਸਹੀ ਜਦੋਂ ਅਸੀਂ ਕਿਸੇ ਨੂੰ ਝਿੜਕਦੇ ਆ ਨਾ ਉਹਦੇ ਵਿੱਚ ਪਤਾ ਨਹੀਂ ਰੱਬ ਉਹਦੇ ਚ ਜਾਂ ਮੇਰੇ ਚ ਹੈ ਮਤਲਬ ਉਹਦੇ ਅਸਲ ਜਿਹੜੀ ਉਹਦੀ ਕੋਮਲਤਾ ਜਿਹੜੀ ਹੈ ਨਾ ਅੰਦਰ ਕਿਸੇ ਦੀ ਕੋਮਲਤਾ ਨੂੰ ਡਿਸਟਰਬ ਕਰਨਾ ਉਹਨੂੰ ਮੈਂ ਥੋੜੇ ਦਿਨ ਬੜੇ ਸਾਨੀਆਂ ਪਹਿਲੇ ਹੋਇਆ ਸੀ ਇੱਕ ਹਫ਼ਤਾ ਯਾਨੀ ਕਿ ਪਹਿਲੇ ਅੱਛਾ ਮੈਂ ਇੱਕ ਚੀਜ਼ ਦੇਖੀ ਮੈਂ ਆਪਣੇ ਅੰਦਰ ਦੀ ਗੱਲ ਕਰਨ ਲੱਗੀ ਜਦੋਂ ਅਸੀਂ ਜਿੰਨਾ ਡਰ ਇਕੱਠਾ ਕਰਕੇ ਬਾਲਣ ਜਿਹੜਾ ਬਾਲ ਲਿਆ ਤੇ ਜਿਹੜਾ ਬਾਲਣ ਹਾਲੀ ਬਾਲਿਆ ਨਹੀਂ ਜੇ ਲੈ ਕੇ ਜਾਣਾ ਬਾਲਣ ਉਹਨਾਂ ਨੇ ਸਾਨੂੰ ਉੱਥੋਂ ਨਹੀਂ ਦੇਣਾ ਸਹੀ ਸਾਨੂੰ ਉੱਥੋਂ ਨਹੀਂ ਤੇ ਬਾਲਣ ਮਿਲਣਾ ਤੇ ਅਸੀਂ ਆਪ ਹੀ ਇਕੱਠਾ ਕਰਕੇ ਇਹ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਜਾਣਾ ਹਾਂਜੀ ਠੀਕ ਹੈ ਅੱਛਾ ਇਹ ਬਾਲਣ ਅਸੀਂ ਆਪ ਨਾਲ ਇਕੱਠਾ ਕਰਕੇ ਆਪ ਲੈਣਾ ਜਿਹਦੇ ਵਿੱਚ ਆਪ ਹੀ ਫੜਨਾ ਹੈ ਡਰ ਸਾਨੂੰ ਏਦਾਂ ਹੋਣਾ ਚਾਹੀਦਾ ਕਿ ਬਾਲਣ ਨਾ ਇਕੱਠਾ ਕਰੀਏ ਡਰ ਅਗਰ ਹੈ ਨਾ ਇਹਨਾਂ ਚੀਜ਼ਾਂ ਦਾ ਡਰ ਹੋਣਾ ਚਾਹੀਦਾ ਠੀਕ ਹੈ ਅੱਛਾ ਥੋੜੀ ਦਿਨ ਸਾਨੀਆਂ ਜਿਹੜੇ ਪਹਿਲੇ ਹੋਏ ਮੈਂ ਐਵੇਂ ਬੈਠੀ ਤੇ ਮੈਂ ਕੋਈ ਕੁਛ ਸਾਲ ਦੀ ਗੱਲ ਕਰਦਾ ਪਿਆ ਤਾਂ ਤੁਹਾਨੂੰ ਪਤਾ ਮੇਰੇ ਕੋਲ ਆਣਾ ਜਾਣਾ ਲੱਗਾ ਰਹਿੰਦਾ ਮੈਨੂੰ ਵਿਸ਼ਵ ਬਸ ਇਹੀ ਚੀਜ਼ ਲੱਗੀ ਹੈ ਕਿ ਜਿਹੜੀ ਬਾਲਣ ਅਸੀਂ ਇਕੱਠਾ ਕਰਕੇ ਜਿਹੜੀਆਂ ਅਸੀਂ ਤਕਲੀਫਾਂ ਆਪਣੇ ਆਪ ਤੇ ਜਰ ਕੇ ਇਕੱਠਾ ਕਰਕੇ ਜਿੱਥੇ ਅਸੀਂ ਅੰਦਰਾਂ 'ਚ ਬੈਠੇ ਸਾਂ ਅਸੀਂ ਉਹਨਾਂ ਅੰਦਰਾਂ ਦੇ ਵਿੱਚੋਂ ਨਿਕਲ ਕੇ ਅਸੀਂ ਰੱਬ ਦੇ ਸਮਾਨ ਥੱਲੇ ਆ ਗਏ ਤੇ ਅੱਲਾਹ ਦਾ ਨਾਰਾ ਪੜਨ ਲੱਗ ਗਿਆ ਬਿਲਕੁਲ ਸਰ ਉਹ ਜਿਹੜਾ ਬਾਲਣ ਇਕੱਠਾ ਕੀਤਾ ਸੀ ਉਹਦੇ ਕੋਲ ਆਪ ਡਰ ਗਈ ਇਹੀ ਸਾਡੇ ਉੱਤੇ ਨਾ ਆ ਕੇ ਸਾਡੇ ਉੱਤੇ ਬਿਲਕੁਲ ਸਰ ਕੀ ਫਾਇਦਾ ਕੀ ਹੋਇਆ ਸਹੀ ਔਰ ਇਹੀ ਸਭ ਤੋਂ ਵੱਡੀ ਮਿਸਾਲ ਵੀ ਹੈ ਜਿਹੜਾ ਮਤਲਬ ਪਿਛਲੇ ਦਿਨਾਂ ਦੇ ਵਿੱਚ ਇੱਕ ਕੁਝ ਮਿੰਟਾਂ ਵਾਸਤੇ ਜਿਹੜਾ ਉਹ ਸਾਰਾ ਹੋਇਆ ਸੀ ਕਲਮੇ ਦੀ ਜ਼ਰੂਰਤ ਹੈ ਨਹੀਂ ਕਤਨ ਨਹੀਂ ਉਹ ਸਾਨੂੰ ਸਾਡੀਆਂ ਤੋਬਾ ਦੀ ਜ਼ਰੂਰਤ ਹੈ
ਲੇਕਿਨ ਨਹੀਂ, ਇੱਕ ਮਾਂ ਜਦੋਂ ਸਕੂਲ ਜਾਣਾਂਗੇ ਕਿਤੇ ਅਸੀਂ ਇਲਮ ਹਾਸਲ ਕਰਨ ਵਾਸਤੇ ਜਾਣਾਂਗੇ, ਕੁਛ ਅਸੀਂ ਸਿੱਖਣ ਵਾਸਤੇ ਜਾਣਾਂਗੇ, ਇਲਮ ਹਾਸਲ ਕਰਨ ਵਾਸਤੇ ਮਾਂ ਉਠਾਉਂਦੀ ਹੈ ਨਾ, ਤੇ ਝਟਕਾ ਦੇ ਕੇ ਕਦੀ ਅਸੀਂ ਨਹੀਂ ਨਾ ਉੱਠਦੇ, ਝੰਜੋੜ ਕੇ ਉਠਾਉਂਦੀ ਹੈ। ਬਿਲਕੁਲ ਇਹ ਝੰਜੋੜਿਆ ਹੈ। ਠੀਕ ਹੋ ਗਿਆ, ਠੀਕ ਹੋ ਗਿਆ। ਠੀਕ ਹੈ। ਔਰ ਜਿੰਨਾ ਵੀ ਨਿਚੋੜ ਹੋਇਆ ਸੀ ਨਾ ਯੂਸਫ ਵੀਰ ਜੀ, ਬਸ ਉਹਦੇ ਚ ਮੈਨੂੰ ਇਹੀ ਲੱਗਾ ਕਿ ਅਸੀਂ ਉਸ ਜਿਹੜੀ ਛੱਤ ਬਣਾਈ ਹੈ ਨਾ ਕਰੋੜਾਂ ਰੁਪਇਆ ਲਾ ਕੇ, ਉਹਦੇ ਥੱਲੋਂ ਆਪ ਹੀ ਨੱਸੇ ਆ। ਬਿਲਕੁਲ, ਉਹਨੂੰ ਛੱਡ ਕੇ ਆਪਣੀ ਜਾਨ ਬਚਾ ਕੇ ਨੱਸੇ ਆ। ਔਰ ਬਹੁਤ ਮੁਹੱਬਤ ਨਿਗਤ ਜੀ, ਸਲਾਮਤ ਰਹੋ, ਖੁਸ਼ ਰਹੋ। ਮੈਂ ਇੱਕ ਤੁਹਾਨੂੰ ਮੁਬਾਰਕ ਦੇਵਾਂਗੀ, ਤੁਹਾਡਾ ਮੋਬਾਈਲ ਬੰਦ ਸੀ। ਔਰ ਦੂਸਰੀ ਗੱਲ ਹੈ, ਤੁਸੀਂ ਅੱਜ ਜਿਹੜੇ ਸ਼ੁਰੂ ਚ ਨਾ ਰੰਗ ਲਾਏ ਨੇ ਨਾ, ਤੁਹਾਨੂੰ ਮੈਂ ਕਹਿੰਦੀ ਮੁਬਾਰਕਬਾਦ, ਤੁਹਾਨੂੰ ਸ਼ਾਬਾਸ਼ ਦੇਵਾਂਗੀ। ਕਿਆ ਖੂਬਸੂਰਤ ਪੰਗਾ ਜਿਹੜਾ ਤੁਸੀਂ ਹੁਣੇ ਤੁਸੀਂ ਕਹਿਣਾ ਦੁੱਖਾਂ ਦਾ ਪਰਾਗਾ ਪਾਉਂਦੇ, ਸਾਰਾ ਤੁਹਾਡਾ ਨਾ ਇਹੀ ਸੀ ਸਾਰਾ ਅੱਜ ਦਾ ਫਾਰਮੈਟ। ਬਿਲਕੁਲ ਸਹੀ, ਬਿਲਕੁਲ ਸਹੀ। ਬਹੁਤ ਅੱਛੇ ਸੌਂਗ ਤੁਸੀਂ ਲਗਾਏ, ਕਿਆ ਖੂਬਸੂਰਤ, ਮਾਸ਼ਾਅੱਲਾ। ਔਰ ਤੁਸੀਂ ਸਲਾਮਤ ਰਹੋ। ਤੁਹਾਡਾ ਪੀਰ ਵਾਲੇ ਦਿਨ ਤੋਂ ਗਲਾ ਖਰਾਬ ਹੈ, ਔਰ ਤੁਸੀਂ ਜਿਸ ਤਰ੍ਹਾਂ ਦੇ ਵੀ ਹੋ ਨਾ, ਸਾਡੇ ਦਿਲਾਂ ਚ ਖੈਰ ਹੋਵੇ, ਖੈਰ ਤੁਹਾਡੇ ਸਲਾਮਤ ਰਹੋ। ਬਹੁਤ ਮਿਹਰਬਾਨੀ, ਰੱਬ ਰੱਖਾ ਜੀ। ਲਓ ਜੀ, ਨਿਗਤ ਦੀ ਕਾਲ ਹਮੇਸ਼ਾ ਮਤਲਬ ਤਕਰੀਬਨ ਕਲਾਸਿਕ ਟਾਈਮ ਵਿੱਚ ਅਖੀਰ 'ਤੇ ਆਉਂਦੀ ਹੈ, ਔਰ ਉਹ ਵਾਈਂਡ ਅਪ ਕਰਦੇ ਨੇ, ਔਰ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਉਹ ਗੱਲ ਨੂੰ ਕੁੰਝ ਗਏ ਨੇ। ਅੱਛਾ, ਪਹਿਲੇ ਤਾਂ ਸੱਜਣੋਂ ਗੱਲ ਹੈ ਵੀ ਕਿ ਅਸੀਂ ਮਰਨ ਤੋਂ ਡਰਨੇ ਹਾਂ। ਸਭ ਤੋਂ ਬਹੁਤਾ ਵੱਡਾ ਡਰ ਜਿਹੜਾ ਨਾ ਉਹ ਹੁੰਦਾ ਮਰਨ ਦਾ, ਮਰ ਨਾ ਜਾਈਏ। ਉਹ ਕਿ ਅਸੀਂ ਜੀਣ ਵਾਸਤੇ ਕੁਛ ਨਹੀਂ ਕਰ ਰਹੇ ਹੁੰਦੇ। ਇਹ ਹਵਾ ਨਿਕਲ ਗਈ, ਠੀਕ ਹੈ, ਪਿੱਛੇ ਮਿੱਟੀ ਦਾ ਬੁੱਤ ਹੈ, ਆਈ ਨਾ ਆਈ ਇਹ ਵੀ ਕੋਈ ਪਤਾ ਨਹੀਂ ਹੈ। ਦੂਸਰਾ ਮਾਮਲਾ ਹੈ ਵੀ ਕਿ ਸਾਡੇ 'ਚ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਅਗਰ ਸਾਡੇ ਕੋਲ ਕੋਈ ਚੀਜ਼ ਹੋਵੇ ਨਾ, ਮਾਲੋ ਮਤਾ ਹੋਵੇ, ਅਤੇ ਉਹ ਖੁੱਸ ਜਾਣ ਦਾ। ਦੂਸਰਾ ਸਭ ਤੋਂ ਵੱਡਾ ਡਰ ਸਾਨੂੰ ਉਹ ਮਾਲ ਖੁੱਸਣ ਦਾ ਹੁੰਦਾ ਜੀ, ਠੀਕ ਹੈ। ਤੀਸਰਾ ਜਿਹੜਾ ਹੁੰਦਾ ਹੈ ਉਹ ਆਪਣੀ ਅਸੀਂ ਗੈਰ ਮਹਿਫੂਜ਼ ਸਮਝਦੇ ਹਾਂ, ਔਰ ਜਿਹਦੇ ਉੱਤੇ ਅਸੀਂ ਇੱਕ ਖੁਦਾਵਾਂ ਨੂੰ, ਰੱਬ ਨੂੰ, ਗੋਡ ਨੂੰ, ਵਾਹਿਗੁਰੂ ਨੂੰ, ਅੱਲਾ ਨੂੰ, ਮਤਲਬ ਇੱਕ ਤਾਕਤ, ਐਸੀ ਤਾਕਤ ਜਿਹੜੀ ਸਾਡੀ ਹਿਫਾਜ਼ਤ ਕਰ ਸਕੇ, ਜਿਹੜੀ ਅਸੀਂ ਛੂ ਨਹੀਂ ਸਕਦੇ, ਜਿਹਨੂੰ ਉਹ ਜਿਹੜੀ ਇਹ ਖਿਆਲਾਤੀ ਹੈ, ਉਹ ਅਸੀਂ ਇਸੇ ਕਰਕੇ ਉਸਾਰਿਆ, ਇਸੇ ਕਰਕੇ ਕਿ ਉਹ ਸਾਡੀ ਹਿਫਾਜ਼ਤ, ਔਰ ਅਸੀਂ ਬਿਲਕੁਲ ਗੈਰ ਮਹਿਫੂਜ਼ ਜਿਹੇ ਰਹਿੰਦੇ। ਸਾਨੂੰ ਡਰ ਆਪਣਾ ਇਹ ਵੀ ਲੱਗਾ ਰਹਿੰਦਾ ਕਿ ਅਸੀਂ ਗੈਰ ਮਹਿਫੂਜ਼ ਹਾਂ। ਬਹੁਤ ਸਾਰੇ ਡਰਾਂ ਵਿੱਚ ਜਿਹੜਾ ਡਰ ਹੈ ਨਾ ਉਹ ਇਹੀ ਹੈਗਾ ਜੇ ਕਿ ਮਰਨਾ ਚਾਹੀਏ, ਰੱਬ ਦੇ ਵਾਸਤੇ ਜੀਣ ਵਾਸਤੇ ਕੁਛ ਕਰੋ। ਅਸੀਂ ਤਾਂ ਪਲ ਪਲ ਪੈ ਮਰਨੇ ਆ। ਬਾਕੀ ਹਾਲਾਤ ਦੀ ਜਿਹੜੀ ਗੱਲ ਰਹਿ ਗਈ, ਡਰ ਹੁੰਦਾ ਆਪਣੇ ਰਾਜ਼ ਖੁੱਲ੍ਹ ਜਾਣ ਦਾ, ਠੀਕ ਹੈ। ਅਤੇ ਐਸਾ ਕੰਮ ਹੀ ਨਾ ਕਰੋ, ਐਸਾ ਰਾਜ਼ ਹੀ ਨਾ ਰੱਖੋ ਜਿਹੜਾ ਰਾਜ਼ ਤੁਹਾਡਾ ਰਾਜ਼ ਨਾ ਰਹੇ, ਬਲਕਿ ਤੁਹਾਡੇ ਵਾਸਤੇ ਅਜ਼ਾਬ ਬਣ ਜਾਵੇ। ਅਤੇ ਹਕੀਕਤ ਪਸੰਦ ਬਣੋ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰੱਬ ਨੇ ਤੁਹਾਡੇ ਲਈ ਬਣਾਈਆਂ ਨੇ, ਤੁਸੀਂ ਇਹਨਾਂ ਚੀਜ਼ਾਂ ਵਾਸਤੇ ਨਹੀਂ। ਦੁਨੀਆ, ਮਜ਼ਹਬ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨਸਾਨ ਵਾਸਤੇ ਨੇ, ਇਨਸਾਨ ਇਹਨਾਂ ਚੀਜ਼ਾਂ ਵਾਸਤੇ ਨਹੀਂ ਹੈਗਾ। ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਸਾਵਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਅਤੇ ਮੇਰਾ। ਆਉਂਦੀ ਮੁਲਾਕਾਤ ਤਿਕਰ ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸੁਨੇਹਾ ਸਾਡਾ ਜਿੱਥੋਂ ਤਿਕਰ ਆਪਣੇ। ਰੱਬ ਰੱਖਾ।